ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 29 ਅਕਤੂਬਰ 2024 14 ਕੱਤਕ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵੀ ਔਰ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਪੈਲਫਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਹਿਊਸਟਨ ਟੈਕਸਸ ਤੋਂ ਸਰਦਾਰ ਗੁਰਸ਼ਰਨ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਜੋ ਸਿੱਖ ਕੌਮ ਹੈ ਉਸ ਦੀ ਚੜ੍ਹਦੀ ਕਲਾ ਤੇ ਖਾਲਿਸਤਾਨ ਦੀ ਪ੍ਰਾਪਤੀ ਜੀ ਦੀ ਉਹ ਅਰਦਾਸ ਕੀਤੀ ਹੈ ਔਰ ਇਹ ਕਿਹਾ ਹੈ ਕਿ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰੋ ਕਿਉਂਕਿ ਟੀਵੀ 84 ਬਹੁਤ ਹੀ ਵਧੀਆ ਕੰਮ ਕਰ ਰਿਹਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੁਰਸ਼ਰਨ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਕੈਨੇਡਾ ਦੇ ਹਵਾਲੇ ਨਾਲ ਕਿ ਕੈਨੇਡਾ ਸਰਕਾਰ ਨੇ ਭਾਰਤ ਦੀ ਨਾਜ਼ੀਵਾਦੀ ਮੋਦੀ ਤੇ ਅਮਿਤ ਸ਼ਾਹ ਦੀ ਹਕੂਮਤ ਨੂੰ ਦੁਨੀਆ ਦੀ ਕਚਹਿਰੀ ਵਿੱਚ ਦਹਿਸ਼ਤਗਰਦੀ ਦੇ ਮਾਮਲੇ ਤੇ ਪੂਰੀ ਤਰ੍ਹਾਂ ਨੰਗਿਆ ਕਰ ਦਿੱਤਾ। ਸੋ ਕੈਨੇਡਾ ਦੇ ਡਿਪਟੀ ਫੋਰਨ ਮਿਨਿਸਟਰ ਡੇਵਿਡ ਮੋਰਿਸਨ ਨੇ ਕੈਨੇਡੀਅਨ ਪਾਰਲੀਮੈਂਟ ਦੀ ਪਬਲਿਕ ਸੇਫਟੀ ਅਤੇ ਨੈਸ਼ਨਲ ਸੁਰੱਖਿਆ ਸਾਹਮਣੇ ਟੈਸਟੀਫਾਈ ਕਰਦਿਆਂ ਕਿਹਾ ਹੈ ਕਿ ਕੈਨੇਡਾ ਵਿਚਲੀ ਸਿੱਖਾਂ ਖਿਲਾਫ ਹਿੰਸਾ ਸਿੱਧੇ ਤੌਰ ਤੇ ਭਾਰਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਹੁਕਮਾਂ ਥੱਲੇ ਕੀਤੀ ਜਾ ਰਹੀ ਹੈ। ਸੋ ਜ਼ਾਹਿਰ ਹੈ ਕਿ ਹੁਣ ਮੋਦੀ ਅਮਿਤ ਸ਼ਾਹ ਦੀ ਜਿਹੜੀ ਸਰਕਾਰ ਹੈ ਸਿੱਧੇ ਤੌਰ ਤੇ ਦੋਸ਼ੀਆਂ ਦੇ ਕਟਾਰੇ ਵਿੱਚ ਖੜੀ ਕਰ ਦਿੱਤੀ ਗਈ ਹੈ ਔਰ ਅਸੀਂ ਕੈਨੇਡੀਅਨ ਸਰਕਾਰ ਦਾ ਇਸ ਮਜ਼ਬੂਤ ਸਟੈਂਡ ਲਈ ਧੰਨਵਾਦ ਕਰਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸਾਡੇ ਹਿਊਸਟਨ ਤੋਂ ਵੀਰ ਸਰ ਗੁਰਚਰਨ ਸਿੰਘ ਜੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬੜੇ ਹੀ ਸੋਚਵਾਨ ਬੜੇ ਕਾਮਯਾਬ ਕਾਰੋਬਾਰੀ ਔਰ ਖਾਲਿਸਤਾਨ ਦੇ ਲਈ ਪੂਰਾ ਦਰਦ ਨਹੀਂ ਰੱਖਣ ਵਾਲੇ ਬ੍ਰਾਹਮਣਵਾਦ ਦੇ ਹਰ ਹਥਿਆਰ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ। ਨਵੰਬਰ 84 ਔਰ ਉਹ ਸਾਰੇ ਪੀਰੀਅਡ ਤੋਂ ਜਿਹੜੇ ਵੀਰ ਭੈਣਾਂ ਬਾਈ ਕਨਵਿਕਸ਼ਨ ਇੱਕ ਉਹ ਨੇ ਜਿਹੜੇ ਜਜ਼ਬਾਤੀ ਤੌਰ ਤੇ ਵਕਤੀ ਤੌਰ ਤੇ ਖਾਲਿਸਤਾਨੀ ਬਣੇ ਪਰ ਬਹੁਤ ਥੋੜੇ ਉਹ ਨੇ ਜਿਹੜੇ ਬਾਈ ਕਨਵਿਕਸ਼ਨ ਜਿਨ੍ਹਾਂ ਨੂੰ ਇਸ ਗੱਲ ਦਾ ਬਿਲਕੁਲ ਜਿਹੜੇ ਸਿਸਟਮ ਦੇ ਵਿੱਚ ਰਹੇ ਉਹਨਾਂ ਨੇ ਹਿੰਦੂ ਤਵੀਆਂ ਜਿਨ੍ਹਾਂ ਨੂੰ ਬ੍ਰਾਹਮਣਵਾਦੀ ਕਿਹਾ ਜਾਂਦਾ ਸੀ ਉਹਨਾਂ ਦੇ ਮਾਈਂਡ ਸੈਟ ਨੂੰ ਸਮਝਿਆ। ਉਹਨਾਂ ਦੇ ਨਾਲ ਉਹਨਾਂ ਨੇ ਉਹ ਭਾਵੇਂ ਨੌਕਰੀਆਂ ਕੀਤੀਆਂ ਜਾਂ ਕਾਰੋਬਾਰ ਕੀਤੇ ਤੇ ਉਹਨਾਂ ਨੂੰ ਇਸ ਗੱਲ ਦੀ ਸਮਝ ਆ ਗਈ ਕਿ ਭਾਈ ਬਿਨਾਂ ਖਾਲਿਸਤਾਨ ਤੋਂ ਸਿੱਖ ਮਹਿਫੂਜ਼ ਨਹੀਂ ਹੋ ਸਕਦੇ। 1000 ਸਾਲ ਦੀ ਗੁਲਾਮੀ ਤੋਂ ਬਾਅਦ ਜਿਨ੍ਹਾਂ ਦੇ ਕੋਲ ਪੋਲੀਟੀਕਲ ਪਾਵਰ ਆਈ ਹੈ ਉਹ ਸਿੱਖਾਂ ਨੂੰ ਜਿਹੜੇ ਲਈ ਲਫ਼ਜ਼ ਅੰਗਰੇਜ਼ੀ ਦੇ ਦੋ ਨੇ ਅਸਿਮੀਲੇਟ ਔਰ ਐਨਾਹੀਲੇਟ ਕਿ ਜਾਂ ਸਾਡੇ 'ਚ ਜਜ਼ਬ ਹੋ ਜਾਓ ਹਿੰਦੂਆਂ ਦਾ ਇੱਕ ਆਪਣੇ ਆਪ ਨੂੰ ਫਿਰਕਾ ਮੰਨੋ ਔਰ ਆਪਣਾ ਜਿਹੜਾ ਹੈ ਉਹ ਹਿੰਦੂ ਮੰਨੋ ਨਹੀਂ ਤਾਂ ਅਸੀਂ ਤੁਹਾਨੂੰ ਪੂਰਨ ਤੌਰ ਤੇ ਤਬਾਹ ਕਰ ਦਿਆਂਗੇ। ਐਨਾਹੀਲੇਟ ਹੁੰਦਾ ਡਿਸਟਰੋਏ ਕਰਨਾ ਔਰ ਕੱਲੀ ਇਹ ਗੱਲ ਨਹੀਂ ਹੈ। ਅਸੀਂ ਇਸ ਟੌਪਿਕ ਨੂੰ ਡਿਸਕਸ ਅਜੇ ਨਹੀਂ ਕੀਤਾ ਕਿਉਂਕਿ ਇਹ ਖਬਰਾਂ ਤਾਂ ਆਈਆਂ 2-4 ਦਿਨ ਪਹਿਲਾਂ ਕਿ ਜੀ ਜਿਹੜੀ ਸੈਂਸਸ ਮਰਦਮਸ਼ੁਮਾਰੀ ਹਰ 10 ਸਾਲ ਬਾਅਦ ਹੁੰਦੀ ਹੈ 2021 ਦੇ ਵਿੱਚ ਡਿਊ ਸੀ ਇਹਨਾਂ ਨੇ ਨਹੀਂ ਕਰਵਾਈ ਉਹ 2025 ਦੇ ਵਿੱਚ ਕਰਵਾਉਣ ਜਾ ਰਹੇ ਨੇ।
ਪਰ ਉਹਦੇ 'ਚ ਇੱਕ ਕਲੌਜ਼, ਹਾਲਾਂ ਇਸ ਨੂੰ ਇੱਕ ਅੱਧੇ ਮੀਡੀਆ ਨੇ ਹੀ ਦਿੱਤਾ, ਬਾਕੀਆਂ ਨੇ ਅਜੇ ਉਹਦੀ ਡੀਟੇਲ ਨਹੀਂ ਦਿੱਤੀ, ਕਿ ਇਸ ਵਾਰ ਮਰਦਮਸ਼ੁਮਾਰੀ ਦੇ ਵਿੱਚ ਜਿਹੜੇ ਪੰਥ ਨੇ ਅੱਡ ਅੱਡ, ਉਹ ਵੀ ਜਿਹੜੇ ਨੇ ਐਜ਼ ਏ ਧਰਮ ਰੈਕਗਨਾਈਜ਼ ਹੋਣਗੇ। ਜਦੋਂ ਇਹ ਪੰਥ ਦੀ ਗੱਲ ਕਰਦੇ ਨੇ, ਜ਼ਾਹਰ ਹੈ ਕਿ ਵੀ ਇਹਨਾਂ ਨੇ ਪੰਜਾਬ ਦੇ ਵਿੱਚ ਸਾਰੇ ਰਾਧਾ ਸੁਆਮੀ, ਨਿਰੰਕਾਰੀ, ਸੌਦਾ ਸਾਧ ਔਰ ਇਹ ਸਾਰੇ ਜਿੰਨੇ ਨੇ, ਇਹਨਾਂ ਨੂੰ ਵੀ ਇਹਨਾਂ ਨੇ ਧਰਮ ਦੇ ਖਾਤੇ ਦੀ ਕੈਟਾਗਰੀ 'ਚ ਲਿਆ ਕੇ ਸਾਬਤ ਕਰਨਾ ਹੈ ਕਿ ਭਾਈ ਸਿੱਖਾਂ ਦੀ ਆਬਾਦੀ ਤਾਂ ਬਿਲਕੁਲ ਹੀ ਨਹੀਂ ਰਹੀ। ਔਰ ਇਸੇ ਤਰ੍ਹਾਂ ਬਾਕੀ ਥਾਵਾਂ ਤੇ ਵੀ ਜਿਹੜਾ ਕੋਈ ਗੋਰਖਨਾਥ ਪੰਥ, ਕੋਈ ਗੋਰਖ ਪੰਥ, ਕੋਈ ਲਿੰਗਾਇਤ ਪੰਥ, ਕੋਈ ਦੂਜਾ। ਹੁਣ ਇਹ ਜਿਹੜੀ ਇਸ ਲੈਵਲ ਦੀ ਖੇਡ ਹੈ, ਕਿਉਂਕਿ ਜਦੋਂ ਅਸੀਂ ਜੈਨੋਸਾਈਡ ਦੀ ਗੱਲ ਕਰਦੇ ਹਾਂ, ਨਸਲਕੁਸ਼ੀ, ਔਰ ਮੇਰਾ ਅਕਸਰ ਇਹ ਕਹਿਣਾ ਹੁੰਦਾ ਹੈ ਕਿ ਜੈਨੋਸਾਈਡ ਸਿਰਫ ਫਿਜ਼ੀਕਲ ਨਹੀਂ ਹੈ, ਸਰੀਰਕ, ਕਿ ਵੀ ਉਹਨਾਂ ਨੇ ਸਾਡੇ 1.5 ਲੱਖ 2 ਲੱਖ ਨੌਜਵਾਨ ਮਾਰ ਦਿੱਤੇ ਔਰ ਉਹ ਸਾਰੇ ਦੇ ਨਾਲ ਉਹਨਾਂ ਨੇ ਨਸਲਕੁਸ਼ੀ ਕੀਤੀ ਜਾਂ ਡਰੱਗਸ ਦੇ ਹਵਾਲੇ ਕੀਤਾ। ਜਦੋਂ ਤੁਸੀਂ ਇਕਨੋਮਿਕਲ ਰਿਸੋਰਸ ਖੋਹ ਲੈਂਦੇ ਹੋ, ਬਿਲਕੁਲ, ਜਿਹੜੇ ਐਗਜ਼ਿਸਟਿੰਗ ਨੇ, ਜੋ ਪੰਜਾਬ 'ਚ ਇਸ ਵੇਲੇ ਝੋਨੇ ਦੀ ਬਰਾਮਦ ਨੂੰ ਲੈ ਕੇ ਜੋ ਚੱਲ ਰਹੀ ਹੈ, ਜੋ ਖੇਡ ਹਫਤਾ 2 ਹਫ਼ਤੇ ਚੱਲੀ, ਕਿਵੇਂ ਕਿਸਾਨਾਂ ਨੇ ਜਿਹੜਾ ਉਹ 4 ਘੰਟੇ ਦਾ ਬੰਦ ਆਰਗੇਨਾਈਜ਼ ਕੀਤਾ, ਫਿਰ ਅਮਿਤ ਸ਼ਾਹ ਦੇ ਮਿਨਿਸਟਰ ਆਏ, ਨਹੀਂ ਅਸੀਂ ਸਭ ਖਰੀਦ ਰਹੇ ਹਾਂ, ਹਰ ਦਾਣਾ ਖਰੀਦਿਆ ਜਾਏਗਾ। ਸੋ ਇਹ ਉਹ ਹਾਲਾਤ ਨੇ ਜਿਨ੍ਹਾਂ ਥੱਲੇ ਤੁਹਾਡੀ ਮਾਸ ਮਾਈਗ੍ਰੇਸ਼ਨ ਸ਼ੁਰੂ ਹੋਈ। 2 ਲੱਖ ਤੋਂ ਲੈ ਕੇ 5 ਲੱਖ ਤੱਕ ਸਟੂਡੈਂਟ ਦੇ ਨਾਂ ਥੱਲੇ ਉੱਥੋਂ ਪਲਾਇਨ ਹੋ ਰਿਹਾ, ਮਾਈਗ੍ਰੇਸ਼ਨ ਹੋ ਰਹੀ ਹੈ। ਸੋ ਇਸੇ ਤਰ੍ਹਾਂ ਜਿਹੜਾ ਸਟੈਟਿਸਟੀਕਲ ਜੈਨੋਸਾਈਡ ਹੈ, ਹੁਣ ਕਹਿਣ ਨੂੰ ਜੇ ਤੁਸੀਂ ਕਿਸੇ ਨਾਲ ਵੀ ਜਿਹਨੇ ਸਿਕਲੀਗਰ ਜਾਂ ਵਣਜਾਰਿਆਂ ਸਿੱਖਾਂ ਦੇ ਵਿੱਚ ਕੰਮ ਕੀਤਾ, ਉਹ ਕਹਿਣਗੇ ਜੀ ਉਹਨਾਂ ਦੀ ਆਬਾਦੀ 8 ਕਰੋੜ ਹੈ, 10 ਕਰੋੜ ਹੈ। ਮੈਂ ਕਿਹਾ ਭਾਈ ਦੱਸੋ ਤੁਸੀਂ ਨਜ਼ਰ ਕਿੱਥੇ ਆਉਂਦੀ ਹੈ? ਕਹਿਣ ਨੂੰ ਠੀਕ ਹੈ, ਅਸੀਂ ਵੀ ਮੰਨ ਸਕਦੇ ਹਾਂ ਕਿ ਬਈ ਜ਼ਰੂਰ ਉਹ ਟਰਾਈਬਲ ਹੋਣਗੇ, ਕਿਉਂਕਿ ਉਹਨਾਂ ਨੇ ਸਟੈਟਿਸਟਿਕਲੀ ਉਹਨਾਂ ਨੂੰ ਨਾ ਕਦੇ ਉਹਨਾਂ ਨੇ ਆਣ ਦਿੱਤਾ ਸਿੱਖ ਖਾਨੇ 'ਚ, ਤੇ ਨਾ ਹੀ ਸ਼ਾਇਦ ਉਹਨਾਂ ਤੱਕ ਕਿਸੇ ਨੇ ਪਹੁੰਚ ਕੀਤੀ ਵੀ ਤੁਸੀਂ ਸਿੱਖ ਲਿਖਾਓ। ਜੇ ਲਿਖਾਉਂਦੇ ਵੀ ਹੋਣਗੇ ਤੇ ਲਿਖਣ ਵਾਲੇ ਤਾਂ ਅਲਟੀਮੇਟਲੀ ਉਹੀ ਬੈਠੇ ਨੇ। ਜਿਵੇਂ ਪੰਜਾਬ ਦੇ ਵਿੱਚ ਜਦੋਂ 61 ਦੀ ਮਰਦਮਸ਼ੁਮਾਰੀ ਵੇਲੇ ਹੋਏ, ਜਦੋਂ ਅਨਪੜ੍ਹ ਲੋਕਾਂ ਦੇ ਕੋਲ ਉਹ ਜਾਂਦੇ ਸੀ ਘਰਾਂ 'ਚੋਂ, ਕਹਿੰਦੇ ਸੀ ਬੋਲੀ ਕਿਹੜੀ, ਉਹ ਕਹਿੰਦੇ ਸੀ ਪੰਜਾਬੀ, ਤੇ ਜਿਹੜੇ ਲਿਖਣ ਵਾਲੇ ਨੇ ਉਹ ਜਿਹੜੇ ਲਿਆਂਦੇ ਹੋਏ ਸੀ ਯੂਪੀ ਬਿਹਾਰ ਦੇ ਮਾਸਟਰ ਔਰ ਦੂਜੋ ਹਿੰਦੀ ਲਿਖਦੇ ਸੀ, ਉਹਨਾਂ ਨੇ ਕਿਹੜਾ ਉਹਨੂੰ ਤੂੰ ਚੈੱਕ ਕਰਨਾ। ਸੋ ਇਹ ਵੀ ਜਿਹੜਾ ਸਟੈਟਿਸਟੀਕਲ ਜੈਨੋਸਾਈਡ ਦੀ ਲਾਈਨ, ਉਹ ਵੀਰ ਗੁਰਚਰਨ ਸਿੰਘ ਬਹੁਤ ਸੁਲਝੇ ਹੋਏ ਔਰ ਅਕਸਰ ਜਿਹੜੇ ਇੰਟਰਨੈਸ਼ਨਲ ਪਬਲੀਕੇਸ਼ਨਸ ਨੂੰ ਵੀ ਦੇਖਦੇ ਨੇ, ਕੋਈ ਨਾ ਕੋਈ ਯੂਜ਼ਫੁਲ ਸਟੋਰੀ ਜਿਹੜੀ ਉਹਨਾਂ ਨੂੰ ਲੱਗੇ ਉਹ ਭੇਜ ਦਿੰਦੇ ਨੇ। ਔਰ ਇਸ ਵਾਰ ਵੀ ਬੇਸ਼ੱਕ ਉਹਨਾਂ ਦੀ ਪਿੱਛੇ ਸਿਹਤ ਥੋੜ੍ਹੀ ਢਿੱਲੀ ਵੀ ਰਹੀ, ਲੇਕਿਨ ਜਦੋਂ ਉਹਨਾਂ ਨੂੰ ਹਾਲਾਂ ਲਾਸਟ ਮਿਨਟ ਹੀ ਪਤਾ ਲੱਗਿਆ ਮੇਰੇ ਆਉਣ ਦਾ, ਉਹ ਦੀਵਾਨ 'ਚ ਵੀ ਆਏ ਔਰ ਬੜੀ ਜਿਵੇਂ ਉਹ ਮੁਹੱਬਤ ਕਰਦੇ ਨੇ ਕੌਜ਼ ਦੇ ਨਾਲ ਵੀ, ਸਾਡੇ ਨਾਲ ਵੀ, ਕਿਉਂਕਿ ਉਹਨਾਂ ਨੇ ਜਿਹੜਾ ਲਿਬਰਲੀ ਕੰਟਰੀਬਿਊਟ ਕੀਤਾ, ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਨਾਲ ਦੀ ਨਾਲ ਉਹਨਾਂ ਸਾਰੇ ਵਿਊਅਰਸ ਦਾ ਵੀ, ਕਿਉਂਕਿ ਸਾਡੇ UK ਔਰ ਯੂਰਪ ਟ੍ਰਿਪ ਤੋਂ ਬਾਅਦ ਕਾਫੀ ਵੱਡੀ ਗਿਣਤੀ ਦੇ ਵਿੱਚ ਯੂਰਪ 'ਚੋਂ, UK 'ਚੋਂ ਸਾਡੇ ਨਾਲ ਵਿਊਅਰ ਜੁੜੇ ਨੇ ਔਰ ਆਲਮੋਸਟ ਜਦੋਂ ਤੱਕ ਪ੍ਰੋਗਰਾਮ ਮੁੱਕਦਾ ਕਈ ਵਾਰ 3000 ਤੋਂ ਜ਼ਿਆਦਾ ਜਿਹੜੇ ਨੇ ਉਹ ਲਾਈਵ ਉਹਨੂੰ ਦੇਖ ਰਹੇ ਹੁੰਦੇ ਨੇ। ਸੋ ਬਹੁਤ ਸਾਰਿਆਂ ਦੇ ਕਮੈਂਟ ਵੀ ਹੁੰਦੇ ਨੇ। ਅਸੀਂ ਹਾਲਾਂ ਇੱਕ ਸਟੇਜ ਦੇ ਉੱਤੇ ਕਮੈਂਟ ਉਹਨਾਂ ਦੇ ਪੜ੍ਹਦੇ ਵੀ ਸੀ, ਹੁਣ ਜਿਹੜੇ ਲਾਈਵ ਹੁੰਦੇ ਨੇ ਉਹ ਤਾਂ ਅਸੀਂ ਪੜ੍ਹਦੇ ਹਾਂ, ਲੇਕਿਨ ਜਿਉਂ ਹੀ ਪ੍ਰੋਗਰਾਮ ਖਤਮ ਹੁੰਦਾ ਉਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਨੇ ਉਹਨਾਂ ਦੇ ਉੱਤੇ ਹੁੰਦੇ ਨੇ। ਅਸੀਂ ਸਾਰਿਆਂ ਦਾ ਹੀ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ ਔਰ ਅਸੀਂ ਅਗੇਨ ਅਪੀਲ ਵੀ ਕਰਾਂਗੇ ਕਿ ਸਾਡਾ ਮਕਸਦ TV 84 ਦਾ ਵੀ ਔਰ ਉਸ ਦੇ ਇਹ ਜਿਹੜਾ ਫਲੈਗ ਬੀਰਰ ਪ੍ਰੋਗਰਾਮ ਸੱਚੋ ਸੱਚ ਹੈ, ਉਹ ਕੌਮ ਦੇ ਘਰ ਬਣਾਉਣ ਦੀ ਗੱਲ ਨੂੰ, ਕੌਮੀ ਸਨੇਹ ਨੂੰ ਘਰ ਘਰ ਤੱਕ ਪਹੁੰਚਾਉਣਾ ਹੈ। ਬਹੁਤ ਸਾਰੀਆਂ ਰੈਸਟ੍ਰਿਕਸ਼ਨਸ YouTube ਦੀਆਂ ਨੇ, ਫਾਇਰ ਵਾਲਸ ਖੜੀਆਂ ਕੀਤੀਆਂ ਹੋਈਆਂ ਨੇ ਵਿਦਨ ਇੰਡੀਆ, ਉਹ VPN ਜਾਂ ਦੂਸਰੇ ਰਾਹੀਂ ਕੋਈ ਦੇਖ ਸਕਦਾ ਹੋਏਗਾ, ਬਾਕੀ ਨਹੀਂ ਹੈ। ਲੇਕਿਨ ਜਿਨ੍ਹਾਂ ਦੇ ਕੋਲ ਵੀ ਜੇ 3-4 ਹਜ਼ਾਰ ਬੰਦਾ ਪਹਿਲੇ ਕਾਵਰ ਦੇ ਵਿੱਚ ਇਹ ਸਾਰੇ ਨਾਲ ਜੁੜ ਜਾਂਦਾ ਹੈ ਜਾਂ ਦੇਖਦਾ ਹੈ, ਤੇ ਜੇ ਤੁਹਾਡੇ ਕੋਲ ਆਪਣੀਆਂ ਘਰੇਲੂ ਲਿਸਟਾਂ ਨੇ ਜਿਹਦੇ ਕੋਲ 15, 20, 25 ਜੋ ਤੁਹਾਡੇ WhatsApp ਗਰੁੱਪ ਤੇ ਨੇ ਜਾਂ ਦੂਜੇ, ਉਹਨਾਂ ਨੂੰ ਫਾਰਵਰਡ ਕਰੋ। ਜਦੋਂ ਵੀ ਤੁਸੀਂ ਪ੍ਰੋਗਰਾਮ ਦੇਖਣ ਲੱਗਦੇ ਹੋ ਨਾਲ ਦੀ ਨਾਲ ਉਹਨੂੰ ਲਾਈਕ ਕਰੋ, ਸ਼ੇਅਰ ਕਰੋ। ਇਹਦੇ ਨਾਲ ਤੁਸੀਂ ਜਿਹੜੀ ਫਾਇਰਵਾਲ ਦਾ ਅਸਰ ਹੈ ਉਹਨੂੰ ਵੀ ਤੋੜਦੇ ਹੋ ਔਰ ਮੈਕਸਿਮਮ ਲੋਕਾਂ ਤੱਕ ਇਹ ਪ੍ਰੋਗਰਾਮ ਦੇ ਰਾਹੀਂ ਕੌਮ ਦਾ ਮੈਸੇਜ ਪਹੁੰਚੇ, ਇਹ ਸਾਡਾ ਮਕਸਦ ਹੈ। ਸੋ ਅਸੀਂ ਸਭ ਦਾ ਸਾਂਝੇ ਤੌਰ ਤੇ ਸ਼ੁਕਰੀਆ ਅਦਾ ਕਰਦੇ ਹਾਂ। ਬਹੁਤ ਸਾਰਿਆਂ ਦੇ ਬਹੁਤ ਪਿਆਰੇ ਮੈਸੇਜ ਹੁੰਦੇ ਨੇ, ਇਹ ਮੈਂ ਜ਼ਰੂਰ ਦੱਸਦੇ ਹਾਂ ਕਿ ਤੁਹਾਡੇ ਮੈਂ ਮੈਸੇਜ ਜ਼ਰੂਰ ਪੜ੍ਹਦਾ ਜਿਹੜੇ ਵੀ ਪਿਛਲੇ 24 ਘੰਟੇ 'ਚ ਆਏ ਹੁੰਦੇ ਨੇ ਪ੍ਰੋਗਰਾਮ 'ਚ ਆਉਣ ਤੋਂ ਪਹਿਲਾਂ, ਤਾਂ ਕਿ ਉਹਦੇ ਲਈ ਕਈ ਵਾਰ ਲਿਖਣ ਵੇਲੇ ਕੋਈ ਸਪੈਲਿੰਗ ਮਿਸਟੇਕ ਵੀ ਹੁੰਦੀ ਹੈ ਹੈਡਲਾਈਨ 'ਚ, ਉਹ ਵੀ ਸਾਡੇ ਵਿਊਅਰ ਜਿਹੜੇ ਨੇ ਉਹ ਕਰੈਕਟ ਕਰਵਾਉਂਦੇ ਨੇ। ਅਸੀਂ ਆਪਣੀ ਫਿਰ
ਟੈਕਨੀਕਲ ਟੀਮ ਤੱਕ ਉਹਨਾਂ ਦਾ ਮੈਸੇਜ ਵੀ ਪਹੁੰਚਾਉਂਦੇ ਆ। ਸੋ ਸਾਡੇ ਕੋਲ ਕੋਈ ਵੱਡੀਆਂ ਰਿਸਰਚ ਟੀਮਾਂ ਨਹੀਂ ਨੇ। ਹੁਣ ਮੈਂ ਦੇਖਦਾ ਵੀ ਈਵਨ ਜਿਹੜੇ ਪਾਕਿਸਤਾਨ ਦੇ ਉੱਥੋਂ ਇੱਥੇ ਆ ਕੇ ਬੈਠੇ ਯੂਟਿਊਬਰ ਜਾਂ ਦੂਜੇ ਨੇ, ਉਹਨਾਂ ਦੀਆਂ ਵੀ ਆਪਣੀਆਂ 2-2 4-4 ਬੰਦਿਆਂ ਦੀਆਂ ਰਿਸਰਚ ਟੀਮਸ ਨੇ। ਸੋ ਸਾਡੇ ਕੋਲ ਤਾਂ ਜਾਂ ਜੋ ਵੀ ਸਾਧਨ ਹੈ ਸਾਡੇ ਵਿਊਅਰ ਹੀ ਨੇ। ਔਰ ਅਸੀਂ ਇਹ ਅਪੀਲ ਵੀ ਕਰਾਂਗੇ ਕਿ ਭਾਈ ਜਿਹੜੀ ਕਹਾਣੀ ਤੁਹਾਨੂੰ ਦਿਲਚਸਪ ਲੱਗਦੀ ਹੈ, ਜਿਹੜਾ ਤੁਹਾਨੂੰ ਲੱਗਦਾ ਹੈ ਕਿ ਭਾਈ ਇਹ ਸਿੱਖ ਨੁਕਤਾ ਨਿਗਾਹ ਤੋਂ ਇਸ ਦੀ ਚਰਚਾ ਹੋਣੀ ਚਾਹੀਦੀ ਆ, ਉਹ ਤੁਸੀਂ ਸਾਨੂੰ ਭੇਜੋ। ਮੋਸਟ ਵੈਲਕਮ ਅਸੀਂ ਕਰਦੇ। ਗੱਲ ਜਿਵੇਂ ਜਦੋਂ ਅੱਜ ਇਹ ਖਬਰ ਚੱਲ ਰਹੀ ਸੀ CBC ਦੇ ਉੱਤੇ ਵੀ ਔਰ ਬਲੂਮਬਰਗ ਨੇ ਵੀ ਇਹਨੂੰ ਕਵਰ ਕੀਤਾ, ਤੇ ਇੱਕ ਵੀਰ ਦੀ ਕਾਲ ਆਈ, ਉਹ ਕਹਿੰਦਾ ਜੀ ਜਸਟਿਨ ਟਰੂਡੋ ਤਾਂ ਕਮਾਲ ਕਰੀ ਜਾਂਦਾ। ਤੇ ਮੈਂ ਕਿਹਾ ਜੀ ਗੱਲ ਇਹ ਹੈ ਕਿ ਵੀ ਇਸ ਦੇ ਉੱਤੇ ਔਰ ਇਵੇਂ ਹੀ ਸੰਤੋਖ ਸਿੰਘ ਭਾਊ ਜੀ ਨਾਲ ਵੀ ਗੱਲ ਹੋ ਰਹੀ ਸੀ, ਤੇ ਮੈਂ ਉਹਨਾਂ ਦੀ ਨਜ਼ਮਾਂ ਦੀ ਤਾਰੀਫ ਕਰਦਿਆਂ ਇਹ ਕਿਹਾ ਤੇ ਉਹ ਕਹਿੰਦਾ ਵੀ ਮੈਂ ਸੋਚਦਾ ਵੀ ਇੱਕ ਹੁਣ ਮੈਂ ਜਸਟਿਨ ਟਰੂਡੋ ਦਾ ਵੀ ਨਜ਼ਮ ਲਿਖਾਂ। ਮੈਂ ਕਿਹਾ ਜੀ ਇਹ ਬੜਾ ਜ਼ਰੂਰੀ ਹੈ ਜਿਹੜਾ ਕੰਮ ਜਸਟਿਨ ਟਰੂਡੋ ਨੇ ਕਰ ਦਿੱਤਾ ਹੈ ਸਾਡੇ ਲਈ। ਔਰ ਮੈਂ ਕਿਹਾ ਜੇ ਈਵਨ ਜਗਮੀਤ ਸਿੰਘ ਵੀ ਪ੍ਰਾਈਮ ਮਿਨਿਸਟਰ ਹੁੰਦਾ ਤੇ ਉਹ ਵੀ ਇਵੇਂ ਨਹੀਂ ਸੀ ਕਰ ਸਕਦਾ, ਕਿਉਂਕਿ ਜਦੋਂ ਕੋਈ ਮਾਈਨੋਰਿਟੀ ਚੋਂ ਬਣਦਾ ਉਹਨੂੰ ਤਾਂ ਹਮੇਸ਼ਾ ਮੈਜੋਰਿਟੀ ਦਾ ਹੀ ਫਿਕਰ ਰਹਿੰਦਾ ਹੈ ਕਿ ਵੀ ਇਹ ਨਾ ਹੋਏ ਕਿ ਵੀ ਇਹ ਲੱਗੇ ਕਿ ਸਾਡਾ ਐਟੀਟਿਊਡ ਪਾਰਟੀਸਨ ਹੈ। ਔਰ ਜਿਸ ਸਿਸਟਮੈਟਿਕ ਅੰਦਾਜ਼ 'ਚ ਪਹਿਲਾਂ ਤਾਂ ਜਿਵੇਂ ਇਹਨਾਂ ਨੇ ਇੰਡੀਅਨ ਮੀਡੀਆ ਨੇ ਔਰ ਇੰਡੀਅਨ ਸਿਸਟਮ ਨੇ ਰਿਡੀਕਿਊਲ ਕੀਤਾ, ਕਰੈਕਟਰ ਅਸੈਸੀਨੇਸ਼ਨ ਕੀਤੀ ਔਰ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਜਿਵੇਂ ਨੀਂਦ 'ਚੋਂ ਉੱਠ ਕੇ ਜਸਟਿਨ ਟਰੂਡੋ ਨੇ ਜਿਹੜਾ ਉਹ 18 ਸਤੰਬਰ ਨੂੰ ਪਾਰਲੀਮੈਂਟ ਦੇ ਵਿੱਚ ਭਾਰਤ ਨੂੰ ਦੋਸ਼ ਦੇ ਦਿੱਤਾ। ਨਹੀਂ, ਬਿਲਕੁਲ ਸਟੀਕ ਜਾਣਕਾਰੀ ਜਿਹੜੀ ਉਹਨਾਂ ਨੇ RCMP ਰਾਹੀਂ ਵੀ ਕਲੈਕਟ ਕੀਤੀ, ਸੀਸਸ ਜ਼ਾਹਰ ਹੈ ਔਰ ਅਮਰੀਕਨ ਮੇਨ ਇਨਪੁਟ, ਔਰ ਕੱਲੀ ਇਹ ਇੰਟੈਲੀਜੈਂਸ ਗੈਦਰਿੰਗ ਨਹੀਂ, ਈਵਨ ਸਿਗਨਲਿੰਗ ਜਿਹੜਾ ਜਿਹਦੇ ਰਾਹੀਂ ਉਹਨਾਂ ਨੇ ਕੀਤਾ। ਔਰ ਇਹ ਜਾਣਕਾਰੀ ਸਿਰਫ ਪਹਿਲਾਂ ਤਾਂ ਲੱਗਦਾ ਸੀ ਕਿ ਵੀ ਵਿਦਨ ਜਿਹੜੇ ਇਹਨਾਂ ਨੇ ਗੈਂਗਸਟਰ ਹਾਇਰ ਕੀਤੇ ਲਿਆਂਦੇ ਉਹਨਾਂ ਨੂੰ ਜਿਹੜੀਆਂ ਸਪਾਰੀ ਜਾਂ ਦਿੱਤਾ ਕਿਲਿੰਗ ਦੇ ਲਈ ਜੋ ਵੀ ਉਸ ਦੇ ਉੱਤੇ ਹੀ ਜਾਣਕਾਰੀ ਹੈ। ਫਿਰ ਇਹ ਲੱਗਾ ਕਿ ਵੀ ਇਹਨਾਂ ਦੀ ਪਹੁੰਚ ਇਸ ਲੈਵਲ ਤੇ ਹੈ ਕਿ ਵੀ ਇਹਨਾਂ ਨੇ ਜਦੋਂ ਇਹਨਾਂ ਦੇ ਹਾਈ ਕਮਿਸ਼ਨ ਜਾਂ ਕੌਂਸੂਲੇਟਸ ਦੇ ਬੰਦੇ ਇੱਕ ਦੂਜੇ ਨਾਲ ਕਮਿਊਨੀਕੇਟ ਕਰ ਰਹੇ ਸੀ ਜਾਂ ਪਲਾਨ ਕਰ ਰਹੇ ਸੀ, ਉਹਨੂੰ ਉਹਨਾਂ ਦੀ ਸਰਵੇ ਟੀਮਸ ਨੇ ਜਾਂ ਉਹਨਾਂ ਦੀਆਂ ਇੰਟੈਲੀਜੈਂਸ ਟੀਮਸ ਨੇ ਕੀਤਾ। ਪਰ ਹੁਣ ਤਾਂ ਇਹਨਾਂ ਦੀ ਇਹ ਕਮਾਲ ਇਸ ਲੈਵਲ ਤੇ ਹੈ ਕਿ ਬਈ ਉਹਨਾਂ ਨੇ ਹੋਮ ਮਿਨਿਸਟਰ ਅਮਿਤ ਸ਼ਾਹ ਜਿਹੜਾ ਸਿੱਧੇ ਤੌਰ ਦੇ ਉੱਤੇ ਡਾਇਰੈਕਟ ਕਰ ਰਿਹਾ ਜੋ ਕੈਨੇਡਾ ਦੇ ਵਿੱਚ ਸਿੱਖਾਂ ਦੇ ਖਿਲਾਫ ਵਾਇਲੈਂਸ, ਉਹ ਹਿੰਸਾ ਹੋਏ ਜਿਹਨੂੰ ਹੋਮਿਸਾਈਡ ਅਸੀਂ ਕਹਿੰਦੇ ਹਾਂ, ਉਹ ਫਰੋਤੀਆਂ ਹੋਣ, ਗੈਂਗਸਟਰ ਪਾਰਟ ਹੋਏ, ਉਹ ਸਿੱਧੇ ਤੌਰ ਤੇ ਅਮਿਤ ਸ਼ਾਹ ਨੂੰ ਜਿਹੜਾ ਉਸ ਦੀ ਜਾਣਕਾਰੀ ਵੀ ਇਹਨਾਂ ਨੇ ਜਿਹੜੀ ਹੈ ਉਹ ਮੁਹੱਈਆ ਕੀਤੀ ਜਾਂ ਕੋਰਟ ਦੇ ਵਿੱਚ ਆਏਗੀ ਡੀਟੇਲ ਦੇ ਵਿੱਚ। ਪਰ ਜਿਸ ਗੱਲ ਦਾ ਇੰਕਸ਼ਾਫ 14 ਅਕਤੂਬਰ ਦੀ ਜਿਹੜੀ ਪ੍ਰੈਸ ਕਾਨਫਰੰਸ ਜਿਹਦੇ 'ਚ ਸੀਸਸ ਦੇ ਡਾਇਰੈਕਟਰ ਔਰ ਫੋਰਨ ਮਿਨਿਸਟਰ ਔਰ ਜਸਟਿਨ ਟਰੂਡੋ ਥੈਂਕਸ ਗਿਵਿੰਗ ਵਾਲੇ ਦਿਨ ਜੋ ਉਹਨਾਂ ਨੇ ਇੰਕਸ਼ਾਫ ਕੀਤੇ ਸੀ, ਵਾਸ਼ਿੰਗਟਨ ਪੋਸਟ ਨੇ ਆਪਣੀ ਸਟੋਰੀ ਬ੍ਰੇਕ ਕੀਤੀ ਸੀ ਕਿ ਜੀ ਇਸ ਦੇ ਲਈ ਜਿਹੜਾ ਕਿੰਗ ਪਿਨ ਹੈ ਜਿਹਦੇ ਹੁਕਮਾਂ ਥੱਲੇ ਹੋਇਆ ਅਮਿਤ ਸ਼ਾਹ ਹੈ ਭਾਰਤ ਦਾ ਹੋਮ ਮਿਨਿਸਟਰ, ਪਰ ਇਹਨੂੰ ਕੈਨੇਡਾ ਨੇ ਕੋਈ ਨਾ ਨਕਾਰਿਆ ਸੀ ਤੇ ਨਾ ਇਸ ਨੂੰ ਉਹਨਾਂ ਨੇ ਵੈਰੀਫਾਈ ਕੀਤਾ ਸੀ। ਹੁਣ ਜਿਹੜੀਆਂ ਡੈਮੋਕ੍ਰੇਸੀਜ਼ ਨੇ ਜਾਂ ਲੋਕਤੰਤਰ ਨੇ, ਜਿਵੇਂ ਅਸੀਂ ਗੱਲ ਕਰਦੇ ਹਾਂ ਕਿ ਵੀ ਈਵਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਦੀ ਜਿਵੇਂ ਬੜੀ ਡਰੈਡਡ ਖੁਫੀਆ ਏਜੰਸੀ CIA ਹੈ, ਲੇਕਿਨ ਜਾਂ ਉਹਨਾਂ ਦੀ UK ਵਾਲਿਆਂ ਦੀ MI6 ਹੈ, ਲੇਕਿਨ ਇਹਨਾਂ ਸਾਰਿਆਂ ਦੇ ਉੱਤੇ ਕੁੰਡਾ ਹੈ ਔਰ ਉਹ ਕੁੰਡਾ ਸੈਨੇਟ ਮੈਂਬਰ ਪਾਰਲੀਮੈਂਟੇਰੀਅਨਸ, ਉਹਨਾਂ ਦੀਆਂ ਜਿਹੜੀਆਂ ਨੈਸ਼ਨਲ ਸੇਫਟੀ ਕਮੇਟੀਜ਼ ਨੇ ਉਹਨਾਂ ਦੇ ਸਾਹਮਣੇ ਉਹਨਾਂ ਨੂੰ ਜਿਹੜਾ ਉਹ ਟੈਸਟੀਫਾਈ ਕਰਨਾ ਪੈਂਦਾ ਹੈ, ਉਹਨਾਂ ਦਾ ਬਜਟ ਕੀ ਹੋਏਗਾ, ਉਹਨਾਂ ਦੀ ਫੇਲਿੰਗ ਕਿੱਥੇ ਲਾਈ ਕਰਦੀ ਹੈ। ਹੁਣ ਜੇ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਦੇ ਉੱਤੇ ਪਹਿਲਾ ਅਟੈਂਪਟ ਜਿਹੜਾ ਪੈਨਸਿਲਵੇਨੀਆ ਦੇ ਵਿੱਚ ਐਡਰੈਸ ਕਰਦਿਆਂ ਹੋਇਆ, ਵਿਦਿਨ ਏ ਵੀਕ ਜਿਹੜੀ ਨੈਸ਼ਨਲ ਸਿਕਿਉਰਿਟੀ ਦੀ ਉਹ ਸਾਰੇ ਦੀ VIP ਸਿਕਿਉਰਿਟੀ ਦੇ ਇੰਚਾਰਜ ਸੀ ਉਹਨੂੰ ਰਿਜ਼ਾਈਨ ਕਰਨਾ ਪਿਆ। ਹਾਲਾਂਕਿ ਸਰਕਾਰ ਬਾਈਡਨ ਦੀ ਸੀ। ਸੋ ਮਤਲਬ ਇਹ ਹੈ ਕਿ ਵੀ ਭਾਵੇਂ ਗਰਾਊਂਡ ਲੈਵਲ ਤੇ ਉਹਨਾਂ ਦੇ ਆਪਰੇਟਿਵ ਕੀ ਕਰਦੇ ਨੇ ਜਾਂ ਅੰਡਰ ਕਵਰ ਏਜੰਟ ਉਹਨਾਂ ਦੇ ਕੋਵਰਟ ਆਪਰੇਸ਼ਨ ਵੀ ਕਰਦੇ ਨੇ CIA ਦੇ ਔਰ ਦੂਸਰੇ, ਲੇਕਿਨ ਅਕਾਊਂਟੇਬਿਲਿਟੀ ਹੈ, ਅਨਸਟੇਬਿਲਿਟੀ ਹੈ। ਇਸੇ ਤਰ੍ਹਾਂ ਜਿਹੜਾ ਕੈਨੇਡਾ ਦਾ ਸਿਸਟਮ ਜਿਹੜਾ ਜਿਉਂ-ਜਿਉਂ ਹੁਣ ਇਹਨਾਂ ਦੀ ਇੰਟੈਲੀਜੈਂਸ ਸ਼ੇਅਰਿੰਗ ਔਰ ਦੂਸਰੀ
ਪੋਲੀਟੀਕਲ ਬਰੀਫਿੰਗ ਔਰ ਅਦਰਵਾਈਜ਼ ਚੱਲ ਰਿਹਾ। ਮੈਨੂੰ ਵੀ ਹੁਣ ਬਹੁਤ ਕੁਝ ਚੀਜ਼ਾਂ ਸਮਝ ਆਉਣੀਆਂ ਸ਼ੁਰੂ ਹੋਈਆਂ ਨੇ ਅੱਛਾ ਕਿ ਇੱਥੇ ਐਵੇਂ ਨਹੀਂ ਹੈ ਕਿ ਵੀ ਤੁਸੀਂ ਚਾਰਜ ਲਾ ਦਿਓ ਔਰ ਉਸ ਤੋਂ ਬਾਅਦ ਤੁਸੀਂ ਐਸਕੇਪ ਕਰ ਜਾਓ ਉਹਦਾ ਪੋਲੀਟੀਕਲ ਨਾ। ਪੂਰੀਆਂ ਇਨਵੈਸਟੀਗੇਟਿਵ ਜੇ ਇਹ ਆਇਆ ਕਿ ਭਾਈ ਪਿਛਲੀਆਂ ਚੋਣਾਂ ਵੇਲੇ ਵੀ, ਉਸ ਤੋਂ ਪਹਿਲੀਆਂ ਚੋਣਾਂ ਵੇਲੇ ਵੀ ਔਰ ਕੰਜ਼ਰਵੇਟਿਵ ਪਾਰਟੀ ਔਰ ਦੂਜਿਆਂ ਦੀਆਂ ਚੋਣਾਂ ਵੇਲੇ ਵੀ ਚਾਈਨਾ ਨੇ ਇੰਟਰਫੀਅਰ ਕਰਨ ਦੀ ਕੋਸ਼ਿਸ਼ ਕੀਤੀ ਕੈਨੇਡਾ 'ਚ, ਇੰਡੀਆ ਨੇ ਕੀਤੀ ਜਾਂ ਈਰਾਨ ਦੇ ਹਵਾਲੇ ਨਾਲ ਵੀ ਸੀ, ਉਸ ਦੇ ਉੱਤੇ ਫਿਰ ਪੂਰੀ ਇਨਵੈਸਟੀਗੇਟਿਵ ਕਮੇਟੀ ਬੈਠੀ। ਉਸ ਦੇ ਸਾਹਮਣੇ ਜਿਹੜੇ ਵੀ ਸੀ ਉਹਨਾਂ ਨੇ ਦੂਸਰਿਆਂ ਨੂੰ ਵੀ ਮੌਕਾ ਦਿੱਤਾ, ਜਿਵੇਂ ਵਰਲਡ ਸਿੱਖ ਆਰਗੇਨਾਈਜੇਸ਼ਨ ਔਰ ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ, ਉਹਨਾਂ ਦੇ ਨੁਮਾਇੰਦਿਆਂ ਨੇ ਵੀ। ਔਰ ਉਸ ਕਮੇਟੀ ਦੇ ਸਾਹਮਣੇ ਆ ਕੇ ਉਹਨਾਂ ਦਾ ਸੀਸਸ ਦਾ ਹੈਡ ਇੰਟੈਲੀਜੈਂਸ ਏਜੰਸੀ ਦਾ ਵੀ ਜਿਹੜਾ ਟੈਸਟੀਫਾਈ ਕਰਦਾ ਹੈ, ਉਹਨਾਂ ਦੀ ਫੋਰਨ ਮਿਨਿਸਟਰੀ ਵੀ ਕਰਦੀ ਹੈ, ਔਰ ਈਵਨ ਜਸਟਿਨ ਟਰੂਡੋ ਆ ਕੇ ਜਿਹੜਾ ਉਸ ਕਮੇਟੀ ਦੇ ਸਾਹਮਣੇ 14 ਨੂੰ ਉਹ ਪ੍ਰੈਸ ਰਿਲੀਜ਼ ਹੋ, ਸ਼ਾਇਦ 16 ਜਾਂ 17 ਨੂੰ ਸੀ, ਆ ਕੇ ਜਿਹੜਾ ਉਹ ਟੈਸਟੀਫਾਈ ਕਰਦਾ। ਔਰ ਜਿਵੇਂ ਜਿਹੜੀ ਗੁਰਦੁਆਰਾ ਕੌਂਸਲ ਜਾਂ ਵਰਲਡ ਸਿੱਖ ਕੌਂਸਲ, ਵਰਲਡ ਸਿੱਖ ਆਰਗੇਨਾਈਜੇਸ਼ਨ, ਉਹ ਵੀ ਉਹਨੂੰ ਸਵਾਲ ਕਰਦੇ ਨੇ ਔਰ ਫੁੱਲ ਪਬਲਿਕ ਗਲੇਅਰ ਦੇ ਵਿੱਚ ਹੁੰਦਾ, ਉਹਦੇ ਪੂਰੇ ਡਾਕੂਮੈਂਟ ਰਿਕਾਰਡ ਅਵੇਲੇਬਲ ਨੇ ਕਿ ਵੀ ਤੁਸੀਂ ਕੱਲ ਨੂੰ ਕਿਤੇ ਵੀ ਮੁੱਕਰ ਨਹੀਂ ਸਕਦੇ ਵੀ ਤੁਸੀਂ ਇਹ ਕਿਹਾ ਇਹ ਨਹੀਂ ਕਿਹਾ। ਬਿਲਕੁਲ। ਹੁਣ ਜੇ 14 ਅਕਤੂਬਰ ਨੂੰ ਸੀਸਸ ਨੇ, ਫੋਰਨ ਮਿਨਿਸਟਰ ਨੇ ਔਰ ਜਸਟਿਨ ਟਰੂਡੋ ਨੇ ਸਿੱਧੇ ਤੌਰ ਦੇ ਉੱਤੇ ਇਸ ਚਾਰਜ ਨੂੰ ਅੱਗੇ ਤੋਰਿਆ, ਜੋ ਉਹਨਾਂ ਨੇ ਪਹਿਲਾਂ ਕਿਹਾ ਸੀ ਕਿ ਭਾਈ ਇਹ ਜਿਹੜੇ 6 ਨੇ ਉਹਨਾਂ ਦੇ ਡਿਪਲੋਮੈਟ, ਜਿਨ੍ਹਾਂ ਦੇ ਵਿੱਚ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਵੀ ਸ਼ਾਮਲ ਹੈ, ਇਹ ਸਿੱਧੇ ਤੌਰ ਦੇ ਉੱਤੇ ਇਨਵੋਲਵ ਨੇ। ਫਿਰ ਸੀਸਸ ਦੇ ਹੈੱਡ ਜਿਹੜਾ ਡਾਇਰੈਕਟਰ ਹੈ ਉਹ ਟੈਸਟੀਫਾਈ ਕਰਦਾ ਵੀ ਜਦੋਂ ਦਾ ਇਹਨਾਂ ਨੂੰ ਕੱਢਿਆ, ਬਿਲਕੁਲ, ਕੈਨੇਡੀਅਨ ਸਿਟੀਜ਼ਨ ਮੋਰ ਸੇਫ ਨੇ। ਹੁਣ ਗੱਲ ਇੱਥੇ ਨਹੀਂ ਮੁੱਕੀ। ਉਹਨਾਂ ਦੀ ਜੋ ਕੁਝ ਵੀ ਸਾਹਮਣੇ ਇੰਟੈਲੀਜੈਂਸ ਦੇ ਹਵਾਲੇ ਨਾਲ ਆ ਰਿਹਾ ਹੈ, ਇਹਨਾਂ ਦੀ ਜਿਹੜੀ ਮੇਨ ਬਾਡੀ ਜਿਹਦੇ 'ਚ ਕਿ ਜ਼ਾਹਰ ਹੈ ਕਿ ਆਪੋਜੀਸ਼ਨ ਦੇ ਜਿਹੜੇ MP ਵੀ ਬੈਠੇ ਨੇ, ਕੰਜ਼ਰਵੇਟਿਵ ਪਾਰਟੀ ਹੈ, NDP ਹੈ, ਜਿਸ ਬਾਡੀ ਨੂੰ ਇਹ ਪਬਲਿਕ ਸੇਫਟੀ ਐਂਡ ਨੈਸ਼ਨਲ ਸਿਕਿਉਰਿਟੀ ਕਮੇਟੀ ਕਹਿੰਦੇ ਨੇ। ਹੁਣ ਇਸ ਪਬਲਿਕ ਸੇਫਟੀ ਤੇ ਨੈਸ਼ਨਲ ਸਿਕਿਉਰਿਟੀ ਕਮੇਟੀ ਦੇ ਸਾਹਮਣੇ ਡਿਪਟੀ ਫੋਰਨ ਮਿਨਿਸਟਰ ਡੇਵਿਡ ਮੋਰਿਸਨ ਉਸਨੇ ਟੈਸਟੀਫਾਈ ਕੀਤਾ। ਹੁਣ ਟੈਸਟੀਫਿਕੇਸ਼ਨ ਡਾਕੂਮੈਂਟੇਸ਼ਨ ਦਾ ਉਹੀ ਹੈ ਜੋ 14 ਅਕਤੂਬਰ ਨੂੰ ਜਿਸ ਦੀ ਉਹਨਾਂ ਨੇ ਗੱਲ ਕੀਤੀ, ਜਾਂ ਉਹਨਾਂ ਦੇ ਸੀਸਸ ਦੇ ਹੈੱਡ ਨੇ ਜਿਹੜੀ ਗੱਲ ਕਹੀ ਕਿ ਵੀ ਅਲਟੀਮੇਟਲੀ ਅਸੀਂ ਬਹੁਤ ਸਾਰੀ ਐਵੀਡੈਂਸ ਹੈ। ਉਹਨਾਂ ਨੇ ਕਿਹਾ ਵੀ ਕੱਲੀ ਇਹ ਇੰਟੈਲੀਜੈਂਸ ਸ਼ੇਅਰਿੰਗ ਨਹੀਂ ਹੈ, ਕੰਕਰੀਟ ਐਵੀਡੈਂਸ ਹੈ ਜਿਹੜੀ ਅਸੀਂ ਟਰਾਇਲ ਦੇ ਵੇਲੇ ਕੋਰਟ ਦੇ ਵਿੱਚ ਪੇਸ਼ ਕਰਾਂਗੇ। ਪਰ ਅੱਜ ਜਿਹੜੀ ਦਿਲਚਸਪ ਗੱਲ ਜਿਹੜੀ ਅਮਿਤ ਸ਼ਾਹ ਦੇ ਹਵਾਲੇ ਨਾਲ ਹੈ, ਜਿਹੜੀ ਲੀਕ ਵਾਸ਼ਿੰਗਟਨ ਪੋਸਟ ਨੇ ਕੀਤੀ ਸੀ, ਔਰ ਜਦੋਂ ਅੱਜ ਇਹ ਟੈਸਟੀਫਿਕੇਸ਼ਨ ਹੋਈ ਤੇ ਇਹ ਸਾਹਮਣੇ ਆਇਆ ਕਿ ਵੀ ਇਹ ਜਿਹੜੀ ਅਮਿਤ ਸ਼ਾਹ ਦੀ ਇਨਵੋਲਵਮੈਂਟ ਹੈ ਸਾਰੀਆਂ ਕਿਲਿੰਗਸ, ਇਹਦੀ ਬਰੀਫਿੰਗ ਆਲਰੇਡੀ, ਇਹ ਨਹੀਂ ਹੈ ਵੀ ਕੈਨੇਡੀਅਨ ਸੋਰਸਿਸ ਨੇ ਉਹਨਾਂ ਨੂੰ ਲੀਕ ਕੀਤਾ, ਆਲਰੇਡੀ ਅਮਰੀਕਨ ਐਡਮਿਨਿਸਟ੍ਰੇਸ਼ਨ ਰਾਹੀਂ ਜਾਂ ਅਮਰੀਕਨ ਏਜੰਸੀਆਂ ਰਾਹੀਂ ਵਾਸ਼ਿੰਗਟਨ ਪੋਸਟ ਦੇ ਕੋਲ ਸੀ। ਇਸ ਲਈ ਵਾਸ਼ਿੰਗਟਨ ਪੋਸਟ ਨੇ ਅਮਿਤ ਸ਼ਾਹ ਦਾ ਨਾਂ ਡ੍ਰੌਪ ਕੀਤਾ। ਹੁਣ ਅੱਜ ਜਿਹੜੀ ਹੀਅਰਿੰਗ ਹੁੰਦੀ ਹੈ ਔਰ ਇਸ ਦੇ ਉੱਤੇ CBC ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਦੀ ਹੈਡਲਾਈਨ ਨਿਊਜ਼ ਉਹਨਾਂ ਨੇ ਲਾਈ ਹੈ, ਮੈਂਬਰ ਆਫ ਮੋਦੀਜ਼ ਇਨਰ ਸਰਕਲ ਬਿਹਾਈਂਡ ਕੈਨੇਡੀਅਨ ਕ੍ਰਿਮੀਨਲ ਪਲਾਟ, official says Mounties have alleged India is involved in widespread crimes in Canada including murder and intimidation। और उदे थल्ले पूरी अमित शाह की फोटो लगी हुई है और उदे थल्ले फिर कैप्शन है Indian Home Minister Amit Shah gestures as he arrives at the Parliament in New Delhi on March 2, 2020। ਇਹ ਉਹਨਾਂ ਦੀ AFP ਜਾਂ ਗੈਟੀ ਇਮੇजेस ਦੀ ਜਿਵੇਂ ਫਾਈਲ ਪਿਕਚਰ ਹੁੰਦੀ ਹੈ। ਸੋ ਮਤਲਬ ਇਹ ਹੈ ਕਿ ਵੀ ਇਹ ਕਲੀਅਰਲੀ ਅੱਜ ਸਾਹਮਣੇ ਆ ਗਿਆ ਕਿ ਜੋ ਕੈਨੇਡਾ ਦੇ ਵਿੱਚ ਹੋਇਆ ਉਸ ਦੇ ਲਈ ਸਿੱਧੇ ਤੌਰ ਤੇ ਅਮਿਤ ਸ਼ਾਹ ਇਨਵੋਲਵ ਹੈ। ਔਰ ਇਹ ਇਸ ਦੇ ਉੱਤੇ ਜਿਹੜਾ ਉਹਨਾਂ ਨੇ ਡੇਵਿਡ ਮੋਰਿਸਨ ਜਿਹੜੇ ਡਿਪਟੀ ਫੋਰਨ ਮਿਨਿਸਟਰ ਨੇ, ਡਿਪਟੀ ਮਿਨਿਸਟਰ ਆਫ ਫੋਰਨ ਅਫੇਅਰਸ, ਉਹਨਾਂ ਨੇ ਟੈਸਟੀਫਾਈ ਕੀਤਾ। ਔਰ ਬਾਕੀ ਸੀਨੀਅਰ ਆਫੀਸ਼ੀਅਲਸ ਨੇ ਵੀ ਅੱਜ ਜੋ MPs ਦੇ ਸਾਹਮਣੇ ਆਏ, ਜਿਹੜੇ ਪਬਲਿਕ ਸੇਫਟੀ ਐਂਡ ਨੈਸ਼ਨਲ ਸਿਕਿਉਰਿਟੀ ਕਮੇਟੀ ਦੀ ਹੀਅਰਿੰਗ ਹੈ, ਔਰ ਇਹ ਉਹਦੇ ਜਿਹੜੇ MP ਨੇ ਉਹਨਾਂ ਨੂੰ ਸਵਾਲ ਪੁੱਛ ਰਹੇ ਨੇ ਕਿ ਵੀ ਜਿਹੜਾ RCMP ਨੇ ਸ਼ੌਕਿੰਗ ਕਲੇਮ 2 ਹਫ਼ਤੇ ਪਹਿਲਾਂ ਕੀਤਾ 14 ਅਕਤੂਬਰ ਨੂੰ ਕਿ ਇੰਡੀਅਨ ਗਵਰਨਮੈਂਟ ਔਰ ਉਹਨਾਂ ਦੇ ਏਜੰਟ ਜਿਹੜੇ ਨੇ ਕੰਪਲੀਸਿਟ ਨੇ ਵਾਈਡ ਸਪਰੈਡ ਕ੍ਰਾਈਮ ਜਿਹੜੇ ਕੈਨੇਡਾ 'ਚ ਹੋਏ। ਔਰ ਇਸ ਦੇ ਵਿੱਚ ਕੰਜ਼ਰਵੇਟਿਵ MP ਰੈਕਵਲ ਡੈਂਚੋ ਜਿਹੜਾ ਪਾਰਟੀ ਦਾ ਪਬਲਿਕ ਸੇਫਟੀ ਕ੍ਰਿਟਿਕ ਹੈ, ਕਿਉਂਕਿ ਜਿਵੇਂ UK ਦੇ ਵਿੱਚ ਸ਼ੈਡੋ ਗਵਰਨਮੈਂਟ ਹੁੰਦੀ ਹੈ,
ਇੱਥੇ ਵੀ ਪੈਰਲਲ ਉਸ ਟਾਈਪ ਦਾ ਹੁੰਦਾ ਹੈ ਕਿ ਵੀ ਜੇ ਪਬਲਿਕ ਸੇਫਟੀ ਕਮੇਟੀ ਸਰਕਾਰ ਨੇ ਬਣਾਈ ਹੈ ਤੇ ਉਹਦੇ ਚ ਉਹਦਾ ਕ੍ਰਿਟਿਕ ਹੈ, ਉਹਨੇ ਜਦੋਂ ਇਹ ਪੁੱਛਿਆ ਕਿ ਉਹਨੇ ਹੀਅਰਿੰਗ ਦੀ ਸ਼ੁਰੂਆਤ ਕੀਤੀ ਔਰ ਉਹਨੇ ਕੁਐਸਚਨਸ ਦੀ ਜਿਹੜੀ ਆ ਪੂਰੀ ਜਿਹੜੀ ਆ ਉਹ ਬਾਛੜ ਉਹਨਾਂ ਦੇ ਉੱਤੇ ਸਰਕਾਰੀ ਏਜੰਸੀਆਂ ਦੇ ਬੰਦਿਆਂ ਦੇ ਉੱਤੇ ਕੀਤੀ ਔਰ ਉਹਦੇ 'ਚ ਜਦੋਂ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਨਿਊਜ਼ਪੇਪਰ ਹੈ ਵਾਸ਼ਿੰਗਟਨ ਪੋਸਟ, ਉਹਨੇ ਰਿਪੋਰਟ ਕੀਤਾ ਕਿ ਵੀ ਇਹ ਸਾਰਾ ਜਿਹੜਾ ਇੰਡੀਅਨ ਆਫੀਸ਼ੀਅਲਸ ਨੇ ਔਰ ਇੰਡੀਅਨ ਹੋਮ ਮਿਨਿਸਟਰ ਅਮਿਤ ਸ਼ਾਹ ਉਹਨਾਂ ਸੀਨੀਅਰ ਆਫੀਸ਼ੀਅਲਸ ਚੋਂ ਹੈ ਜਿਹਨੇ ਆਥੋਰਾਈਜ਼ ਕੀਤੀ ਇੰਟੈਲੀਜੈਂਸ ਗੈਦਰਿੰਗ ਮਿਸ਼ਨ ਤੇ ਅਟੈਕਸ ਸਿੱਖ ਸੈਪਰੇਟਿਸਟ ਦੇ ਉੱਤੇ। ਔਰ ਇਸ ਦੇ ਉੱਤੇ ਮਿਸਟਰ ਮੋਰਿਸਨ ਨੇ ਕਿਹਾ, ਇਹ ਸਵਾਲ ਪੁੱਛਿਆ ਗਿਆ ਕੰਜ਼ਰਵੇਟਿਵ ਐਮਪੀ ਵੱਲੋਂ ਕਿ ਬਈ ਉਹਨੇ ਕਿਹਾ ਵੀ ਇਹ ਵਾਸ਼ਿੰਗਟਨ ਪੋਸਟ ਨੇ ਕੀਤਾ, ਇਹ ਤੁਹਾਡਾ ਇਹਦੇ ਤੇ ਕੀ ਟੇਕ ਹੈ? ਉਹਦੇ 'ਚ ਮਿਸਟਰ ਮੋਰਿਸਨ ਕਹਿੰਦੇ ਨੇ, ਦ ਜਰਨਲਿਸਟ ਕਾਲਡ ਮੀ and asked me if it was that person. I confirmed it was that person. ਮੋਰਿਸਨ ਨੇ ਕਿਹਾ ਵੀ ਉਹਨਾਂ ਨੇ ਮੈਨੂੰ ਫੋਟੋ ਦਿਖਾਈ ਜੀ ਔਰ ਉਹਨਾਂ ਨੇ ਕਿਹਾ ਵੀ ਕੀ ਇਹ ਬੰਦਾ ਹੈ ਜਿਹਦੇ ਕਹਿੰਦੇ ਮੈਂ ਹਾਂ, ਕਿਉਂਕਿ ਉਹਨੇ ਕਿਹਾ ਵੀ ਮੈਂ ਜਿਹੜਾ ਉਹਨੂੰ ਡਿਨਾਈ ਨਹੀਂ ਸੀ ਕਰ ਸਕਦਾ। ਔਰ ਇਹ ਉਹਨਾਂ ਨੇ ਅੱਗੋਂ ਕਿਹਾ ਕਿ ਇਸ ਟਿਊਜ਼ਡੇ ਦੀ, ਕਿਉਂਕਿ ਅੱਜ ਟਿਊਜ਼ਡੇ ਹੈ ਜਦੋਂ ਗੱਲ ਕਰ ਰਹੇ ਇਹ ਹੀਅਰਿੰਗ ਅੱਜ ਦੀ ਹੈ, ਔਰ ਇਹ ਉਹਨਾਂ ਨੇ ਕਿਹਾ ਜੀ ਕਿ ਵੀ ਅਸੀਂ ਹੁਣ ਤੱਕ ਇਹੀ ਕਹਿੰਦੇ ਰਹੇ ਹਾਂ ਕਿ ਹਾਈਐਸਟ ਲੈਵਲਸ ਆਫ ਦਾ ਇੰਡੀਅਨ ਗਵਰਨਮੈਂਟ ਦੇ ਬੰਦੇ ਇਹਦੇ 'ਚ ਇਨਵੋਲਵ ਨੇ। ਸੋ ਹੁਣ ਅਮਿਤ ਸ਼ਾਹ ਦਾ ਨਾਂ ਖੁੱਲ੍ਹ ਕੇ ਸਾਹਮਣੇ ਆਇਆ। ਇਸੇ ਤਰ੍ਹਾਂ RCMP ਦੇ ਕਮਿਸ਼ਨਰ ਮਾਈਕ ਡਿਊਮ ਉਹਨਾਂ ਨੇ ਵੀ ਟੈਸਟੀਫਾਈ ਕੀਤਾ। ਉਹਨਾਂ ਨੇ ਕਿਹਾ ਕਿ ਪੁਲਿਸ ਐਵੀਡੈਂਸ ਸ਼ੋਜ਼ ਇੰਡੀਅਨ ਡਿਪਲੋਮੈਟਸ ਐਂਡ ਕੌਂਸਲਰ ਸਟਾਫ collected information for the Indian government which was used to issue instructions to criminal organizations to carry out acts of violence in Canada। ਕਿ ਵੀ ਇਹ ਇੰਡੀਅਨ ਡਿਪਲੋਮੈਟ ਵੀ ਔਰ ਉਹਨਾਂ ਦਾ ਕੌਂਸਲਰ ਸਟਾਫ ਵੀ ਉਹ ਸਾਰੀ ਜਾਣਕਾਰੀ ਉੱਥੋਂ ਇਕੱਠੀ ਕਰ ਰਹੇ ਉਹਨਾਂ ਨੇ ਕੀਤੀ ਕੈਨੇਡਾ 'ਚੋਂ ਔਰ ਕ੍ਰਿਮੀਨਲ ਗੈਂਗਸ ਨੂੰ ਇਹ ਦਿੱਤੀ ਤਾਂ ਕਿ ਕੈਨੇਡਾ ਦੇ ਵਿੱਚ ਜਿਹੜੇ ਹਿੰਸਾ ਦੇ ਐਕਟ ਉਹ ਕਰ ਸਕਣ। ਫਿਰ ਉਹਨਾਂ ਨੇ ਕਿਹਾ ਕਿ the Mounties also have assembled evidence of credible and imminent threats to the members of South Asian community, especially members of pro-Khalistan movement seeking a separate homeland for Sikhs। ਔਰ ਇਹ ਆਲਰੇਡੀ ਅਸੀਂ ਜ਼ਿਕਰ ਕੀਤਾ ਸੀ ਕਿ 13 ਇਸ ਕਿਸਮ ਦੇ ਖਾਲਿਸਤਾਨੀ ਐਕਟਿਵਿਸਟ ਨੇ ਕੈਨੇਡਾ 'ਚ ਜਿਨ੍ਹਾਂ ਨੂੰ ਡਿਊਟੀ ਟੂ ਵਾਰ ਨੋਟਿਸ ਉਹਨਾਂ ਦੀ RCMP ਨੇ ਦਿੱਤਾ। ਉਹਨੇ ਕਿਹਾ ਕਿ ਵੀ ਅਸੀਂ ਇਸ ਦੇ ਲਈ ਵੀ ਸਾਡੇ ਕੋਲ ਕ੍ਰੈਡੀਬਲ ਐਵੀਡੈਂਸ ਹੈ ਕਿ ਕਿਵੇਂ ਜਿਹੜੇ ਪ੍ਰੋ ਖਾਲਿਸਤਾਨ ਸਿੱਖ ਨੇ ਉਹਨਾਂ ਦੀ ਜਾਨ ਨੂੰ ਖਤਰਾ ਹੈ। ਫਿਰ ਉਹਨਾਂ ਨੇ ਕਿਹਾ ਵੀ ਅਸੀਂ ਥੈਂਕਸਗਿਵਿੰਗ ਮੌਕੇ ਦੇ ਉੱਤੇ 6 ਜਿਹੜੇ ਇੰਡੀਅਨ ਡਿਪਲੋਮੈਟ ਜਿਨ੍ਹਾਂ ਨੂੰ ਐਕਸਪੈਲ ਕੀਤਾ ਔਰ ਉਹਨਾਂ ਦੇ ਵਿੱਚ ਇੰਡੀਆ ਦਾ ਜਿਹੜਾ ਚੀਫ ਐਨਵਾਇਜ਼ਰ ਹੈ ਸੰਜੇ ਕੁਮਾਰ ਵਰਮਾ ਇਹ ਵੀ ਸ਼ਾਮਲ ਹੈ। ਔਰ ਉਹਨਾਂ ਨੇ ਕਿਹਾ ਜੀ 13 ਕੈਨੇਡੀਅਨਸ ਨੂੰ ਅਸੀਂ ਇਸ ਜਿਹੜਾ ਵਾਰਨ ਵੀ ਕੀਤਾ ਔਰ ਇਹ ਸਾਰੇ ਤੋਂ ਬਾਅਦ ਮੈਂ ਸਮਝਦਾ ਵੀ ਇਹ ਬਹੁਤ ਵੱਡੀ ਗੱਲ ਹੈ। ਇਹ ਗੱਲ ਇਹ ਨਹੀਂ ਹੈ ਵੀ ਡਿਪਲੋਮੈਟ ਕੱਢਤੇ ਔਰ ਉਹਦੀ ਥਾਂ ਤੇ ਨਵੇਂ ਨਹੀਂ ਆਣਗੇ ਔਰ ਟ੍ਰੇਡ ਮਿਸ਼ਨ ਨਹੀਂ ਹੋਏਗਾ ਔਰ ਦੂਸਰਾ ਨਹੀਂ ਹੋਏਗਾ। ਹੁਣ ਇਹਦੇ ਤੇ ਜਿਹੜੀ ਕ੍ਰਿਸਪ ਕੁਐਸਚਨਸ ਆਨਸਰ ਚੋਂ ਨਿਕਲੇ ਕਿ ਹੁਣ ਕੰਜ਼ਰਵੇਟਿਵ MP ਡੈਂਚੋ ਪੁੱਛਦਾ ਹੈ, why did the Canadian intelligence apparatus go to Washington Post with the story implicating Modi's inner circle in the killing of Canadians without informing the Canadian public first? ਇਹ ਉਹ ਕਹਿੰਦਾ ਹੈ ਵੀ ਤੁਸੀਂ ਕੈਨੇਡਾ ਦੇ ਨੁਮਾਇੰਦੇ ਹੋ, ਤੁਸੀਂ ਕੈਨੇਡਾ ਦੀ ਪਬਲਿਕ ਨੂੰ ਪਹਿਲਾਂ ਜਾਣਕਾਰੀ ਕਿਉਂ ਨਹੀਂ ਦਿੱਤੀ ਇਸ ਬਾਰੇ? ਤੁਸੀਂ ਵਾਸ਼ਿੰਗਟਨ ਪੋਸਟ ਦੇ ਕੋਲ ਕਿਉਂ ਗਏ ਵੀ ਉਹਦੇ ਰਾਹੀਂ ਤੁਸੀਂ ਇਹ ਕਿਉਂ ਖਬਰ ਕਢਾਈ ਕਿ ਅਮਿਤ ਸ਼ਾਹ ਦੇ ਆਰਡਰ ਦੇ ਥੱਲੇ ਇਹ ਕਿਲਿੰਗਸ ਹੋਈਆਂ? ਉਹਦੇ ਜਿਹੜਾ ਪੈਨਲ ਰਿਸਪੌਂਸ ਆਊਟਲਾਈਨ ਹੈ ਉਹਨਾਂ ਨੇ ਕਿਹਾ ਕਿ ਪ੍ਰੀ ਐਗਜ਼ਿਸਟਿੰਗ ਇੰਟੈਲੀਜੈਂਸ ਕਿ ਵੀ ਇਹ ਉਹਨਾਂ ਦੇ ਕੋਲ ਪਹਿਲਾਂ ਹੀ ਇੰਟੈਲੀਜੈਂਸ ਸੀ ਵਾਸ਼ਿੰਗਟਨ। ਉਹਨਾਂ ਨੇ ਕਿਹਾ ਵਾਸ਼ਿੰਗਟਨ ਪੋਸਟ ਹੈਡ ਪ੍ਰਾਇਰ ਇੰਟੈਲੀਜੈਂਸ implicating Amit Shah in the killing likely sourced from the US intelligence। ਕਿ ਵਾਸ਼ਿੰਗਟਨ ਪੋਸਟ ਨੂੰ ਆਲਰੇਡੀ ਅਮਰੀਕਨ ਇੰਟੈਲੀਜੈਂਸ ਨੇ ਜਿਹੜੀ ਆ ਬਰੀਫ ਕੀਤਾ ਸੀ ਵੀ ਅਮਿਤ ਸ਼ਾਹ ਇਹਦੇ ਬਿਹਾਈਂਡ ਹੈ। ਪੋਟੈਂਸ਼ੀਅਲੀ ਯੂਜ਼ਿੰਗ ਸਿਗਨਲ ਇੰਟੈਲੀਜੈਂਸ ਕਿ ਵੀ ਇਹ ਹਿਊਮਨ ਇੰਟੈਲੀਜੈਂਸ ਨਹੀਂ ਹੈ ਜਾਂ ਡਿਸਰਪਟਡ ਕੋਈ ਫੋਨ ਕਾਲਸ ਨਹੀਂ ਨੇ, ਸਿਗਨਲ ਇੰਟੈਲੀਜੈਂਸ ਲੈਡ ਬਾਈ ਦਾ ਨੈਸ਼ਨਲ ਸਿਕਿਉਰਿਟੀ ਏਜੰਸੀ ਕਿ ਵੀ ਉਹਨਾਂ ਦੇ ਕੋਲ ਸਿਗਨਲ ਇੰਟੈਲੀਜੈਂਸ ਰਾਹੀਂ ਇੰਟੈਲੀਜੈਂਸ ਸੀ ਕਿ ਅਮਿਤ ਸ਼ਾਹ ਦੇ ਆਰਡਰ ਥੱਲੇ ਹੋ ਰਹੀ ਹੈ। ਕੈਨੇਡੀਅਨ ਆਫੀਸ਼ੀਅਲਸ ਵਰ ਅਪਰੋਚਡ ਬਾਈ ਦਾ ਪੋਸਟ to confirm details, placing Canada in a position
to either verify or stay silent on crucial information ਕਿ ਉਹਨਾਂ ਨੇ ਵਾਸ਼ਿੰਗਟਨ ਪੋਸਟ ਨੇ ਅਪਰੋਚ ਕੀਤਾ ਸਾਡੀ ਕ੍ਰੈਡੀਬਿਲਿਟੀ ਸੀ ਜਾਂ ਅਸੀਂ ਡਿਨਾਈ ਕਰਦੇ ਜਾਂ ਅਸੀਂ ਜਿਹੜਾ ਇਸ ਦੇ ਉੱਤੇ ਚੁੱਪ ਰਹਿੰਦੇ ਜਿਹੜੇ ਅਸੀਂ ਚੁੱਪ ਰਹੇ ਜੀ ਹੁਣ ਇਹ ਸਾਹਮਣੇ ਆ ਰਿਹਾ ਕਿ ਕੁਝ ਚੀਜ਼ਾਂ ਜਿਹੜੀਆਂ ਇਸ ਹੀਅਰਿੰਗ ਤੋਂ ਬਾਅਦ ਹੋਰ ਵੀ ਕਲੀਅਰ ਹੋਈਆਂ ਨੇ ਪਹਿਲਾਂ ਇਹ ਸੀ ਵੀ ਇੱਕ ਹਫ਼ਤਾ ਪਹਿਲਾਂ ਲਗਭਗ ਸਿੰਗਾਪੁਰ ਦੇ ਵਿੱਚ ਮੀਟਿੰਗ ਹੋਈ ਅਜੀਤ ਡੋਵਲ ਨਾਲ 5 ਘੰਟੇ ਦੀ ਜੀ ਹੁਣ ਇਹ ਸਾਹਮਣੇ ਆਇਆ ਕਿ ਵੀ ਇਹ 12 ਅਕਤੂਬਰ ਨੂੰ ਮੀਟਿੰਗ ਹੁੰਦੀ ਹੈ ਜਸਟ 2 ਦਿਨ ਬਿਫੋਰ ਔਰ ਉਹਦੇ ਚ ਆਇਆ ਕੈਨੇਡੀਅਨ ਆਫੀਸ਼ੀਅਲਸ confronted Indian representatives in Singapore with concrete evidence ਜਦੋਂ ਉਹਨੂੰ ਅਜੀਤ ਡੋਵਲ ਨੂੰ ਮਿਲਿਆ ਉਹਨਾਂ ਨੇ ਐਵੀਡੈਂਸ ਰੱਖੀ ਵੀ ਆ ਤੁਹਾਡੇ ਬੰਦੇ ਇਨਵੋਲਵ ਨੇ ਸਾਰੇ ਉਹਨਾਂ ਨੇ ਕਿਹਾ ਇੰਡੀਆਜ਼ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਾਲ ਰਿਸਪੋਂਡਡ that India would categorically deny any connection to Niger's murder or any violence in Canada irrespective of the evidence present ਉਹਨਾਂ ਨੇ ਕਿਹਾ ਜੀ ਚੱਕੋ ਆਪਣੀਆਂ ਫਾਈਲਾਂ no matter ਤੁਸੀਂ ਕੀ ਸਾਨੂੰ ਜਿਹੜੀ ਹੈ ਉਹ ਸਬੂਤ ਦਿੱਤੇ ਨੇ ਅਸੀਂ ਕਦੇ ਨਹੀਂ ਮੰਨਾਂਗੇ ਵੀ ਅਸੀਂ ਨਿਜਰ ਨੂੰ ਮਾਰਿਆ ਗੈਟ ਆਊਟ ਇਹ ਮਤਲਬ ਉਹਨਾਂ ਦਾ 1 ਅਕਤੂਬਰ 12 ਨੂੰ ਸਿੰਗਾਪੁਰ 'ਚ ਇਹ ਫਲਾਈ ਕਰਕੇ ਜਾਂਦੇ ਨੇ ਉੱਥੇ ਸਿੰਗਾਪੁਰ 'ਚ ਇੰਡੀਆ ਦੇ ਤਾਂ ਵਿਸਿਨਿਟੀ ਚਾਹੇ ਆਲ ਦਾ ਵੇ ਇਹ ਜਵਾਬ ਦੇ ਕੇ ਟਕੇ ਦਾ ਇਹਨਾਂ ਨੂੰ ਉਹ ਤੋੜ ਦਿੰਦਾ ਜੀ ਫਿਰ ਉਹਨਾਂ ਨੇ ਕਿਹਾ ਵੀ ਇਕੱਲਾ ਹੀ ਨਹੀਂ ਵੀ ਇਹ ਹਾਲਾਂਕਿ ਖੁਫੀਆ ਮੀਟਿੰਗ ਸੀ ਲੇਕਿਨ 13 ਅਕਤੂਬਰ ਨੂੰ ਦਾ ਡੇ ਆਫਟਰ ਦਾ ਸਿੰਗਾਪੁਰ ਮੀਟਿੰਗ Indian officials continue to push their narrative in the media which Canada believes to be deliberate misinformation ਹੁਣ 12 ਨੂੰ ਇਹ ਮੀਟਿੰਗ ਹੁੰਦੀ ਹੈ ਸਿੰਗਾਪੁਰ 13 ਨੂੰ ਉਹਨਾਂ ਨੇ ਆਪਣੇ ਜਿਹੜੇ ANI ਔਰ ਦੂਸਰੇ ਤੀਸਰੀਆਂ ਨੇ ਉਹਨਾਂ ਰਾਹੀਂ ਮਿਸਇਨਫੋਰਮੇਸ਼ਨ ਡਿਸਇਨਫੋਰਮੇਸ਼ਨ ਪਲਾਂਟ ਕਰਨੀ ਸ਼ੁਰੂ ਕਰ ਦਿੱਤੀ ਬਿਲਕੁਲ ਫਿਰ ਈਵਨ 14 ਅਕਤੂਬਰ ਨੂੰ ਜਦੋਂ ਉਹਨਾਂ ਨੇ ਆਫਟਰਨੂਨ ਪ੍ਰੈਸ ਕਾਨਫਰੰਸ ਕੀਤੀ ਸਕੈਜੂਲਡ ਮੀਟਿੰਗ ਸੀ ਜਿਹਨੂੰ ਜ਼ਾਹਰ ਹੈ ਕੈਨੇਡਾ 'ਚ ਸ਼ੈਡਿਊਲ ਕਿਹਾ ਜਾਂਦਾ ਹੈ ਸ਼ੈਡਿਊਲਡ ਅਸੀਂ ਸਕੈਜੂਲਡ ਕਹਿੰਦੇ ਆ ਅਮਰੀਕਨ ਇੰਗਲਿਸ਼ ਜੀ 14 ਨੂੰ ਲੇਕਿਨ ਉਹਨਾਂ ਨੇ ਕਿਹਾ ਮਿਸਡ ਮਲਟੀਪਲ ਮੀਟਿੰਗ ਰਿਕੁਐਸਟ ਐਂਡ ਗੋਇੰਗ ਪਬਲਿਕ ਕੈਨੇਡਾ ਵਾਜ਼ ਰਿਪੀਟਡਲੀ ਲੈਟ ਡਾਊਨ by the Indian government from August 2023 through October 14, 2024 ਅਗਸਤ ਤੋਂ ਇਹ ਲੱਗੇ ਹੋਏ ਸੀ ਵੀ ਆ ਐਵੀਡੈਂਸ ਹੈ ਇਹਨੂੰ ਆਪਾਂ ਹੈਂਡਲ ਕਰਨਾ ਕਿ ਅਗਸਤ ਲੰਘ ਗਿਆ ਸਤੰਬਰ ਲੰਘ ਗਿਆ ਅਕਤੂਬਰ 14 ਤੱਕ ਜਿਹੜਾ ਹੈ ਇਹ ਸਾਨੂੰ ਰਨ ਅਰਾਊਂਡ ਦੇ ਰਹੇ ਸੀ ਲੈਟ ਡਾਊਨ ਕਰ ਰਹੇ ਸੀ ਦਿਸ ਪੈਟਰਨ ਆਫ ਮਿਸਡ ਕਮਿਊਨੀਕੇਸ਼ਨਸ ਲੈਡ ਕੈਨੇਡਾ ਟੂ ਪ੍ਰੋਸੀਡ ਵਿਦ ਇਟਸ ਪਲਾਨ ਟੂ ਰਿਲੀਜ਼ ਦਾ ਇੰਟੈਲੀਜੈਂਸ ਪਬਲਿਕਲੀ ਆਫਟਰ ਵੇਟਿੰਗ ਇਨ ਵੇਨ for a scheduled call with India on the morning of October 14. With no follow-up from Canada, Canada decided to make the matter public. उन्होंने कहा अगस्त तो ये सानू let down कर रहे थे 14 ਨੂੰ ਮਾਰਨਿੰਗ ਦੇ ਵਿੱਚ ਸਕੈਜੂਲਡ ਸੀ ਉਹਨਾਂ ਨੇ ਕਾਲ ਵੀ ਨਹੀਂ ਕੀਤਾ ਔਰ ਅਸੀਂ ਦੈਨ ਡਿਸਾਈਡ ਔਰ 13 ਨੂੰ ਉਹਨਾਂ ਨੇ ਆਪਣੇ ਮੀਡੀਆ ਰਾਹੀਂ ਮਿਸਇਨਫੋਰਮੇਸ਼ਨ ਡਿਸਇਨਫੋਰਮੇਸ਼ਨ ਪਲਾਂਟ ਕੀਤੀ ਉਹਨਾਂ ਨੇ ਕਿਹਾ ਵੀ ਇਹਨਾਂ ਦਾ ਹੁਣ ਝੱਗਾ ਜਿਹੜਾ ਉਹ ਚੁੱਕ ਦਿਓ ਫਿਰ ਉਹਨਾਂ ਨੇ ਕਿਹਾ ਕਿ ਭਾਈ ਕੈਨੇਡਾ ਸਟ੍ਰੈਟੇਜਿਕ ਚੋਇਸ ਆਫ ਵਾਸ਼ਿੰਗਟਨ ਪੋਸਟ ਕੈਨੇਡਾ ਆਪਟਡ ਫॉर ਵਾਸ਼ਿੰਗਟਨ ਪੋਸਟ ਟੂ ਮੈਕਸਿਮਾਈਜ਼ ਇੰਟਰਨੈਸ਼ਨਲ ਵਿਜ਼ਿਬਿਲਿਟੀ ਉਹਨਾਂ ਨੇ ਕਿਹਾ ਜੀ ਅਸੀਂ ਇਸ ਲਈ ਉਹਨਾਂ ਨੂੰ ਕਨਫਰਮ ਕੀਤਾ ਕਿਉਂਕਿ ਵਾਸ਼ਿੰਗਟਨ ਪੋਸਟ ਦੀ ਇੱਕ ਕ੍ਰੈਡੀਬਿਲਿਟੀ ਹੈ ਇੰਟਰਨੈਸ਼ਨਲ ਪੇਪਰ ਹੈ ਔਰ ਅਸੀਂ ਚਾਹੁੰਦੇ ਸੀ ਕਿ ਇੰਟਰਨੈਸ਼ਨਲ ਵਿਜ਼ਿਬਿਲਿਟੀ ਨੋਇੰਗ ਦਾ ਪੋਸਟ ਪ੍ਰਾਇਰ ਇਨ ਡੈਪਥ ਕਵਰੇਜ ਆਫ ਸਿੱਖ ਐਕਟਿਵਿਸਟ ਹਰਦੀਪ ਸਿੰਘ ਨਿੱਜਰ ਐਂਡ ਗੁਰਪਤਵੰਤ ਸਿੰਘ ਪੰਨੂ ਕਿ ਉਹਨਾਂ ਨੇ ਆਲਰੇਡੀ ਵਾਸ਼ਿੰਗਟਨ ਪੋਸਟ ਨੇ ਸਿੱਖਾਂ ਦੇ ਉੱਤੇ ਖਾਸ ਤੌਰ ਤੇ ਹਰਦੀਪ ਸਿੰਘ ਨਿੱਜਰ ਔਰ ਗੁਰਪਤਵੰਤ ਸਿੰਘ ਪੰਨੂ ਦੇ ਮੁੱਦੇ ਤੇ ਬੜੀਆਂ ਡੀਟੇਲਡ ਸਟੋਰੀਜ਼ ਕੀਤੀਆਂ ਹੋਈਆਂ ਸੀ ਦਿਸ ਚੋਇਸ ensured the gravity of Canada's concern reached the global stage ਕਿ ਅਸੀਂ ਇਹ ਚਾਹੁੰਦੇ ਸੀ ਕਿ ਜੋ ਇੰਡੀਆ ਨੇ ਇੱਥੇ ਕੀਤਾ ਇਹ ਦੁਨੀਆ ਦੇ ਲੋਕਾਂ ਨੂੰ ਪਤਾ ਲੱਗੇ ਗਲੋਬਲ ਸਟੇਜ ਨੂੰ ਔਰ ਵਾਸ਼ਿੰਗਟਨ ਪੋਸਟ ਹੀ ਠੀਕ ਪਲੇਟਫਾਰਮ ਸੀ ਜਿਨ੍ਹਾਂ ਦੀ ਜੋ ਵੀ ਉਹਨਾਂ ਨੇ ਸਾਨੂੰ ਉਹਨਾਂ ਨੇ ਕਿਹਾ ਉਹਨਾਂ ਨੂੰ ਅਮਰੀਕਨ ਇੰਟੈਲੀਜੈਂਸ ਨੇ ਬਰੀਫ ਕੀਤਾ ਹੋਵੇਗਾ ਔਰ ਅਸੀਂ ਉਹਨੂੰ ਕਨਫਰਮ ਕੀਤਾ ਦਿਸ ਚੋਇਸ ensured the gravity of Canada's concern reached the global stage emphasizing Canada's need for transparency given India's repeated delays and denials ਉਹਨਾਂ ਨੇ ਕਿਹਾ ਜੀ ਅਸੀਂ ਇਹ ਟ੍ਰਾਂਸਪੇਰੈਂਟਲੀ ਲੋਕਾਂ ਦੇ ਸਾਹਮਣੇ ਰੱਖਣਾ ਚਾਹੁੰਦੇ ਸੀ ਵੀ ਇੰਡੀਆ ਨੇ ਕੀ ਕੀਤਾ ਹੈ ਕੀ ਕਰ ਰਹੇ ਨੇ ਕਿਉਂਕਿ ਇੰਡੀਆ ਲਗਾਤਾਰਤਾ ਨਾਲ ਡਿਲੇ ਵੀ ਕਰ ਰਿਹਾ ਸੀ ਔਰ ਡਿਨਾਇਲ ਦੇ ਵਿੱਚ ਵੀ ਸੀ ਸੋ ਅਸੀਂ ਸਮਝਦੇ ਹਾਂ ਕਿ ਹੁਣ ਇਹ ਕੇਸ ਜਿਸ ਨੌਈਅਤ ਦਾ ਬਣ ਗਿਆ ਇਹ ਮਹਿਜ਼ ਇਹ ਨਹੀਂ ਹੈ ਜੀ ਡਿਪਲੋਮੈਟ ਕੱਟ ਤੇ ਜਾਂ ਟ੍ਰੇਡ ਮਿਸ਼ਨ ਨਹੀਂ ਹੈ ਜਾਂ ਵੀਜ਼ੇ ਤੇ ਪਾਬੰਦੀ ਲੱਗ ਜਾਏਗੀ ਜਾਂ ਦੂਜੇ ਤੇ ਹੁਣ ਇੰਡੀਅਨ ਗਵਰਨਮੈਂਟ ਨੂੰ ਐਜ਼ ਅ ਰੋਗ ਸਟੇਟ
ਇੰਟਰਨੈਸ਼ਨਲੀ ਡਿਕਲੇਅਰ ਕਰਨ, ਇੰਟਰਨੈਸ਼ਨਲ ਕ੍ਰਿਮੀਨਲ ਕੋਰਟ 'ਚ ਲਿਜਾਣ ਔਰ ਅਕਾਊਂਟੇਬਿਲਿਟੀ ਉਹਨਾਂ ਦੀ, ਔਰ ਅਲਟੀਮੇਟਲੀ ਕਿਸ ਹੱਦ ਤੱਕ ਜਾ ਕੇ ਇਹ ਜਿਹੜੀ ਇੰਡੀਅਨ ਸਟੇਟ ਹੈ ਉਹ ਸਿੱਖਾਂ ਦੇ ਖਿਲਾਫ ਜਿਹੜੀ ਇਹਨਾਂ ਨੇ ਟੋਟਲ ਵਾਰ 40 ਵਰੇ ਪਹਿਲਾਂ ਵਿੱਢੀ ਉਹਨੂੰ ਕਿਸ ਲੈਵਲ ਤੱਕ ਲੈ ਗਏ ਨੇ, ਔਰ ਕਿਵੇਂ ਜਿੱਥੇ 1 ਬਿਲੀਅਨ 400 ਮਿਲੀਅਨ ਲੋਕਾਂ ਦੀਆਂ ਬੇਸਿਕ ਪ੍ਰੋਬਲਮਸ, 80 ਕਰੋੜ ਤੋਂ ਜ਼ਿਆਦਾ ਕੋਲ 2 ਵੇਲੇ ਦੀ ਰੋਟੀ ਨਹੀਂ ਹੈ, ਉਹਨਾਂ ਨੂੰ 5 ਕਿਲੋ ਅਨਾਜ ਮਿਲਦਾ ਹੈ, ਕਿਸ ਕਿਸਮ ਦੇ ਚੈਲੰਜਸ ਨੇ, ਪਰ ਉਹਨਾਂ ਨੂੰ ਅਮਰੀਕਾ ਕੈਨੇਡਾ ਦੇ ਵਿੱਚ ਬੈਠਿਆਂ ਜਿਹੜੇ ਸਿੱਖਾਂ ਦੀ ਖਾਲਿਸਤਾਨ ਦੀ ਗੱਲ ਉਹ ਇੰਨੀ ਕੁ ਜਿਹੜੀ ਹੈ ਉਹਨਾਂ ਦੀਆਂ ਜੜ੍ਹਾਂ ਨੂੰ ਹਿਲਾਉਂਦੀ ਹੈ ਕਿ ਉਹਨਾਂ ਦਾ ਹੋਮ ਮਿਨਿਸਟਰ ਜਿਹੜਾ ਬਾਕੀ ਕੰਮਾਂ ਨੂੰ ਜਿਹੜਾ ਉਹ ਨਹੀਂ ਨਿਬੇੜਦਾ ਹੈ, ਪਰ ਸਿੱਖ ਕਿਲਿੰਗ ਦੇ ਲਈ ਉਹ ਆਪਣੇ ਡਾਇਰੈਕਟ ਹੋਮ ਮਿਨਿਸਟਰੀ ਰਾਹੀਂ ਹਾਈ ਕਮਿਸ਼ਨਰ, ਡਿਪਲੋਮੈਟ, ਕੌਂਸੂਲੇਟ, ਕਿੰਨਾ ਵੱਡਾ ਅਮਲਾ ਫੈਲਾ ਉਹਨਾਂ ਨੇ ਥੱਲੇ, ਏਜੰਟ, ਗੈਂਗਸਟਰ, ਫਿਰੌਤੀਆਂ, ਇਹ ਜਦੋਂ ਹੁਣ ਦੁਨੀਆ ਦੇ ਸਾਹਮਣੇ ਆਇਆ। ਸੋ ਇਹਨਾਂ ਦਾ ਜੋ ਇਹਨਾਂ ਨੇ ਇੰਨੇ ਵਰਿਆਂ 'ਚ ਝੂਠ ਵੇਚ ਕੇ ਇੰਡੀਆ ਦਾ ਬਰਥ ਪਲੇਸ ਆਫ ਬੁੱਧਾ, ਦਾ ਬਰਥ ਪਲੇਸ ਆਫ ਗਾਂਧੀ, ਯੋਗਾ, ਪੀਸਫੁਲ, ਲਾਰਜੈਸਟ ਡੈਮੋਕ੍ਰੇਸੀ, ਸੋ ਅੱਜ ਜਿਹੜਾ ਇੰਕਸ਼ਾਫ ਸਿੱਧੇ ਤੌਰ 'ਤੇ ਇਸ ਹੀਰਿੰਗ ਦੇ ਵਿੱਚ ਸਾਹਮਣੇ ਆਇਆ, ਅਮਿਤ ਸ਼ਾਹ ਔਰ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੈ। ਅਮਿਤ ਸ਼ਾਹ ਦਾ ਮਤਲਬ ਮੋਦੀ ਹੈ। ਸੋ ਹੁਣ ਇਹ ਹੈ ਕਿ ਵੀ ਇਹ ਬਿੱਲਾ ਰੰਗਾ ਦੀ ਜੋੜੀ ਕਿੱਥੇ ਬਚ ਕੇ ਜਾਏਗੀ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਤੇ ਪੈਰਾ ਦੇ ਰਿਹਾ ਹੈ। ਸੋ ਅਸੀਂ ਚਾਹਾਂਗੇ ਕਿ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਾਸਤੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ, ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਾਸਤੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ, ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੇ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਸਾ ਧਰਤੀ ਪਈ ਹਰਿਆਵਲੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ ਨਗਰ ਕੀਰਤਨ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੱਲੋਂ ਪੰਥਕ ਕਾਨਫਰੰਸ ਕਰਵਾਈ ਜਾ ਰਹੀ ਹੈ। 2 ਨਵੰਬਰ 2024 ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਗੁਰਦੁਆਰਾ ਰਵਿਦਾਸ ਟੈਂਪਲ ਵਿਖੇ ਪੰਥਕ ਬੁਲਾਰੇ ਇਸ ਕਾਨਫਰੰਸ ਵਿੱਚ ਸ਼ਮੂਲੀਅਤ ਕਰਨਗੇ। ਪਵਨ ਸਿੰਘ ਵਰਜੀਨੀਆ, ਭਾਈ ਤਰਲੋਚਨ ਸਿੰਘ, ਡਾਕਟਰ ਅਮਰਜੀਤ ਸਿੰਘ, ਜੀਤ ਸਿੰਘ ਆਲੋਰਕ ਅਤੇ ਬੀਬੀ ਗੁਰਦੀਪ ਕੌਰ ਸਮੇਤ ਹੋਰ ਪੰਥਕ ਬੁਲਾਰੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਵਾਉਣਗੇ। ਸਮੂਹ ਸਿੱਖ ਸੰਗਤ ਨੂੰ ਇਸ ਪੰਥਕ ਕਾਨਫਰੰਸ ਅਤੇ ਯੂਬਾ ਸਿਟੀ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ।
ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਾਂਗੇ ਕਿ ਹਾਲ ਹੀ ਵਿੱਚ ਰੂਸ ਵਿੱਚ ਹੋਈ ਬ੍ਰਿਕਸ ਮੀਟ ਦਾ ਸ਼ਰਾਜ਼ਾ ਹੌਲੀ-ਹੌਲੀ ਬਿਖਰਦਾ ਨਜ਼ਰ ਆ ਰਿਹਾ ਹੈ। ਬ੍ਰਿਕਸ ਦੇ ਮੋਢੀ ਮੈਂਬਰਾਂ 'ਚ ਬ੍ਰਾਜ਼ੀਲ ਨੇ ਕਿਹਾ ਹੈ ਕਿ ਉਹ ਚੀਨ ਦੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਦਾ ਹਿੱਸਾ ਨਹੀਂ ਬਣੇਗਾ। ਬ੍ਰਾਜ਼ੀਲ ਤੋਂ ਨਿਕਲ ਕੇ ਆ ਰਹੀਆਂ ਜਿਹੜੀ ਖਬਰਾਂ ਅਨੁਸਾਰ ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿ ਜੇ ਟਰੰਪ ਅਮਰੀਕੀ ਪ੍ਰਧਾਨ ਬਣਦੇ ਹਨ ਤਾਂ ਇਸ ਨਾਲ ਬ੍ਰਾਜ਼ੀਲ ਤੇ ਅਮਰੀਕਾ ਦੇ ਸਬੰਧ ਖਰਾਬ ਹੋਣਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਾਡੇ ਕੁਝ ਵਿਊਅਰਸ ਨੇ ਕਿਹਾ ਕਿ ਜੇ ਲੇਟਲੀ ਤੁਸੀਂ ਜਦੋਂ ਕਿ ਹੁਣ ਇੱਕ ਹਫ਼ਤਾ ਰਹਿ ਗਿਆ ਵਿਚਾਲੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ, ਤੁਸੀਂ ਕਮਲਾ ਤੇ ਕਮਲੀ ਚੋਂ ਕਿਸੇ ਦੀ ਗੱਲ ਨਹੀਂ ਕੀਤੀ। ਇਹ ਵੀ ਨਹੀਂ ਕਿਹਾ ਕਿ ਕਿਹਨੂੰ ਤੁਸੀਂ ਇੰਡੋਰਸ ਕਰਦੇ ਹੋ ਜਾਂ ਸਿੱਖ ਕਿਹਨੂੰ ਵੋਟਾਂ ਪਾਉਣ ਔਰ ਓਵਰਆਲ ਕੀ ਹਾਲ ਹੈ। ਤੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਭਾਈ ਹੁਣ ਕਮਲਾ ਔਰ ਕਮਲੀ ਦੀ ਰੇਸ ਫਾਈਨਲ ਸਟੇਜ ਦੇ ਉੱਤੇ ਹੈ। ਈਵਨ ਇਸ ਵਾਰ ਉਸ ਲੈਵਲ ਦੇ ਜਿਹੜੇ ਐਕਸਪਰਟ ਵੀ ਨੇ, ਜਿਵੇਂ ਹੁਣ ਵਾਸ਼ਿੰਗਟਨ ਪੋਸਟ ਦਾ ਅਸੀਂ ਜ਼ਿਕਰ ਕੀਤਾ, ਕ੍ਰੈਡੀਬਲ, ਉਹਨਾਂ ਦਾ ਜਿਹੜਾ ਐਡੀਟੋਰੀਅਲ ਬੋਰਡ ਹੁੰਦਾ ਹੈ ਉਹ ਪਿਛਲੇ ਉਹਨਾਂ ਦੇ ਆਲਮੋਸਟ 50 ਸਾਲ ਤੋਂ ਇਹ ਟ੍ਰੈਡੀਸ਼ਨ ਰਹੀ ਹੈ, ਜ਼ਿਆਦਾ ਟਾਈਮ ਤੋਂ ਹੀ, ਕਿ ਉਹ ਐਂਡੋਰਸ ਕਰਦੇ ਨੇ ਕਿ ਵੀ ਉਹ ਕਿਹਨੂੰ ਐਂਡੋਰਸ ਕਰਨਗੇ, ਕਿਹਨੂੰ ਜਿਹੜਾ ਉਹ ਵੋਟ ਪਾਉਣ ਲਈ ਕਹਿਣਗੇ। ਲੇਕਿਨ ਵਾਸ਼ਿੰਗਟਨ ਪੋਸਟ ਨੇ ਵੀ ਇਹ ਕਿਹਾ ਕਿ ਵੀ ਇਸ ਵਾਰ ਅਸੀਂ ਕਿਸੇ ਨੂੰ ਵੀ ਨਹੀਂ ਐਂਡੋਰਸ ਕਰ ਰਹੇ, ਕਿਉਂਕਿ ਆਲਰੇਡੀ ਸੁਸਾਇਟੀ ਦੇ ਵਿੱਚ ਡਿਵੀਜ਼ਨ ਇੰਨੀ ਵੱਡੀ ਹੋਈ ਹੈ, ਅਸੀਂ ਅੱਗੋਂ ਉਹਦਾ ਹਿੱਸਾ ਨਹੀਂ ਬਣਨਾ ਚਾਹੁੰਦੇ। ਹਾਲਾਂਕਿ ਉਹਦੇ ਤੇ ਬਹੁਤ ਇਤਰਾਜ਼ ਹੋਇਆ। 2 ਲੱਖ ਲੋਕਾਂ ਨੇ ਵਾਸ਼ਿੰਗਟਨ ਪੋਸਟ ਦੀ ਆਪਣੀ ਸਬਸਕ੍ਰਿਪਸ਼ਨ ਕੈਂਸਲ ਕੀਤੀ ਹੈ ਕਿ ਵੀ ਤੁਹਾਡੇ 'ਚ ਕਰੇਜ ਹੀ ਨਹੀਂ ਹੈ ਕਿ ਤੁਸੀਂ ਇਹਨੂੰ ਟਰੰਪ ਨੂੰ ਚੈਲੰਜ ਕਰੋ, ਜਿਹੜਾ ਕਿ ਡੈਮੋਕ੍ਰੇਸੀ ਔਰ ਸਾਰੀਆਂ ਇੰਸਟੀਟਿਊਸ਼ਨਸ ਨੂੰ ਡਿਸਟਰੋਏ ਕਰ ਰਿਹਾ। ਇਹੀ ਸਟੈਂਡ ਜਿਹੜਾ ਵਾਸ਼ਿੰਗਟਨ ਪੋਸਟ ਨੇ ਲਿਆ, LA ਟਾਈਮਸ ਨੇ ਵੀ ਲਿਆ। ਹਾਲਾਂਕਿ ਨਿਊਯਾਰਕ ਟਾਈਮਸ ਸਮੇਤ 70 ਦੇ ਕਰੀਬ ਜਿਹੜੇ ਪ੍ਰੋਮੀਨੈਂਟ ਨਿਊਜ਼ਪੇਪਰ ਔਰ ਪਬਲੀਕੇਸ਼ਨਸ ਨੇ, ਉਹਨਾਂ ਨੇ ਕਮਲਾ ਹੈਰਿਸ ਨੂੰ ਐਂਡੋਰਸ ਕੀਤਾ ਹੈ, ਕਿਉਂਕਿ ਮੀਡੀਆ 'ਚ ਜ਼ਿਆਦਾ ਇਹ ਲਿਬਰਲ ਟੋਨ ਹੈ। ਹਾਲਾਂਕਿ ਸ਼ਾਇਦ 27 ਜਾਂ 28 ਐਸੇ ਨੇ ਜਿਨ੍ਹਾਂ ਨੇ ਟਰੰਪ ਨੂੰ ਐਂਡੋਰਸ ਕੀਤਾ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜਿਵੇਂ ਅਸੀਂ ਲਾਸਟ ਇਸ ਮੁੱਦੇ ਦੇ ਉੱਤੇ ਗੱਲਬਾਤ ਵੇਲੇ ਕਿਹਾ ਸੀ ਕਿ ਇਹ ਅਮਰੀਕਾ ਜਿਹੜਾ ਦੁਨੀਆ ਦਾ ਤੀਸਰਾ ਵੱਡਾ ਆਬਾਦੀ ਵਜੋਂ ਮੁਲਕ ਹੈ, ਚੀਨ ਭਾਰਤ ਤੋਂ ਬਾਅਦ ਅਮਰੀਕਾ ਜਿਹੜਾ ਹੈ ਉਹ ਹੈ। ਇਹਦੇ ਜਿਹੜੀ ਅਮਰੀਕਨ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਸਾਰੇ ਅਮਰੀਕਨ ਨਹੀਂ ਕਰ ਰਹੇ, ਇਹ 7 ਸਟੇਟਾਂ ਦੇ ਉੱਤੇ ਆ ਕੇ ਮਹਿਦੂਦ ਹੋ ਗਈ, ਕਿਉਂਕਿ ਜਿਨ੍ਹਾਂ ਨੂੰ ਸਵਿੰਗ ਸਟੇਟਸ ਕਹਿੰਦੇ ਨੇ ਕਿ ਉਹ ਇੱਧਰ ਵੀ ਚਲੀਆਂ ਜਾਂਦੀਆਂ, ਡੈਮੋਕ੍ਰੈਟ ਵੀ ਰਿਪਬਲਿਕ ਵੀ ਬਣ ਜਾਂਦੀਆਂ। ਔਰ ਜੇ ਹੁਣ ਈਵਨ ਟਰੰਪ ਔਰ ਹੈਰਿਸ ਦੀ ਜਿਹੜੀ ਤੁਸੀਂ ਫਿਗਰਸ ਦੇਖੋ, ਜਿਹੜੀ ਪੋਲ ਨੇ, ਓਪੀਨੀਅਨ ਪੋਲ ਨੇ, ਉਹ ਵੀ ਸਵਿੰਗ ਸਟੇਟਸ ਵਾਂਗ ਸਵਿੰਗ ਹੀ ਕਰ ਰਹੇ ਨੇ। ਇੱਕ ਦਿਨ ਟਰੰਪ ਅੱਗੇ ਹੁੰਦਾ, ਅਗਲੇ ਦਿਨ ਬੀਬੀ ਕਮਲਾ ਅੱਗੇ ਹੁੰਦੀ ਹੈ। ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਵੀ ਜਿਹੜਾ ਇੱਕ ਗੈਪ ਕਮਲਾ ਹੈਰਿਸ ਔਰ ਟਰੰਪ ਦੇ ਵਿਚਾਲੇ ਸੀ ਇੱਕ ਸਟੇਜ ਤੇ 5-6 ਨੁਕਤਿਆਂ ਦਾ, ਉਹ ਟਰੰਪ ਕਾਫੀ ਉਹਨੇ ਕਵਰ ਕਰ ਲਿਆ ਔਰ ਕਾਫੀ ਕਲੋਜ਼ ਆ ਗਿਆ। ਹਾਲਾਂਕਿ ਮੈਂ ਅੱਗੇ ਵੀ ਕਿਸੇ ਬ੍ਰਿਟਿਸ਼ ਲਾਰਡ ਦੇ ਹਵਾਲੇ ਨਾਲ ਇਹ ਕਿਹਾ ਸੀ ਕਿ ਵੀ 24 ਆਵਰਸ ਇਜ਼ ਟੂ ਲੌਂਗ ਏ ਟਾਈਮ ਇਨ ਪੋਲਿਟਿਕਸ, ਕਿ ਅਖੀਰਲੇ 24 ਘੰਟੇ ਜਿਹੜੇ ਨੇ ਉਹ ਬਹੁਤ ਹੁੰਦੇ ਨੇ। ਹਾਲਾਂਕਿ ਅਮਰੀਕਾ 'ਚ ਇਹ ਨਹੀਂ ਹੈ ਵੀ 4-5 ਨਵੰਬਰ ਨੂੰ ਹੀ 5 ਨੂੰ ਵੋਟਾਂ ਪੈਣੀਆਂ ਨੇ, ਆਲਰੇਡੀ ਵੋਟਾਂ ਤਾਂ ਪੈ ਰਹੀਆਂ। ਈਵਨ ਪ੍ਰੈਜ਼ੀਡੈਂਟ ਬਾਈਡਨ ਨੇ ਵੀ ਡੈਲਾਵੇਅਰ 'ਚ ਪੋਸਟਲ ਵੋਟਾਂ, ਦੂਜੀਆਂ ਕੁਝ ਥਾਵਾਂ ਤੇ, ਈਵਨ ਵਾਸ਼ਿੰਗਟਨ ਸਟੇਟ ਦੀ ਕਿਸੇ ਥਾਂ ਤੇ ਉਹ ਪੂਰਾ ਜਿੱਥੇ ਵੋਟਾਂ ਪਈਆਂ ਉਹਨੂੰ ਹੀ ਕਿਸੇ ਨੇ ਅੱਗ ਲਾ ਦਿੱਤੀ, ਉੱਥੇ ਵੀ ਫਾਇਰ ਬ੍ਰਿਗੇਡ, ਕਿਉਂਕਿ ਇਹ ਵੀ ਇੱਕ ਫੀਅਰ ਹੈ ਕਿ ਵੀ ਜਦੋਂ ਜੋ ਵੀ ਰਿਜ਼ਲਟ ਆਉਣਗੇ, ਚਲੋ ਕਮਲਾ ਤਾਂ ਵਿਚਾਰੀ ਮੰਨੇਗੀ ਜੋ ਵੀ ਹੈ, ਲੇਕਿਨ ਜੇ ਟਰੰਪ ਲੂਜ਼ਰ ਹੁੰਦਾ ਉਹ ਮੰਨੇਗਾ ਕਿ ਨਹੀਂ, ਔਰ ਪਿਛਲੀ ਵਾਰ ਵਾਂਗੂ ਕੋਈ ਇਸ ਕਿਸਮ ਦਾ ਪਾਰਟ ਤਾਂ ਨਹੀਂ ਹੋਏਗਾ। ਔਰ ਜਿਹੜੀਆਂ ਸਟੇਟਾਂ ਨੇ ਸਵਿੰਗ ਸਟੇਟਸ ਜ਼ਾਹਰ ਹੈ, ਉਹਨਾਂ ਦੇ ਵਿੱਚ ਪ੍ਰੋਮੀਨੈਂਟਲੀ ਪੈਨਸਿਲਵੇਨੀਆ ਵੱਡੀ ਸਟੇਟ ਹੈ, ਵੱਡੀ ਸਟੇਟ ਹੋਣ ਦੇ ਨਾਤੇ ਇਲੈਕਟਰਲ ਵੋਟਸ ਨੇ, ਮਿਸ਼ੀਗਨ ਹੈ, ਨਾਰਥ ਕੈਰੋਲਾਈਨ ਹੈ, ਫਿਰ ਅਸੀਂ ਜਾਰਜੀਆ ਦੇਖਦੇ ਹਾਂ, ਫਿਰ ਅਸੀਂ ਨੇਵਾਡਾ ਦੇਖਦੇ ਹਾਂ, ਅਰੀਜ਼ੋਨਾ ਦੇਖਦੇ ਹਾਂ, ਉਹ ਸਾਰੀ ਬੈਲਟ। ਲੇਕਿਨ ਕਈ ਵਾਰ ਇਹ ਹੁੰਦਾ ਹੈ ਵੀ ਕਿਸੇ ਦੇ ਮੂੰਹੋਂ ਨਿਕਲਿਆ ਇੱਕ ਅੱਧਾ ਕਾਮੈਂਟ ਹੀ ਜਿਹੜਾ ਤੁਹਾਡੇ ਉਹ ਸਾਰੇ ਨੂੰ ਖਰਾਬ ਕਰ ਦਿੰਦਾ। ਹੁਣ ਨਿਊਯਾਰਕ ਦੇ ਵਿੱਚ ਪਿਛਲੇ ਦਿਨ ਹੀ ਬਹੁਤ ਵੱਡਾ ਇਕੱਠ ਮੈਡੀਸਨ ਸਕੁਅਰ ਗਾਰਡਨ, ਜਿਹੜਾ ਪ੍ਰੈਸਟੀਜੀਅਸ ਪਲੇਸ ਹੈ ਜਿੱਥੇ ਜਦੋਂ ਕੋਈ ਗੈਦਰਿੰਗ ਹੁੰਦੀ ਹੈ ਆਪਣੇ ਆਪ 'ਚ ਖਬਰ ਹੁੰਦੀ ਹੈ, ਔਰ ਸ਼ਾਇਦ ਬਹੁਤ ਘੱਟ ਨੂੰ ਪਤਾ ਹੋਏਗਾ ਕਿ
1984 ਤੋਂ ਬਾਅਦ ਜਿਹੜਾ ਸਿੱਖਾਂ ਦਾ ਸਭ ਤੋਂ ਵੱਡਾ ਇਕੱਠ ਹੋਇਆ ਸੀ, ਜਿਸ ਦੇ ਵਿੱਚ ਵਰਲਡ ਸਿੱਖ ਆਰਗੇਨਾਈਜੇਸ਼ਨ ਔਰ ਖਾਲਿਸਤਾਨ ਦੇ ਮਤੇ ਹੋਏ, ਉਹ ਮੈਡੀਸਨ ਸਕੁਅਰ ਗਾਰਡਨ ਦੇ ਵਿੱਚ ਹੀ ਸੀ। ਹੁਣ ਇੱਥੇ ਬਹੁਤ ਵੱਡਾ ਇਕੱਠ ਹੋਇਆ, ਹਾਲਾਂ ਨਿਊਯਾਰਕ ਤਾਂ ਆਲਰੇਡੀ ਡੈਮੋਕ੍ਰੇਟ ਸਟੇਟ ਹੈ, ਪਰ ਉਹਦੇ 'ਚ ਇਹ ਵੀ ਹੈ ਕਿਉਂਕਿ ਜਿਹੜੇ ਲੋਕਾਂ ਦੀਆਂ ਰਿਸ਼ਤੇਦਾਰੀਆਂ ਨੇ, ਜਿਵੇਂ ਹੁਣ ਪੋਰਟੋਰੀਕੋ, ਬੇਸ਼ੱਕ ਉਹ ਇਕੱਠ ਉਹਨਾਂ ਦੇ ਪੋਰਟੋਰੀਕੋ ਦੇ ਲੋਕਾਂ ਕੋਲ, ਜਿਹੜੇ ਪੋਰਟੋਰੀਕੋ 'ਚ ਰਹਿੰਦੇ ਨੇ, ਵੋਟਿੰਗ ਰਾਈਟ ਨਹੀਂ ਹੈ, ਲੇਕਿਨ 3-4 ਕਰੋੜ ਲੋਕ ਹੈ ਉਹਨਾਂ ਦੇ, ਬਹੁਤ ਵੱਡੇ ਗਿਣਤੀ ਦੇ ਵਿੱਚ ਜਿਹੜੇ ਪੋਰਟੋਰੀਕਨ ਨੇ ਉਹ ਪੈਨਸਿਲਵੇਨੀਆ 'ਚ ਵੀ ਰਹਿੰਦੇ ਨੇ। ਹੁਣ ਨਿਊਯਾਰਕ ਦੀ ਜਿਹੜੀ ਰੈਲੀ ਮੈਡੀਸਨ ਸਕੁਅਰ ਗਾਰਡਨ 'ਚ ਹੋਈ, ਉਹਦੇ 'ਚ ਉਹਨਾਂ ਨੇ ਇੱਕ ਸਟੈਂਡ ਅਪ ਕਮੇਡੀਅਨ ਟੋਨੀ ਹਿੰਚਕਲਿਫ ਉਹਨੂੰ ਵੀ ਸੱਦਿਆ ਹੋਇਆ ਸੀ। ਉਹਨੇ ਜਿਹੜਾ ਉਸ ਮੌਕੇ ਦੇ ਉੱਤੇ ਜਿਹੜੇ ਨੇ ਬੜਾ ਰੇਸਿਸਟ ਕਮੈਂਟ ਕੀਤਾ। ਉਹਨੇ ਪੋਰਟੋਰੀਕੋ ਬਾਰੇ ਕਿਹਾ ਕਿ ਬਈ ਇਹ ਜਿਹੜਾ ਆਈ ਡੋਂਟ ਨੋ ਇਫ ਯੂ ਗਾਈਜ਼ ਨੋ ਦਿਸ, ਬਟ ਦੇਅਰ ਇਜ਼ ਲਿਟਰਲੀ ਏ ਫਲੋਟਿੰਗ ਆਈਲੈਂਡ ਆਫ ਗਾਰਬੇਜ in the middle of ocean right now. I think it is called Puerto Rico. ਕਿ ਵੀ ਇਹ ਓਸ਼ਨ ਆਫ ਗਾਰਬੇਜ, ਗੰਦਗੀ ਦਾ ਇੱਕ ਜਿਹੜਾ ਢੇਰ ਹੈ ਜਿਹਦਾ ਨਾਂ ਪੋਰਟੋ ਰੀਕੋ ਹੈ। ਹੁਣ ਮਤਲਬ ਇਸ ਦੇ ਥੱਲੇ ਤੁਸੀਂ ਇਸ ਲੈਵਲ ਦਾ ਨਾਲ ਦੀ ਨਾਲ ਈਵਨ ਜਿਹੜੇ ਰਿਪਬਲਿਕਨ ਪਾਰਟੀ ਦੇ ਵਿੱਚ ਬੈਠੇ ਪੋਰਟੋ ਰੀਕਨ ਇਲੈਕਟਡ ਨੇ, ਉਹਨਾਂ ਨੇ ਵੀ ਕੰਡੈਮ ਕੀਤਾ। ਔਰ ਦੂਜਾ ਔਰ ਉਹ ਸੈੱਟ ਦੇ ਉੱਤੇ ਉਹਨੇ ਈਵਨ ਨੇ ਵੀ ਰੇਸਿਸਟ ਕਮੈਂਟ ਲਤੀਨੋਜ਼ ਬਾਰੇ, ਜਿਊਜ਼ ਬਾਰੇ ਤੇ ਕਾਲੇ ਲੋਕਾਂ ਬਾਰੇ ਕੀਤਾ। ਹੁਣ ਇਹ ਐਵੇਂ ਨਹੀਂ ਹੈ ਕਿ ਵੀ ਇਹ ਵੀ ਉਹਨਾਂ ਨੂੰ ਵੀ ਪਤਾ ਹੈ ਵੀ ਇਹ ਕਿਸ ਲੈਵਲ ਦਾ ਕਮੇਡੀਅਨ ਹੈ। ਜੇ ਮੈਡੀਸਨ ਸਕੁਅਰ ਗਾਰਡਨ ਦੇ ਇਸ ਇਕੱਠ ਦੇ ਵਿੱਚ ਲਤੀਨੋਆਂ ਨੂੰ, ਕਾਲਿਆਂ ਨੂੰ, ਯਹੂਦੀਆਂ ਨੂੰ ਔਰ ਈਵਨ ਪੋਰਟੋ ਰੀਕੋ ਹੈ, ਉਸ ਨੂੰ ਉਹ ਜਿਹੜਾ ਹੈ ਉਹ ਆਈਲੈਂਡ ਆਫ ਗਾਰਬੇਜ ਇਨ ਦਾ ਮਿਡਲ ਆਫ ਓਸ਼ਨ ਕਹਿੰਦਾ। ਸੋ ਉਹ ਅਟਰੈਕਟ ਤਾਂ ਵਾਈਟ ਵੋਟਰਸ ਨੂੰ ਕਰ ਰਿਹਾ ਕਿ ਵੀ ਇਹ ਦੱਸ ਰਿਹਾ ਕਿ ਵੀ ਇਹ ਸਾਰੇ, ਕਿਉਂਕਿ ਜਿਹੜੇ ਵੱਡੇ ਇਸ਼ੂ ਇਸ ਵੇਲੇ ਵੀ ਬਣੇ ਹੋਏ ਨੇ ਉਹਨਾਂ ਦੇ ਵਿੱਚ ਜ਼ਾਹਰ ਹੈ ਇਮੀਗ੍ਰੇਸ਼ਨ। ਅਸੀਂ ਕੱਲ ਵੀ ਗੱਲ ਕੀਤੀ ਸੀ ਕਿ ਭਾਈ ਕਿਵੇਂ ਜਿਹੜਾ ਉਹ ਆਲਰੇਡੀ ਜਿਹੜੀਆਂ ਨੇ ਚਾਰਟਰ ਫਲਾਈਟਸ ਲੈ ਕੇ ਜਾ ਰਹੀਆਂ ਨੇ ਇਲੀਗਲ ਨੂੰ, ਟਰੰਪ ਦੇ ਵੇਲੇ ਕੀ ਹੋਏਗਾ। ਔਰ ਇਸ ਵੇਲੇ ਇਲੀਗਲ ਮਾਈਗ੍ਰੇਸ਼ਨ ਔਰ ਮੀਡੀਆ, ਟਰੰਪ ਜਿਹੜਾ ਹੈ ਹੁਣ ਸਿੱਧਾ ਮੀਡੀਆ ਦੇ ਦੁਆਲੇ ਵੀ ਹੈ। ਉਹ ਕਹਿੰਦਾ ਕਿ ਵੀ ਜਿਹੜਾ ਹੋਏਗਾ, ਜਿਹਨੇ ਕੋਈ ਕੀਤਾ, ਅਸੀਂ ਬੰਦ ਕਰ ਦਿਆਂਗੇ ਉਸ ਚੈਨਲ ਦੀ ਬ੍ਰੌਡਕਾਸਟ, ਮੀਡੀਆ ਅੰਦਰ ਹੋਏਗਾ, ਦੂਜਾ ਹੋਏਗਾ। ਔਰ ਬੜਾ ਤਿੱਖਾ ਉਸ ਦਾ ਈਵਨ ਕਮਲਾ ਹੈਰਿਸ ਬਾਰੇ ਵੀ ਮਤਲਬ ਟਰੰਪ ਦਾ ਇਸ ਹੱਦ ਤੱਕ ਕਹਿਣਾ ਕਿ ਇਹ ਜਿਹੜੀ ਹੈ ਇਹ ਕਾਲੀ ਔਰ ਦੂਜੀ ਪ੍ਰੈਜ਼ੀਡੈਂਟ ਬਣਨਾ ਚਾਹੁੰਦੀ ਹੈ, ਪਰ ਇਹਨੇ ਆਪਣਾ ਇਹ ਜਦੋਂ ਕੈਰੀਅਰ ਸ਼ੁਰੂ ਕੀਤਾ ਤੇ ਪ੍ਰੋਸਟੀਚਿਊਟ ਸੀ ਇਹ ਕਮਲਾ ਹੈਰਿਸ ਦੇ ਉੱਤੇ। ਇਸ ਲੈਵਲ ਦੇ ਉੱਤੇ ਅਮਰੀਕਾ 'ਚ ਕਦੇ ਜਿਹੜੀ ਹੈ ਉਹ ਇੱਦਾਂ ਦੇ ਅਟੈਕ ਨਹੀਂ ਹੁੰਦੇ। ਥਰਡ ਲੈਵਲ ਦੇ ਤੋਂ ਘੁਮਾਉਣਾ ਇੱਕ ਡਿਫਰੈਂਟ ਕਹਾਣੀ ਹੁੰਦੀ। ਹੁਣ ਇਹ ਸਾਰਾ ਪਾਰਟ ਤਾਂ ਡੋਮੈਸਟਿਕ ਪੋਲੀਟਿਕਸ ਦਾ ਹੈ। ਸੋ ਅਸੀਂ ਸਮਝਦੇ ਹਾਂ ਕਿ ਜਿਵੇਂ ਪ੍ਰੋਮੀਨੈਂਟ ਨਿਊਜ਼ਪੇਪਰਸ, ਹਾਲਾਂ ਇਹ ਨਹੀਂ ਹੈ ਹੁਣ ਵਾਸ਼ਿੰਗਟਨ ਪੋਸਟ ਬਹੁਤ ਵੱਡਾ ਪੇਪਰ ਹੈ। ਜੇ 2 ਲੱਖ ਸਬਸਕ੍ਰਾਈਬਰ ਆਪਣੇ ਆਪ ਨੂੰ ਅਨਸਬਸਕ੍ਰਾਈਬ ਕਰ ਰਹੇ ਨੇ, ਉਹਨਾਂ ਨੇ ਜੇ ਫੈਸਲਾ ਲਿਆ ਕਿ ਇਹ ਖੌਫ ਹੈ ਕਿ ਟਰੰਪ ਆ ਰਿਹਾ ਔਰ ਮੀਡੀਆ ਦੇ ਵਿੱਚ ਕੋਈ ਉਹਦੇ ਨਾਲ ਦੁਸ਼ਮਣੀ ਨਹੀਂ ਕਰਨਾ ਚਾਹੁੰਦਾ। ਐਲਨ ਮਸਕ ਟੈਸਲਾ ਵਾਲਾ, ਉਹ ਲੱਗਾ ਹੋਇਆ, ਉਹਨੇ ਉਹ ਕੈਸ਼ ਲੈਣ ਦਾ ਅਮਰੀਕਨ ਸਿਸਟਮ ਦੇ ਵਿੱਚ ਕਿ ਬਈ ਜਿਹੜਾ ਕਨਸਟੀਟਿਊਸ਼ਨ ਨੂੰ ਜਿਹੜਾ ਉਹ ਉਸ ਦੀ ਸਹੁੰ ਖਾਂਦਾ ਹੈ ਔਰ ਦੂਜਾ ਤੀਜਾ $1 ਮਿਲੀਅਨ ਉਸ ਨੂੰ ਹਰ ਰੋਜ਼ ਇੱਕ ਵੋਟਰ ਨੂੰ ਮਿਲੇਗਾ। ਪਹਿਲਾ ਜਿਹਨੂੰ ਜਾ ਕੇ ਦਿੱਤਾ ਕੋਈ ਲਾਟਰੀ ਸਿਸਟਮ ਵਾਂਗ ਹੈ, ਉਹ ਮਿਸ਼ੀਗਨ ਕਲਾਮਾਜ਼ੂ 'ਚ ਜਾ ਕੇ ਦਿੱਤਾ। ਤੇ ਭਾਈ ਗੁਰਦੇਵ ਸਿੰਘ ਦੱਸ ਰਹੇ ਸੀ ਵੀ ਉਹਨਾਂ ਦਾ ਮਿੱਤਰ ਹੈ ਉਹ ਜਿਹੜਾ ਖੁਸ਼ ਹੋਇਆ ਮਿਲੀਅਨ ਮਿਲਿਆ। ਤਾਂ ਕਹਿਣ ਦਾ ਮਤਲਬ ਇਹ ਹੈ ਵੀ ਮਨੀ ਜਿਹੜੀ ਹੈ ਇਹ ਤਾਂ ਉਹ ਇੰਡੀਆ ਵਾਲਾ ਕੰਮ, ਇੰਡੀਆ ਪਾਕਿਸਤਾਨ ਵਾਲਾ ਪੈਸੇ ਦੇ ਕੇ ਖਰੀਦੋ ਔਰ ਵੋਟਾਂ ਖਰੀਦੋ। ਹਾਲਾਂ ਇਸ ਐਲਨ ਮਸਕ ਦੀ ਲਾਈਨ ਨੂੰ ਚੈਲੰਜ ਹੋਇਆ ਪੈਨਸਿਲਵੇਨੀਆ ਦੀ ਕੋਰਟ ਕਿਸੇ ਨੇ ਕਿ ਸੋ ਇਹ ਡੋਮੈਸਟਿਕ ਪੋਲੀਟਿਕਸ। ਪਰ ਮੈਂ ਇਹ ਦੇਖ ਰਿਹਾ ਕਿ ਵੀ ਅਜੇ ਜੋ ਸੰਭਾਵਨਾਵਾਂ ਨੇ ਕਿੱਧਰ ਨੂੰ ਗੱਲ ਜਾਏਗੀ ਜ਼ਿਆਦਾ, ਜੋ ਇਸ ਵੇਲੇ ਅਜੇ ਹਫਤਾ ਵਿੱਚ ਰਹਿੰਦਾ ਹੈ। ਹੁਣ ਇਹ ਜਿਹੜਾ ਪਾਰਟ ਟਰੰਪ ਨੇ ਕੀਤਾ ਹੈ ਖਾਸ ਤੌਰ ਤੇ ਪੋਰਟੋ ਰੀਕਨ ਮੁੱਦੇ ਦੇ ਉੱਤੇ, ਔਰ ਦੂਸਰਾ ਉਹਦੇ ਥੱਲੇ ਜ਼ਾਹਰ ਹੈ ਉਹ ਲੂਜ਼ਰ ਹੋਏਗਾ ਉਹਨਾਂ ਦੀਆਂ ਵੋਟਾਂ ਦਾ। ਪਰ ਅਜੇ ਹਫਤੇ ਦੇ ਵਿੱਚ ਕੀ ਕੁਛ ਹੁੰਦਾ ਹੈ, ਪਰ ਆਲਰੇਡੀ ਦੁਨੀਆ ਦੇ ਵਿੱਚ ਇਹ ਇੰਪੈਕਟ, ਇਹ ਫੀਅਰ ਵੀ, ਖੌਫ ਵੀ ਔਰ ਕੁਝ ਹਾਲਤਾਂ 'ਚ ਇਸ ਨੂੰ ਨੀਤੀ ਦਾ ਹਿੱਸਾ ਵੀ ਕਿ ਟਰੰਪ ਆ ਰਿਹਾ। ਔਰ ਉਹਦਾ ਪਹਿਲਾ ਇਫੈਕਟ ਅਸੀਂ ਕੱਲ ਇੱਕ ਸੈਗਮੈਂਟ ਕੀਤਾ ਸੀ ਬ੍ਰਿਕਸ ਬਾਰੇ ਵੀ, ਸ਼ਿਵਜੀ ਦੀ ਬਰਾਤ ਕਿ ਦੂਲਾ ਕੀ ਹੈ ਤੇ ਰੂਸ ਨੇ ਕੀ ਕੀਤਾ ਹੈ, ਚੀਨ ਕੀ ਹੈ। ਔਰ ਅਸੀਂ ਕੱਲ ਵੀ ਇਹ ਕਿਹਾ ਸੀ ਕਿ ਵੀ ਇਹ ਸ਼ਿਵਜੀ ਦੀ ਬਰਾਤ ਭਾਵੇਂ ਇਕੱਠੇ ਹੋਏ ਨੇ ਲੇਕਿਨ ਇਹਨਾਂ ਨੇ
ਬਹੁਤੀ ਦੇਰ ਖੜਨਾ ਖੁੜਨਾ ਨਹੀਂ ਹੈ, ਇਹ ਖਿਲਰਨੇ ਸ਼ੁਰੂ ਹੋ ਜਾਣੇ ਨੇ। ਔਰ ਅਮਰੀਕਾ ਦੀਆਂ ਜਿਹੜੀਆਂ ਇੰਸਟੀਟਿਊਸ਼ਨਸ, ਵਰਲਡ ਬੈਂਕ ਜਾਂ IMF ਜਾਂ ਟ੍ਰੇਡਿੰਗ ਕਰੰਸੀ ਦੇ ਥੱਲੇ ਡਾਲਰ ਦੇ, ਉਹ ਅਜੇ ਇਟ ਵਿਲ ਟੇਕ ਟਾਈਮ। ਇਹ ਤਾਂ ਹੈ ਜਿਹੜਾ ਚੜ੍ਹਦਾ ਇੱਕ ਦਿਨ ਡਿੱਗਦਾ, ਇਹ ਤਾਂ ਨਹੀਂ ਹੈ ਵੀ ਅਮਰੀਕਾ ਫੋਰਐਵਰ ਹੈ। ਲੇਕਿਨ ਹਾਲ ਦੀ ਘੜੀ ਜਿਸ ਲੈਵਲ ਦਾ ਮਾਹੌਲ ਹੈ, ਉਹ ਅਮਰੀਕਾ ਦੇ ਜਿੰਨਾ ਮਰਜ਼ੀ ਕਹੀ ਜਾਓ, ਦੁਨੀਆ ਹੁਣ ਮਲਟੀਪੋਲਰ ਹੋ ਗਈ। ਹੁਣ ਮਲਟੀਪੋਲਰ ਕੋਈ ਨਹੀਂ, ਅਜੇ ਵੀ ਪੋਲ ਜਿਹੜਾ ਮੇਨ ਹੈ ਉਹ ਇੱਥੇ ਹੀ ਲਾਈ ਕਰਦਾ ਹੈ। ਠੀਕ ਹੈ, ਦੂਸਰੇ ਥੋੜ੍ਹੇ ਬਹੁਤ ਅੱਗੇ ਨਿਕਲਣ ਦੀ ਕੋਸ਼ਿਸ਼ 'ਚ ਨੇ, ਖਾਸ ਤੌਰ 'ਤੇ ਚਾਈਨਾ। ਔਰ ਅੱਜ ਅਸੀਂ ਇਹਦਾ ਪਹਿਲਾ ਵਿਕਟਮ ਹੀ ਦੇਖਦੇ ਹਾਂ ਕਿ ਵੀ ਬ੍ਰਿਕਸ ਦਾ। ਹੁਣ ਬ੍ਰਿਕਸ ਦੇ ਵਿੱਚ ਜਦੋਂ ਅਸੀਂ ਬ੍ਰਿਕਸ ਲਫ਼ਜ਼ ਹੀ ਕਹਿੰਦੇ ਹਾਂ, ਉਹਦੇ 'ਚ ਬ੍ਰਾਜ਼ੀਲ ਸਭ ਤੋਂ ਪਹਿਲਾਂ ਆਉਂਦਾ ਹੈ, ਫਿਰ ਰਸ਼ੀਆ ਹੈ, ਫਿਰ ਇੰਡੀਆ, ਫਿਰ ਚਾਈਨਾ ਹੈ, ਫਿਰ ਸਾਊਥ ਅਫਰੀਕਾ। ਹੁਣ ਹਾਲਾਂਕਿ ਇਸ ਜਿਹੜੀ ਰਸ਼ੀਆ ਦੇ ਵਿੱਚ ਮੀਟ ਹੋਈ, ਇਹਦੇ ਵਿੱਚ ਟਰਕੀ ਵੀ ਔਰ UAE ਵੀ ਔਰ ਦੂਸਰੇ ਵੀ ਮੁਲਕ ਜਿਹੜੇ ਨੇ, ਉਹ ਸਾਰੇ ਕੋਈ ਆਬਜ਼ਰਵਰ ਆਇਆ, ਕੋਈ ਮੈਂਬਰ ਆਇਆ। ਔਰ ਆਲਰੇਡੀ ਸਾਊਦੀ ਅਰੇਬੀਆ ਔਰ UAE ਵਗੈਰਾ ਉਹਦੇ ਮੈਂਬਰ ਬਣੇ ਹੋਏ ਨੇ। ਅੱਛਾ। ਹੁਣ ਔਰ ਇਹ ਮੇਨ ਖਬਰ ਹੈ, ਬ੍ਰਾਜ਼ੀਲ ਨੇ ਐਲਾਨ ਕੀਤਾ ਹੈ ਕਿ ਉਹ ਚਾਈਨਾ ਦੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਦਾ ਹਿੱਸਾ ਨਹੀਂ ਬਣੇਗਾ। ਔਰ ਹਾਲਾਂਕਿ ਜਿਹੜੇ ਬ੍ਰਾਜ਼ੀਲ ਦੇ ਪ੍ਰੈਜ਼ੀਡੈਂਟ ਵੀ ਇਸ 'ਚ ਨਹੀਂ ਸੀ ਆਇਆ, ਇਹ ਕਹਿ ਕੇ ਕਿ ਜੀ ਹੈਮਰੇਜ ਹੋ ਗਈ, ਬਾਅਦ 'ਚ ਆਇਆ ਵੀ ਨਹੀਂ, ਐਵੇਂ ਇੰਜਰੀ ਸੀ। ਪਰ ਇਹ ਲੱਗਦਾ ਕਿ ਵੀ ਇਹ ਜਿਹੜਾ ਅਮਰੀਕਾ ਦੀ ਘੁਰਕੀ ਦੇ ਥੱਲੇ ਹੀ ਬ੍ਰਾਜ਼ੀਲ ਪਿੱਛੇ ਹਟਿਆ। ਹਾਲਾਂ ਜਿਹੜਾ ਬ੍ਰਾਜ਼ੀਲ ਦਾ ਮੌਜੂਦਾ ਪ੍ਰੈਜ਼ੀਡੈਂਟ ਹੈ, ਉਸ ਦਾ ਬੜਾ ਕਲੋਜ਼ ਸਾਥੀ ਜਿਹੜਾ ਹੈ, ਉਹ ਜਿਹੜਾ ਚਾਈਨਾ ਨੇ ਆਪਣਾ ਬੈਂਕ ਡਿਵੈਲਪ ਕੀਤਾ ਹੈ, ਨਿਊ ਡਿਵੈਲਪਮੈਂਟ ਬੈਂਕ, ਉਹਦਾ ਚੇਅਰਪਰਸਨ ਹੈ, ਸ਼ੰਘਾਈ ਬੇਸਡ ਹੈਗਾ। ਔਰ ਇਹ ਜਿਹੜੀ ਖਬਰ ਹੈ ਕਿ ਵੀ ਉਹਨਾਂ ਨੇ, ਬ੍ਰਾਜ਼ੀਲ ਨੇ ਫੈਸਲਾ ਲਿਆ ਔਰ ਬਿਗਨਿੰਗ ਹੈ ਇਹਨੇ, ਮੇਜਰ ਸੈਟਬੈਕ ਟੂ ਚਾਈਨਾਜ਼ ਬੈਲਟ ਐਂਡ ਰੋਡ ਇਨੀਸ਼ੀਏਟਿਵ BRI, Brazil has decided against joining Beijing's multi-billion-dollar initiative, becoming the second country after India in the BRICS bloc not to endorse the mega project। ਚਲੋ ਇੰਡੀਆ ਨੇ ਤਾਂ ਪਹਿਲੇ ਦਿਨ ਤੋਂ ਹੀ ਨਹੀਂ ਸੀ ਮੰਨਿਆ, ਪਰ ਬ੍ਰਾਜ਼ੀਲ ਤਾਂ ਅਬਾਊਟ ਟੂ ਸਾਈਨ। ਔਰ ਇਹ ਜਦੋਂ ਮੈਂ ਖਬਰ ਦੀ ਡੀਟੇਲ ਦੇਖੀ ਤੇ ਫਿਰ ਇਹ ਸਾਹਮਣੇ ਆਇਆ ਕਿ ਭਾਈ ਇਸ ਦੇ ਉੱਤੇ ਜਿਹੜਾ ਇਸ ਵੇਲੇ ਮਾਹੌਲ ਹੈ, ਉਹ ਟਰੰਪ ਦਾ ਨਾਲ ਰਿਲੇਸ਼ਨਸ਼ਿਪ ਵਿਗੜ ਜਾਏਗੀ ਬ੍ਰਾਜ਼ੀਲ ਦੀ। ਔਰ ਇਹਦੇ 'ਚ ਇਹ ਹੈ, the prevailing opinion in Brazil was that joining China's flagship infrastructure project would not only fail to bring any tangible benefit for Brazil in the short term, but could also make relations with a potential Trump administration more difficult। कि जे असी join कीता भी immediate कोई Brazil ਨੂੰ ਫਾਇਦਾ ਤਾਂ ਨਹੀਂ ਹੋਏਗਾ ਉਹਦਾ, ਪਰ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਜਿਹੜੀ ਹੈ ਰਿਲੇਸ਼ਨਸ਼ਿਪ, ਉਹ ਵਿਗੜੇਗੀ। ਸੋ ਅਸੀਂ ਇਹ ਕਹਿ ਰਹੇ ਹਾਂ ਕਿ ਇਨ ਸਪਾਈਟ ਆਫ ਕਿ ਅਜੇ ਇਹ ਡਿਬੇਟ ਹੈ ਕਿ ਕੌਣ ਆਏਗਾ ਕਿ ਕੌਣ ਨਹੀਂ, ਪਰ ਆਲਰੇਡੀ ਟਰੰਪ ਦੇ ਆਉਣ ਦਾ ਇੰਪੈਕਟ ਨਜ਼ਰ ਆ ਰਿਹਾ ਕਿ ਬ੍ਰਾਜ਼ੀਲ ਨੇ ਜਿਹੜਾ ਫਾਊਂਡਰਸ 'ਚੋਂ ਸੀ ਬ੍ਰਿਕਸ ਦੇ, ਚਾਈਨਾ ਦੇ ਨਾਲ ਵੀ ਅਬਾਊਟ ਟੂ ਸਾਈਨ ਵਾਲਾ ਸਾਰੀ ਜਿਹੜੀ ਆ ਉਹ ਬੇਸਿਕ ਜੋ ਸਰਵੇ ਔਰ ਦੂਜੇ ਨੇ ਉਹ ਪੂਰੇ, ਉਹਨਾਂ ਨੇ ਕਿਹਾ ਜੀ ਹਾਂ ਅਸੀਂ ਉਹਨਾਂ ਦੇ ਦੂਸਰੇ ਪ੍ਰੋਜੈਕਟਸ ਦੇਖਾਂਗੇ, ਬ੍ਰਾਜ਼ੀਲ ਔਰ ਚਾਈਨਾ ਕਿਵੇਂ ਕਲੋਜ਼ ਰਹਿੰਦੇ ਨੇ। ਪਰ ਇਹ ਜ਼ਾਹਰ ਹੈ ਕਿ ਵੀ ਟਰੰਪ ਫੀਅਰ ਨੇ ਆਲਰੇਡੀ ਬ੍ਰਾਜ਼ੀਲ ਨੂੰ ਬ੍ਰਿਕਸ ਦੇ ਇਸ ਏਜੰਡੇ ਤੋਂ ਦੌੜਾ ਦਿੱਤਾ ਹੈ। ਸੋ ਇਹ ਗੱਲ ਕਿਸ ਪਾਸੇ ਜਾਏਗੀ, ਪਰ ਹਾਲ ਦੀ ਘੜੀ ਜਿਹੜਾ ਸਟਿਲ ਏ ਵੀਕ ਇਜ਼ ਇਨ ਬਿਟਵੀਨ। ਸੋ ਅਸੀਂ ਦੋਨਾਂ ਚੋਂ ਕਿਸੇ ਨੂੰ ਵੀ ਐਂਡੋਰਸ ਨਹੀਂ ਕਰ ਰਹੇ, ਕਿਉਂਕਿ ਸਾਨੂੰ ਇਹ ਲੱਗਦਾ ਵੀ ਇਹ ਕਮਲਾ ਹੋਏ ਜਾਂ ਕਮਲੀ ਹੋਏ, ਇਹ ਅਮਰੀਕਾ ਦੇ ਲਈ ਕੋਈ ਬਹੁਤੀ ਚੰਗੀ ਖਬਰ ਨਹੀਂ ਨੇ ਦੋਨੋਂ ਹੀ ਕੈਂਡੀਡੇਟ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। सा धरती पई हरियावली। श्री गुरु ग्रंथ साहिब जी ਦੇ ਗੁਰਤਾ ਗੱਦੀ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ ਨਗਰ ਕੀਰਤਨ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੱਲੋਂ ਪੰਥਕ ਕਾਨਫਰੰਸ ਕਰਵਾਈ ਜਾ ਰਹੀ ਹੈ। 2 ਨਵੰਬਰ 2024 ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਗੁਰਦੁਆਰਾ ਰਵਿਦਾਸ ਟੈਂਪਲ ਵਿਖੇ ਪੰਥਕ ਬੁਲਾਰੇ ਇਸ ਕਾਨਫਰੰਸ ਵਿੱਚ ਸ਼ਮੂਲੀਅਤ ਕਰਨਗੇ। ਪਵਨ ਸਿੰਘ ਵਰਜੀਨੀਆ, ਭਾਈ ਤਰਲੋਚਨ ਸਿੰਘ, ਡਾਕਟਰ ਅਮਰਜੀਤ ਸਿੰਘ, ਜੀਤ ਸਿੰਘ ਆਲੋਰਕ ਅਤੇ ਬੀਬੀ ਗੁਰਦੀਪ ਕੌਰ ਸਮੇਤ ਹੋਰ ਪੰਥਕ ਬੁਲਾਰੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਵਾਉਣਗੇ। ਸਮੂਹ ਸਿੱਖ ਸੰਗਤ ਨੂੰ ਇਸ ਪੰਥਕ ਕਾਨਫਰੰਸ ਅਤੇ ਯੂਬਾ ਸਿਟੀ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ।
ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖਸ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਨਵੰਬਰ ਦਾ ਪਹਿਲਾ ਹਫਤਾ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੀ 40ਵੀਂ ਦੁਖਤ ਵਰ੍ਹੇਗੰਢ ਹੈ ਔਰ ਹਿੰਦੂ ਕੈਲੰਡਰ ਅਨੁਸਾਰ ਦੀਵਾਲੀ ਦਾ ਦਿਨ 1 ਨਵੰਬਰ ਨੂੰ ਮਿਥਿਆ ਗਿਆ ਹੈ ਔਰ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਜਿਹੜੀ ਹੈ 1 ਨਵੰਬਰ ਨੂੰ ਦੀਪਮਾਲਾ ਤੇ ਆਤਿਸ਼ਬਾਜ਼ੀ ਕਰਨ ਦਾ ਐਲਾਨ ਕੀਤਾ ਜਾ ਰਿਹਾ ਹੈ। ਸੋ ਕਿੰਨੀ ਸ਼ਰਮ ਦੀ ਗੱਲ ਹੈ ਕਿ ਸਾਨੂੰ 40 ਵਰ੍ਹੇ ਪਹਿਲਾਂ ਆਪਣੀ ਹੋਈ ਨਸਲਕੁਸ਼ੀ ਅਤੇ ਬੇਪੱਤੀ ਭੁੱਲੀ ਹੋਈ ਹੈ ਔਰ ਅਸੀਂ ਕਿਹੜੀ ਦੀਵਾਲੀ ਦੀਆਂ ਖੁਸ਼ੀਆਂ ਮਨਾ ਰਹੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਬਹੁਤ ਵਾਰ ਮੈਂ ਉਹਨਾਂ ਇਸ਼ੂਜ਼ ਨੂੰ ਜਿਹੜੇ ਆਪਸ ਦੇ ਵਿੱਚ ਜ਼ਿਆਦਾ ਡਿਵਾਈਸਿਵ ਹੁੰਦੇ ਨੇ, ਵੰਡੀਆਂ ਪਾਉਣ ਵਾਲੇ ਹੁੰਦੇ ਨੇ, ਉਹਨਾਂ ਨੂੰ ਪਿਕ ਕਰਨ ਜਾਂ ਡਿਸਕਸ ਕਰਨ ਤੋਂ ਗੁਰੇਜ਼ ਕਰਦੇ। ਪਰ ਕਈ ਵਾਰ ਕੋਈ ਇਸ਼ੂ ਇਸ ਨੌਈਅਤ ਦਾ ਜਾਂ ਇਸ ਲੈਵਲ ਤੱਕ ਚਲਾ ਜਾਂਦਾ ਹੈ ਕਿ ਬਹੁਤ ਸਾਰੇ ਤੁਹਾਡੇ ਨਾਲ ਵੀ ਸੰਪਰਕ ਕਰਕੇ ਤੁਹਾਡੀ ਰਾਏ ਚਾਹੁੰਦੇ ਨੇ, ਫਿਰ ਸਾਡੀ ਵੀ ਇਹ ਮਜਬੂਰੀ ਬਣ ਜਾਂਦੀ ਹੈ ਕਿ ਵੀ ਅਸੀਂ ਉਸ ਦੇ ਉੱਤੇ ਕੋਈ ਨਾ ਕੋਈ ਟਿੱਪਣੀ ਕਰੀਏ। ਬਿਲਕੁਲ। ਬੇਸ਼ੱਕ ਈਵਨ ਵਰਲਡ ਸਿੱਖ ਪਾਰਲੀਮੈਂਟ ਦਾ ਜਿਹੜਾ ਫਰੈਂਕਫਰਟ ਜਰਮਨੀ 'ਚ ਸੈਸ਼ਨ ਹੋਇਆ, ਉਹਦੇ 'ਚ ਵੀ ਇਹ ਅਗੇਨ ਐਂਡੋਰਸ ਕੀਤਾ ਗਿਆ ਕਿ ਸਿੱਖ ਕੌਮ ਨੇ ਜਿਹੜਾ 2003 ਦੇ ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਜਿਹੜਾ ਮਨਜ਼ੂਰ ਕੀਤਾ ਸੀ, ਜਿਹਨੂੰ 7 ਸਾਲ ਬਾਅਦ ਹਿੰਦੂਤਵੀ ਤਾਕਤਾਂ ਨੇ ਸੰਤ ਸਮਾਜ ਦਾ ਨਾਮ ਵਰਤ ਕੇ ਉਸ ਨੂੰ ਡੀਰੇਲ ਕੀਤਾ ਔਰ ਅੱਜ ਜਿਹੜਾ ਨਾਨਕਸ਼ਾਹੀ ਕੈਲੰਡਰ ਕਹਿ ਕੇ ਜੋ ਚਲਾਇਆ ਜਾ ਰਿਹਾ ਉਹ ਹਿੰਦੂ ਕੈਲੰਡਰ ਹੈ, ਬਿਕਰਮੀ ਕੈਲੰਡਰ, ਜਿਹਦਾ ਨਾਂ ਹੈ ਬਿਕਰਮਾਦਿੱਤਿਆ ਦੇ ਨਾਮ ਨਾਲ ਜੁੜਿਆ ਹੋਇਆ ਔਰ ਇਹ ਜਿਹੜਾ ਈਸਵੀ ਕੈਲੰਡਰ ਤੋਂ ਵੀ 57 ਸਾਲ ਪਹਿਲਾਂ ਹੈ ਔਰ ਉਸ ਦੇ ਵਿੱਚ ਚੰਦਰਮਾ ਔਰ ਦੂਸਰੇ ਦੇ ਨਾਲ ਦੇਖ ਕੇ ਕੈਲਕੂਲੇਟ ਜੋਤਸ਼ੀ ਜਿਹੜੇ ਨੇ ਪੰਡਤ ਉਹ ਜੰਤਰੀ ਕੱਢਦੇ ਨੇ, ਉਸ ਦੇ ਰਾਈਟ ਸ਼੍ਰੋਮਣੀ ਕਮੇਟੀ ਫਿਰ ਲੈਂਦੀ ਹੈ ਔਰ ਫਿਰ ਆਪਣੀਆਂ ਜੰਤਰੀਆਂ ਛਾਪਦੀ ਹੈ। ਔਰ ਕਿਉਂਕਿ ਉਹਨਾਂ ਨੇ ਉਹੀ ਫਰਾਡ ਜਿਹੜਾ ਪਾਰਟ ਹੈ ਉਹਨੂੰ ਚਲਾਇਆ ਹੁੰਦਾ, ਇਹੀ ਕਾਰਨ ਹੈ ਕਿ ਕਦੇ ਈਵਨ ਹੁਣ ਜੇ ਅਸੀਂ ਕੱਤਕ ਦੀ ਪੁੰਨਿਆ ਦੇ ਹਵਾਲੇ ਨਾਲ ਵੀ ਗੱਲ ਕਰਦੇ ਹਾਂ, ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਕਦੇ ਕਦੋਂ ਹੈ, ਕਦੇ ਕਦੋਂ ਹੈ, ਇਸੇ ਤਰ੍ਹਾਂ ਦੀਵਾਲੀ ਜਾਂ ਬਾਕੀ ਦਿਨ ਵੀ। ਪਹਿਲੀ ਗੱਲ ਤਾਂ ਜਿਹੜੇ ਈਵਨ ਇਹ ਇੱਕ ਬਣ ਗਿਆ ਫੈਸ਼ਨ ਕਿ ਜਿਹਨੂੰ ਦੀਵਾਲੀ ਨੂੰ ਜੀ ਸਿੱਖ ਬੰਦੀ ਛੋੜ ਦਿਵਸ ਕਹਿੰਦੇ ਨੇ, ਮੈਨੂੰ ਲੱਗਦਾ ਕਿ ਵੀ ਇਹ ਵੀ ਇਵੇਂ ਹੀ ਹੈ ਜਿਵੇਂ ਤੁਸੀਂ ਨਾਨਕਸ਼ਾਹੀ ਕੈਲੰਡਰ ਕਹਿ ਕੇ ਤੇ ਹਿੰਦੂ ਕੈਲੰਡਰ ਹੀ ਮਾਰਕ ਕਰ ਰਹੇ ਹੋ, ਕਿਉਂਕਿ ਮੂਲ ਨਾਨਕਸ਼ਾਹੀ ਕੈਲੰਡਰ ਨੇ ਕੈਲਕੂਲੇਟ ਕੀਤਾ ਹੋਇਆ ਕਿ ਬੰਦੀ ਛੋੜ ਦਿਵਸ ਅਲ ਟੂਗੈਦਰ ਡਿਫਰੈਂਟ ਮਹੀਨੇ ਡਿਫਰੈਂਟ ਟਾਈਮ 'ਚ ਦੀਵਾਲੀ ਨਾਲ ਜਿਹੜੀ ਰਾਮਚੰਦਰ ਦੇ ਲੰਕਾ ਤੋਂ ਅਯੁੱਧਿਆ ਆਉਣ ਨਾਲ ਜਿਹਦਾ ਸੰਬੰਧ ਜੋੜਿਆ ਜਾਂਦਾ ਹੈ, ਕੋਈ ਸੰਬੰਧ ਨਹੀਂ ਹੈ ਇਸ ਦਾ। ਔਰ ਇਕੱਲਾ ਇੱਥੇ ਨਹੀਂ ਹੈ, ਮੁੱਕਦੀ ਗੱਲ ਤੁਸੀਂ ਦੇਖੋਗੇ ਕਿ ਵੀ ਦੀਵਾਲੀ ਦੇ ਰਾਤ ਸਾਰੇ ਰਾਗੀ ਸਣੇ ਦਰਬਾਰ ਸਾਹਿਬ ਤੋਂ ਲੈ ਕੇ ਦੁਨੀਆ ਭਰ 'ਚ ਲੱਗੇ ਹੁੰਦੇ ਨੇ, ਦੀਵਾਲੀ ਦੀ ਰਾਤ ਦੀਵੇ ਬਾਲੀਏ, ਔਰ ਇਵੇਂ ਉਹ ਸੁਣਾ ਰਹੇ ਹੁੰਦੇ ਨੇ ਜਿਵੇਂ ਭਾਈ ਗੁਰਦਾਸ ਕਹਿ ਗਿਆ ਕਿ ਵੀ ਜੇ ਤੁਸੀਂ ਦੀਵਾਲੀ ਦੀ ਰਾਤ ਦੀਵੇ ਨਾ ਬਾਲੇ ਤਾਂ ਤੁਹਾਡੀ ਅਗਲੀ ਸਵੇਰ ਨਹੀਂ ਚੜ੍ਹਨੀ ਹੈ। ਮਹਾਰਾਜ ਹੁਕਮ ਦੇ ਗਏ ਨੇ ਵੀ ਦੀਵਾਲੀ ਦੀ ਰਾਤ ਤੁਸੀਂ, ਹਾਲਾਂਕਿ ਉਹ ਸਾਰੇ ਸ਼ਬਦ ਦਾ ਅਰਥ ਵੀ ਡਿਫਰੈਂਟ ਹੈ ਔਰ ਉਸ ਸਾਰੇ ਨੂੰ ਲੇਕਿਨ ਉਹਨੂੰ ਯਕੀਨੀ ਬਣਾਇਆ ਜਾਂਦਾ। ਹੁਣ ਤਾਂ ਸਾਡੇ ਰਾਗੀ ਸਣੇ ਦਰਬਾਰ ਸਾਹਿਬ ਦੇ ਜਨਮ ਅਸ਼ਟਮੀ ਦੇ ਉੱਤੇ ਕ੍ਰਿਸ਼ਨ ਜੀ ਨੂੰ ਸ਼ਰਧਾਂਜਲੀ ਦੇ ਰਹੇ ਹੁੰਦੇ ਨੇ ਔਰ ਰਾਮਨੌਮੀ ਦੇ ਉੱਤੇ ਰਾਮ ਜੀ ਨੂੰ ਦੇ ਰਹੇ ਹੁੰਦੇ ਨੇ। ਇਹ ਸ਼ੋਅ ਕਰ ਰਿਹਾ ਵੀ ਜਿਹੜਾ ਮੈਜੋਰੀਟੇਰੀਅਨ ਕਲਚਰ ਹੈ, ਹਿੰਦੂ ਕਲਚਰ, ਉਹ ਕਿਸ ਹੱਦ ਤੱਕ ਸਾਡੇ 'ਚ ਪਹੁੰਚ ਗਿਆ ਹੈ। ਹਾਲਾਂ ਸਾਡੇ ਭੈਣ ਅਮਨਜੋਤ ਕੌਰ ਉਹਨਾਂ ਦਾ ਇੱਕ ਬੜਾ ਡੀਟੇਲ ਲੈਟਰ ਕਈ ਹਫ਼ਤਿਆਂ ਦਾ ਆਇਆ ਹੋਇਆ 4 ਸਫ਼ੇ ਦਾ, ਜਿਹਦੇ 'ਚ ਉਹਨਾਂ ਨੇ ਇੱਕ ਇੱਕ ਕਰਕੇ ਦੱਸਿਆ ਵੀ ਕਿਹੜੀਆਂ ਕਿਹੜੀਆਂ ਹਿੰਦੂ ਰਸਮਾਂ ਔਰ ਹਿੰਦੂ ਗੱਲਾਂ ਸਿੱਖਾਂ 'ਚ ਆ ਵੜੀਆਂ ਨੇ। ਔਰ ਕਿਉਂਕਿ ਟੌਪਿਕ ਦੂਸਰੇ ਚੱਲ ਰਹੇ ਨੇ ਔਰ ਮੈਂ ਅਜੇ ਉਹਨੂੰ
ਰਿਜ਼ਰਵ 'ਚ ਰੱਖਿਆ, ਆਉਣ ਵਾਲੇ ਦਿਨਾਂ 'ਚ ਮੈਂ ਡਿਸਕਸ ਕਰਾਂਗਾ। ਜੀ ਪਰ ਗੱਲ ਇੱਕ ਤਾਂ ਇਹ ਹੈ ਕਿ ਵੀ ਬੰਦੀ ਛੋੜ ਦਿਵਸ ਅਲਟੂਗੈਦਰ ਡਿਫਰੈਂਟ ਮਹੀਨੇ 'ਚ ਹੈ, ਉਹਦਾ ਕੋਈ ਦੀਵਾਲੀ ਨਾਲ ਸੰਬੰਧ ਨਹੀਂ ਹੈ। ਸੈਕੰਡਲੀ, ਜਦੋਂ ਅਸੀਂ ਈਵਨ ਮੂਲ ਨਾਨਕਸ਼ਾਹੀ ਕੈਲੰਡਰ ਦੀ ਗੱਲ ਕਰਦੇ ਹਾਂ, ਇਹ ਕਹਿੰਦੇ ਆ ਕਿ ਜੀ ਇਸ ਵਾਰ ਕਿਉਂਕਿ ਦੀਵਾਲੀ ਜਿਹੜੀ ਪੰਡਤਾਂ ਨੇ ਕੈਲਕੂਲੇਟ ਕੀਤੀ ਉਹ 1 ਨਵੰਬਰ ਦੀ ਹੈ, ਔਰ ਬਹੁਤ ਸਾਰਿਆਂ ਨੇ, ਕਿਉਂਕਿ ਅਕਾਲੀਆਂ ਨੇ ਤਾਂ, ਜੋ ਸ਼੍ਰੋਮਣੀ ਕਮੇਟੀ ਨੇ ਤਾਂ ਉਹ ਹਿੰਦੂ ਕੈਲੰਡਰ ਬਣਾਤਾ, ਉਹਨੂੰ ਬੰਦੀ ਛੋੜ ਕਹਿ ਕੇ ਅਕਾਲ ਤਖਤ ਦਾ ਜਥੇਦਾਰ ਵੀ ਬੜਾ ਠੁਮ ਕਰਕੇ ਆ ਕੇ ਸੁਨੇਹਾ ਦਿੱਤਾ ਜੀ ਬੰਦੀ ਛੋੜ ਦਿਵਸ ਦੇ ਮੌਕੇ ਕੌਮ ਦੇ ਨਾਂ ਮਤ ਕਹੋ ਇਹਨੂੰ ਬੰਦੀ ਛੋੜ, ਦੀਵਾਲੀ ਮਨਾਓ, ਤੁਸੀਂ ਉਹਨੂੰ ਕਹੋ ਜੀ ਦੀਵਾਲੀ ਦੇ ਦਿਨ ਸੁਨੇਹਾ ਦਿੱਤਾ, ਮਨਾ ਲਓ। ਕਿਉਂਕਿ ਬਾਕੀ ਵੀ ਤਾਂ ਤੁਸੀਂ ਉਹ ਸੁਖਬੀਰ ਬਾਦਲ ਦੀਆਂ ਪਿਕਚਰਾਂ ਸਿਰ 'ਚ ਉਹ ਹੋਲੀ ਦਾ ਰੰਗ ਪਾਇਆ ਹੋਇਆ, ਸਿਰ ਖੋਲ੍ਹਿਆ, ਉਹ ਵੀ ਤਾਂ ਤੁਸੀਂ ਕਰ ਹੀ ਰਹੇ ਹੋ, ਬਾਕੀ ਵੀ ਜਾ ਕੇ ਹਵਨ ਵੀ ਕਰਦੇ ਹੋ, ਕੋਈ ਨਹੀਂ, ਦੀਵਾਲੀ ਵੀ ਤੁਸੀਂ ਸੈਲੀਬ੍ਰੇਟ ਕਰੋ। ਹੁਣ ਜਿਹੜਾ ਸਵਾਲ ਬਹੁਤ ਸਾਰੇ ਬਾਹਰਲੇ ਗੁਰਦੁਆਰਿਆਂ ਨੇ ਉਹਨੂੰ ਚੁੱਕਿਆ, ਔਰ ਮੈਂ ਕੱਲ੍ਹ ਹੀ ਇਹ ਮੇਰੇ ਸਾਹਮਣੇ ਆਇਆ ਵੀ ਦਿੱਲੀ ਕਮੇਟੀ ਨੇ ਤਾਂ ਇਸ ਦੇ ਉੱਤੇ ਪੂਰਾ ਇਸ਼ੂ ਬਣਾ ਲਿਆ। ਕਈਆਂ ਨੂੰ ਲੱਗੇਗਾ, ਦੇਖੋ ਜੀ, ਭਾਵੇਂ ਦਿੱਲੀ 'ਚ ਬੀਜੇਪੀ ਦੀ ਹਕੂਮਤ ਵਾਲੀ ਕਮੇਟੀ ਹੈ, ਉਹਨਾਂ ਦੇ ਹੀ ਸਾਰੇ ਚੇਲੇ ਬਾਲਕੇ ਨੇ, ਉਹਨਾਂ ਨੇ ਉਹ ਆਪਣਾ ਕੈਲਕੂਲੇਟ ਕਰ ਰਹੇ ਨੇ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵੀ ਜੇ ਨਵੰਬਰ ਦੀ ਨਸਲਕੁਸ਼ੀ ਦਾ, ਹੁਣ ਦਿੱਲੀ 'ਚ ਚੋਣਾਂ ਵੀ ਅਸੈਂਬਲੀ ਦੀਆਂ ਆਉਣ ਵਾਲੀਆਂ ਨੇ, ਤੇ ਜੇ ਕਾਂਗਰਸ ਦੇ ਖਿਲਾਫ ਸਿੱਖਾਂ ਦੀਆਂ ਵੋਟਾਂ ਬੀਜੇਪੀ ਨੂੰ ਪਾਉਣੀਆਂ ਨੇ ਤਾਂ ਫਿਰ ਇਹ ਨਸਲਕੁਸ਼ੀ ਯਾਦ ਕਰਾਉਣੀ ਬੜੀ ਜ਼ਰੂਰੀ ਹੈ। ਔਰ ਉਹਨਾਂ ਨੇ, ਕਿਉਂਕਿ ਇਸ ਵਾਰ 1 ਨਵੰਬਰ ਦਾ ਦਿਨ ਹੀ ਦੀਵਾਲੀ ਦਾ ਦਿਨ ਹੈ, ਮੈਂ ਬੰਦੀ ਛੋੜ ਨਹੀਂ ਕਵਾਂਗਾ, ਇਹ ਬੰਦੀ ਛੋੜ ਦਿਵਸ ਦੀ ਵੀ ਤੋਹੀਨ ਹੈ, ਲਫ਼ਜ਼ ਦੀ ਵੀ ਤੋਹੀਨ ਹੈ, ਔਰ 1 ਨਵੰਬਰ ਨੂੰ ਹੀ ਜਿਹੜਾ ਨਸਲਕੁਸ਼ੀ 84 ਦੇ ਇੱਕ ਪਾਸੇ ਅਸੀਂ ਜੂਨ 84 ਨਸਲਕੁਸ਼ੀ ਦੀ 40ਵੀਂ ਦੁਖਦ ਯਾਦ ਮਨਾ ਕੇ ਆਏ, ਇਸ ਵਾਰ 40ਵਾਂ ਵਰ੍ਹਾ ਨਵੰਬਰ 84 ਦੀ ਨਸਲਕੁਸ਼ੀ ਦਾ। ਹਜ਼ਾਰਾਂ ਸਿੱਖ ਵਿਧਵਾਵਾਂ ਵਿਡੋ ਕਾਲਨੀ 'ਚ ਬੈਠੀਆਂ ਵੀ ਦੱਸ ਰਹੀਆਂ ਨੇ ਸਾਡੇ ਨਾਲ ਕੀ ਹੋਇਆ। ਅਮਰੀਕਾ ਤੋਂ ਲੈ ਕੇ ਅਮਰੀਕਾ ਦੀਆਂ ਸਟੇਟਾਂ, ਜੀਵਨ ਹੁਣ ਤਾਂ US ਕਾਂਗਰਸ ਦੇ ਵਿੱਚ ਰੈਜ਼ੋਲੂਸ਼ਨ 5 ਕਾਂਗਰਸਮੈਨਾਂ ਨੇ ਪੇਸ਼ ਕਰ ਦਿੱਤਾ ਹੈ ਸਿੱਖ ਨਸਲਕੁਸ਼ੀ ਦਾ। ਹੁਣ ਜੇ ਸਿੱਖਾਂ ਦਾ ਉਹ ਤਬਕਾ ਜਿਹੜਾ ਜਾਂ ਤਾਂ ਸਰਕਾਰ ਦੇ ਨਾਲ ਜੁੜਿਆ ਹੋਇਆ ਹੈ, ਜਾਂ ਇੰਨੇ ਕੁ ਖੌਫਜ਼ਦਾ ਨੇ, ਜਾਂ ਉਹਨਾਂ ਨੂੰ ਇਹੀ ਨਜ਼ਰ ਆਉਂਦਾ ਹੈ ਕਿ ਭਾਈ ਉਹਨਾਂ ਦੇ ਲਈ ਜਿਹੜਾ ਹੈ ਉਹ ਹਿੰਦੂ ਸੁਸਾਇਟੀ ਦੇ ਨਾਲ ਹੀ ਜਿਹੜਾ ਡੁੱਬਣਾ ਔਰ ਨਾਲ ਹੀ ਤਰਨਾ ਉਹਨਾਂ ਨੇ ਮਿੱਥ ਲਿਆ, ਉਹਨਾਂ ਬਾਰੇ ਤਾਂ ਤੁਸੀਂ ਕੁਝ ਨਹੀਂ ਕਰ ਸਕਦੇ। ਪਰ ਇਸ ਦੇ ਉੱਤੇ ਬਾਹਰ ਜ਼ਰੂਰ ਇਹ ਗੱਲ ਚੁੱਕੀ ਗਈ ਕਿ ਭਾਈ ਜੇ ਤੁਹਾਨੂੰ ਪਟਾਕੇ ਜਿਹੜੇ ਨੇ ਉਹ ਚਲਾਉਣ ਦੇ ਚਲੂਣੇ ਲੜਦੇ ਨੇ, ਤੇ ਉਹਨਾਂ ਨੂੰ ਇੱਕ ਦਿਨ ਪਹਿਲਾਂ ਕਰ ਲਓ, 31 ਅਕਤੂਬਰ ਨੂੰ ਕਰ ਲਓ, ਘੱਟੋ ਘੱਟ ਉਹ ਭੂਤਨੀ ਜਿਹੜੀ ਆਲ ਵਿਚਿਸ ਡੇ ਹੈ, ਸਭ ਭੂਤਨੀਆਂ ਦਾ ਦਿਨ, ਬਿਆਨ ਸਿੰਘ ਸਤਵੰਤ ਸਿੰਘ ਨੇ ਚਿੱਤ ਕੀਤਾ ਉਹਨੂੰ, ਚਲੋ ਇਹੀ ਲੱਗੇਗਾ ਕਿ ਸੈਲੀਬ੍ਰੇਸ਼ਨ ਹੈ। ਹਾਲਾਂ ਮੈਂ ਇੱਕ ਦੋ ਨੂੰ ਕਿਹਾ, ਮੈਂ ਕਿਹਾ ਜੀ ਕਿਲਿੰਗ ਕਿਹੜੀ 1 ਨਵੰਬਰ ਨੂੰ ਸ਼ੁਰੂ ਹੋਈ, 31 ਅਕਤੂਬਰ ਸਵੇਰੇ ਇੰਦਰਾ ਗਾਂਧੀ ਮਾਰੀ ਜਾਂਦੀ ਹੈ, ਸ਼ਾਮ ਨੂੰ ਹੀ ਸ਼ੁਰੂ ਹੋ ਗਿਆ ਸੀ ਵੀ ਇਹ ਤਾਂ ਸਾਰੇ 31 ਅਕਤੂਬਰ ਵਰਥ ਸੈਲੀਬ੍ਰੇਟਿੰਗ ਹੈ, ਜਿਹੜਾ ਸ਼ਹੀਦ ਬੇਅੰਤ ਸਿੰਘ ਉਹਨਾਂ ਦਾ ਸ਼ਹੀਦੀ ਦਿਨ ਹੈ, ਮੌਕੇ ਤੋਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਔਰ ਇੰਨਾ ਵੱਡਾ ਕਾਰਾ ਕੀਤਾ ਉਹਨਾਂ, ਜਿਹੜਾ ਕਾਰਨਾਮਾ ਕਰਕੇ ਦਿਖਾਇਆ। ਹੁਣ ਇਸ ਸਾਰੇ ਦੇ ਚੱਲਦੇ ਆ ਅਸੀਂ ਤਾਂ ਇਹੀ ਕਹਿਣਾ ਚਾਹਾਂਗੇ, ਹੁਣ ਦਿੱਲੀ ਕਮੇਟੀ ਨੇ ਜਿਹੜੀ ਇਸ ਦੇ ਉੱਤੇ ਸਟੇਟਮੈਂਟ ਦਿੱਤੀ, ਉਹਨਾਂ ਦਾ ਕੋਈ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੋਂ ਹੈ, ਉਹੀ ਬੀਜੇਪੀ ਦੇ ਬੱਚੇ ਜਮੂਰੇ ਨੇ ਭਾਵੇਂ, ਉਹਨਾਂ ਨੇ ਐਲਾਨ ਕੀਤਾ ਕਿ 84 ਦੇ ਸਿੱਖ ਕਤਲੇਆਮ ਦੀ ਵਰ੍ਹੇਗੰਢ ਕਾਰਨ ਇਸ ਸਾਲ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੇ ਮੌਕੇ ਤੇ ਪ੍ਰਬੰਧਕ ਕਮੇਟੀ ਅਧੀਨ ਗੁਰੂ ਘਰਾਂ ਵਿੱਚ ਦੀਪਮਾਲਾ ਨਹੀਂ ਕੀਤੀ ਜਾਏਗੀ। ਚਲੋ, ਡੈਵਲ ਮਸਟ ਬੀ ਗਿਵਨ ਹਿਸ ਡਿਊ, ਵੋਟਾਂ ਦੀ ਖਾਤਰ ਹੀ ਸਹੀ, ਉਹਨਾਂ ਨੇ ਕਿਹਾ ਜੀ ਅਸੀਂ ਦੀਪਮਾਲਾ ਨਹੀਂ ਕਰਾਂਗੇ। ਔਰ ਇਸ ਤੋਂ ਇਲਾਵਾ ਜਿਹੜਾ ਉਹਨਾਂ ਨੇ ਇਹ ਵੀ ਕਿਹਾ ਕਿ ਵੀ ਅਸੀਂ ਹਰ ਸਾਲ 31 ਅਕਤੂਬਰ ਤੋਂ 2 ਨਵੰਬਰ ਤੱਕ 1984 ਦੇ ਸਿੱਖ ਕਤਲੇਆਮ ਦੇ ਸ਼ਹੀਦਾਂ ਨੂੰ ਸਜਦਾ ਕਰਦੇ ਹਾਂ, ਸ਼ਰਧਾਂਜਲੀ ਭੇਟ ਕਰਦੇ ਹਾਂ। ਇਸ ਵਾਰ ਦੀਵਾਲੀ ਦਾ ਦਿਨ ਇਹਨਾਂ ਦਿਨਾਂ 'ਚ ਆ ਗਿਆ, ਇਸ ਲਈ ਅਸੀਂ ਦੀਪਮਾਲਾ ਨਹੀਂ ਕਰਾਂਗੇ। ਹੁਣ ਇਸ ਦੇ ਉੱਤੇ ਈਵਨ ਆਸਟ੍ਰੇਲੀਅਨ ਸਿੱਖਾਂ ਨੇ ਵੀ ਇਸ ਦੇ ਉੱਤੇ ਕਾਲ ਦਿੱਤੀ ਹੈ, ਔਰ ਆਸਟ੍ਰੇਲੀਅਨ ਸਿੱਖਾਂ ਨੇ ਜਿਹੜਾ ਉਹਨਾਂ ਦਾ ਫਲਾਇਰ ਹੈ, ਉਹਦੇ ਜਿੱਥੇ ਖੰਡੇ ਦਾ ਇਨਸਿਗਨੀਆ, ਉੱਤੇ ਜਿਹੜਾ ਸਰੋਂ ਦਾ ਫੁੱਲ ਜਿਹੜਾ ਸਾਨੂੰ ਯਾਦ ਦਹਾਨੀ ਕਰਵਾਉਂਦਾ ਹੈ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੀ, ਉਸ ਦੀ ਪਿਕਚਰ ਹੈ। ਤਾਂ ਉਹਨਾਂ ਨੇ ਇੰਪੋਰਟੈਂਟ ਅਪੀਲ ਟੂ ਆਲ ਆਸਟ੍ਰੇਲੀਅਨ ਸਿੱਖਸ ਐਂਡ ਸਿੱਖ ਆਰਗੇਨਾਈਜੇਸ਼ਨਸ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਕਿਹਾ, as this year's Diwali falls on the same day as the beginning of November 84 Sikh genocide, it is an appeal to all attending and organizing programs to strictly follow these requests कि भी इस बार
ਇਹ ਕੋਇਨਸਾਈਡ ਕਰ ਰਹੀਆਂ ਨੇ, ਡੇਟਾਂ ਕੋਇਨਸਾਈਡ ਨਹੀਂ ਕਰ ਰਹੀਆਂ, ਹਿੰਦੂ ਕੈਲੰਡਰ ਕਰਵਾ ਰਿਹਾ। ਤੁਸੀਂ ਉਹਦਾ ਜਿਹੜੀ ਜੜ ਹੈ ਉਹਨੂੰ ਉਖਾੜਨਾ ਨਹੀਂ ਚਾਹੁੰਦੇ, ਜੋ ਸਿੱਖਾਂ ਦਾ ਹਾਲ ਹੈ। ਬਿਲਕੁਲ। ਉਹਨਾਂ ਨੇ ਕਿਹਾ ਪਲੀਜ਼ ਡੂ ਨਾਟ ਬ੍ਰਿੰਗ ਸਵੀਟਸ, ਕਿ ਇਹ ਮਠਿਆਈਆਂ ਮਤ ਵੰਡੋ। ਪਲੀਜ਼ ਡੂ ਨਾਟ ਯੂਜ਼ ਫਾਇਰਵਰਕਸ, ਪਟਾਕੇ ਨਾ ਚਲਾਓ। ਪਲੀਜ਼ ਅਟੈਂਡ ਯੋਰ ਲੋਕਲ ਗੁਰਦੁਆਰਾਸ ਐਂਡ ਪਾਰਟਿਸਿਪੇਟ ਇਨ ਸਿਮਰਨ ਐਂਡ ਸੇਵਾ, ਕਿ ਗੁਰਦੁਆਰਾ ਸਾਹਿਬਾਨ ਦੇ ਵਿੱਚ ਆਪਣੇ ਜੋ ਵੀ ਜਿੱਥੇ ਜਿੱਥੇ ਜਾਓ ਔਰ ਸਿਮਰਨ ਕਰੋ ਔਰ ਸੇਵਾ ਕਰੋ। As this is a time of remembrance, please avoid attending events for celebration during the first week of November. ਕਿ ਭਾਈ ਪਹਿਲਾ ਨਵੰਬਰ ਦਾ ਜਿਹੜਾ ਹਫਤਾ ਹੈ ਉਸ ਚ ਅਵੋਇਡ ਕਰੋ। ਜੀ। ਪਰ ਆਪਣਿਆਂ ਨੇ ਤਾਂ ਉਹ ਸਾਹਿਬਜ਼ਾਦਿਆਂ ਦੇ ਸ਼ਹੀਦੀ ਹਫਤੇ ਹੋਣ, ਨਵੰਬਰ ਹੋਏ, ਜੂਨ ਹੋਏ, ਵਿਆਹ ਰੱਖੇ ਹੁੰਦੇ ਨੇ, ਪਾਰਟੀਆਂ ਹੋ ਰਹੀਆਂ ਹੁੰਦੀਆਂ, ਨਾਚ ਹੋ ਰਹੇ ਹੁੰਦੇ ਨੇ। ਬਿਲਕੁਲ। ਸੋ ਮਤਲਬ ਇਹ ਜਿਹੜੀ ਬੇਗੈਰਤੀ ਹੈ, ਇੱਕ ਤਬਕਾ ਜ਼ਾਹਰ ਹੈ ਸੈਂਸ ਉਹਨਾਂ ਦੇ ਲਈ ਤਾਂ ਵੈਸੇ ਵੀ ਨਾ ਵੀ ਹੁੰਦੀ, ਜਿਹੜਾ 1 ਨਵੰਬਰ ਨੂੰ ਕੋਈ ਹੋਰ ਵੀ ਹੋਏ, ਸਾਡੇ ਲਈ ਤਾਂ ਜਿੱਥੇ ਸਾਡੀਆਂ 40 ਵਰ੍ਹੇ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ, ਜੋ ਅੱਜ ਕੈਨੇਡਾ ਦੀ ਧਰਤੀ ਤੇ ਅਮਰੀਕਾ ਦੀ ਧਰਤੀ ਤੇ ਹੋ ਰਿਹਾ ਹੈ। ਪੰਜਾਬ ਦੀ ਧਰਤੀ ਤੇ ਉਹਨਾਂ ਨੇ ਆਲਰੇਡੀ ਇੱਕ ਨਵਾਂ, ਅਸੀਂ ਡਿਸਕਸ ਕਰਾਂਗੇ, ਤੌਰ ਤਰੀਕਾ ਲੱਭ ਲਿਆ ਸਿੱਖ ਨੌਜਵਾਨੀ ਨੂੰ ਮਾਰਨ ਦਾ, ਜੋ ਗੈਂਗਸਟਰ ਜਾਂ ਦੂਜੇ ਰਾਹੀਂ ਤਾਂ ਕਰ ਹੀ ਰਹੇ ਸੀ, ਪਰ ਭਰਾ ਮਾਰੂ ਦੇ ਨਾਂ ਥੱਲੇ ਇੱਕ ਦੂਜੇ ਨੂੰ ਪਹਿਲਾਂ ਸੋਸ਼ਲ ਮੀਡੀਆ ਤੇ ਭੜਕਾਇਆ ਜਾਂਦਾ ਹੈ, ਫਿਰ ਹੁੰਦਾ ਫਿਰ ਤੁਸੀਂ ਦੂਸਰੇ ਤੇ ਇਲਜ਼ਾਮ ਲਾ ਦਿੰਦੇ ਹੋ ਜੀ ਉਹਨਾਂ ਨੇ ਮਾਰਤਾ। ਸੋ ਕਿਸਾਨ ਰੋਲ ਰਹੇ ਨੇ, ਝੋਨਾ ਉਹਨਾਂ ਦਾ ਚੁੱਕਣ ਨੂੰ ਤਿਆਰ ਨਹੀਂ, ਫੜੋ ਫੜੀ ਦਾ ਸਿਲਸਿਲਾ ਬਰਾਬਰ ਜਾਰੀ ਹੈ, ਲਾ ਐਂਡ ਆਰਡਰ ਦੀਆਂ ਧੱਜੀਆਂ ਉੱਡੀਆਂ ਹੋਈਆਂ ਨੇ, ਕ੍ਰਾਈਮ ਇਸ ਲੈਵਲ ਦੇ ਉੱਤੇ ਹੈ। ਤੇ ਕਿਹੜੀ ਸੈਲੀਬ੍ਰੇਸ਼ਨ ਤੁਸੀਂ ਕਰ ਰਹੇ ਹੋ? ਕਿਹੜਾ ਤੁਸੀਂ ਬੰਦੀ ਛੋੜ ਦਾ ਜਿਹੜਾ ਉਹ ਤੁਸੀਂ ਜਿਹੜੇ ਤੁਹਾਡੇ ਬੰਦੀ ਬੈਠੇ ਨੇ, ਉਹ 2 ਸਾਲ ਹੋ ਗਏ ਨੇ ਉੱਥੇ ਮੋਹਾਲੀ ਮੋਰਚਾ ਲਾ ਕੇ, ਭਾਈ ਕੋਈ 30 ਸਾਲ ਦਾ, ਕੋਈ 35 ਸਾਲ ਦਾ ਅੰਦਰ ਬੈਠਾ, ਉਹਨਾਂ ਨੂੰ ਤੁਸੀਂ ਛਡਾ ਲਿਆ ਪਹਿਲਾਂ ਜਾ ਕੇ? ਬਿਲਕੁਲ। ਜੇ ਇਹੀ ਜਿਹੜੇ ਇੰਨਾ ਪੈਸਾ ਬਰਬਾਦ ਔਰ এনवायरमेंट ਨੂੰ ਪੋਲਿਊਟ ਕਰਨ ਦਾ ਕੰਮ ਹੈ, ਤੁਸੀਂ 1 ਲੱਖ 2 ਲੱਖ ਜਾ ਕੇ ਤਿਹਾੜ ਜੇਲ੍ਹ ਘੇਰੋ ਕਿ ਭਾਈ ਛੱਡੋ ਹਵਾਰੇ ਨੂੰ, ਜਾ ਕੇ ਪਟਿਆਲਾ ਜੇਲ੍ਹ ਘੇਰੋ ਵੀ ਛੱਡੋ ਰਾਜੋਆਣੇ ਨੂੰ। ਬਿਲਕੁਲ। ਲੇਕਿਨ ਜਦੋਂ ਕੌਮਾਂ ਇਸ ਕਿਸਮ ਦੀ ਆਪਣੀ ਹੋਂਦ ਤੋਂ, ਆਪਣੇ ਉਸ ਨਾਲ ਟੁੱਟਦੀਆਂ ਨੇ, ਗਵਾਚਦੀਆਂ ਨੇ, ਫਿਰ ਉਹਨਾਂ ਦਾ ਹਾਲ ਉਹੀ ਹੁੰਦਾ ਹੈ ਜਿਹੜਾ ਜਦੋਂ ਫਿਰ ਉਹ ਬੇਪਤ ਹੋਈਆਂ ਕੌਮਾਂ ਦੇ ਘਰ ਦੂਰ ਫਰੇਬੀ ਤੌਰ ਤੇ, ਫਿਰ ਉਹ ਬੇਪਤੀ ਨੂੰ ਵੀ ਜੇ ਤੁਸੀਂ ਸੈਲੀਬ੍ਰੇਟ ਕਰੋ। ਹਾਲਾਂ ਉਹ ਪ੍ਰੋਫੈਸਰ ਮੋਹਨ ਸਿੰਘ ਦੀਆਂ ਮੈਨੂੰ 2 ਲਾਈਨਾਂ ਯਾਦ ਆ ਰਹੀਆਂ ਕਿ ਵੀ ਉਹਨੇ ਹਾਲਾਂ ਇੱਕ ਡਿਫਰੈਂਟ ਕੰਟੈਕਸਟ ਕਿਹਾ, ਉਹਨੇ ਕਿਹਾ ਸੀ ਵਿੱਚ ਰੰਗ ਦੇ ਦੇਵੀ ਹੈ ਨਾਰ ਸਾਡੀ, ਵਿੱਚ ਜੰਗ ਦੇ ਦੇਵੀ ਕਟਾਰ ਸਾਡੀ। ਕਿ ਭਾਈ ਜਦੋਂ ਅਸੀਂ ਰੰਗ 'ਚ ਨਾਰਮਲ ਹਾਲਾਤ ਨੇ ਉਦੋਂ ਵੂਮਨ ਸਾਡੇ ਲਈ ਇੱਕ ਦੇਵੀ ਵਾਂਗ ਹੈ, ਪਰ ਜਦੋਂ ਅਸੀਂ ਜੰਗ ਦੀ ਹਾਲਤ 'ਚ ਹੋਈ ਹੈ, ਜਦੋਂ ਅਸੀਂ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਾਂ, ਵਿੱਚ ਜੰਗ ਦੇ ਦੇਵੀ ਕਟਾਰ ਸਾਡੀ, ਫਿਰ ਸੌੜ ਸਾਡੀ ਜਿਹੜੀ ਹੈ ਉਹ ਹੈ ਦੇਵੀ, ਫਿਰ ਸਾਨੂੰ ਕੁਝ ਹੋਰ ਨਹੀਂ ਸੁਝਦਾ। ਜਿੱਥੇ ਖੂਨ 4 ਚਫੇਰੇ ਔਰ ਤੁਹਾਡੇ ਮਨ ਦੀਆਂ ਅੱਖਾਂ ਸਾਹਮਣੇ 40 ਵਰ੍ਹੇ ਪਹਿਲਾਂ ਤੁਹਾਡੇ ਗਲਾਂ 'ਚ ਪਾਰੇ ਟਾਇਰ ਨਜ਼ਰ ਆ ਰਹੇ ਹੋਣ, ਉਹਨਾਂ ਚੌਰਾਹਿਆਂ, ਚੌਂਕਾਂ ਔਰ ਘਰਾਂ ਦੇ ਬਾਹਰ ਜਿਹੜੀ ਗੁੰਡਿਆਂ ਦੀ ਮੌਬ ਹੈ ਉਹ ਮਾਸ ਰੇਪ ਕਰ ਰਹੀ ਨਜ਼ਰ ਆ ਰਹੀ ਹੋਏ, ਬੱਚਿਆਂ ਨੂੰ ਜਿਉਂਦਿਆਂ ਨੂੰ ਗੈਸ ਸਟੋਵਸ ਤੇ ਰੱਖ ਕੇ ਜਿਹੜਾ ਰੋਸਟ ਕੀਤਾ ਜਾ ਰਿਹਾ ਹੋਵੇ, 4 ਚਫੇਰੇ ਅੱਗਾਂ ਲੱਗ ਰਹੀਆਂ ਹੋਣ, ਜੇ ਤੁਸੀਂ ਅੱਖਾਂ ਬੰਦ ਕਰਕੇ 40 ਵਰ੍ਹੇ ਪਹਿਲਾਂ ਦੇ ਉਸ ਦ੍ਰਿਸ਼ ਨੂੰ ਯਾਦ ਕਰੋ ਤੇ ਫਿਰ ਤੁਹਾਡੇ ਭੰਗੜੇ ਲਈ ਪੈਰ ਨਹੀਂ ਨੱਚਣਗੇ, ਫਿਰ ਤੁਹਾਡੇ ਉਹ ਬੰਬ ਫਟਾਉਣ ਦਾ ਤੁਹਾਨੂੰ ਨਹੀਂ ਹੋਏਗਾ ਕਿ ਵੀ ਤੁਸੀਂ ਪਟਾਕੇ ਚਲਾਉਣੇ ਨੇ, ਫਿਰ ਤੁਹਾਨੂੰ ਹੋਏਗਾ ਕਿ ਭਾਈ ਅਸੀਂ ਇਹਨਾਂ ਦੇ ਆਪਣੇ ਬੇਗੁਨਾਹ ਜਿਹੜੇ ਮਾਰੇ ਗਏ, ਇਹਨਾਂ ਦੇ ਡੁੱਲੇ ਖੂਨ ਦਾ ਹੱਕ ਲੈਣਾ। ਜਦੋਂ ਖੂਨ ਦਾ ਹੱਕ ਲੈਣ ਦੀ ਗੱਲ ਹੋਏਗੀ, ਫਿਰ ਕੌਮੀ ਘਰ ਖਾਲਿਸਤਾਨ ਦੀ ਗੱਲ ਹੋਏਗੀ, ਫਿਰ ਤੁਸੀਂ ਇੱਕ ਦੂਜੇ ਦੇ ਮੂੰਹ 'ਚ ਜਿਹੜੇ ਨੇ ਉਹ ਜਾਲੀ ਉਸ ਜ਼ਹਿਰੀਲੇ ਦੁੱਧ ਦੀ ਬਣੀ ਬਰਫੀ ਨਹੀਂ ਤੁੰਨ ਰਹੇ ਹੋਵੋਗੇ, ਫਿਰ ਤੁਸੀਂ ਇੱਕ ਦੂਸਰੇ ਤੋਂ ਅਹਿਦ ਲੈ ਰਹੇ ਹੋਵੋਗੇ ਕਿ ਆ ਭਰਾਵਾ, ਆ ਭੈਣੇ, ਅਸੀਂ ਆਪਣਾ ਕੀ ਯੋਗਦਾਨ ਪਾ ਸਕਦੇ, ਇਹਦੇ ਤੇ ਕੰਮ ਕਰੀਏ। ਬਿਲਕੁਲ ਰਾਜ ਸਾਹਿਬ, ਤੁਸੀਂ ਸਹੀ ਕਿਹਾ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ। FBI ਤੋਂ ਮੈਂ ਹਾਂ ਸੁਖਵੀਰ ਕੌਰ
ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੇ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। सा धरती पई हरियावली ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ ਨਗਰ ਕੀਰਤਨ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੱਲੋਂ ਪੰਥਕ ਕਾਨਫਰੰਸ ਕਰਵਾਈ ਜਾ ਰਹੀ ਹੈ। 2 ਨਵੰਬਰ 2024 ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਗੁਰਦੁਆਰਾ ਰਵਿਦਾਸ ਟੈਂਪਲ ਵਿਖੇ ਪੰਥਕ ਬੁਲਾਰੇ ਇਸ ਕਾਨਫਰੰਸ ਵਿੱਚ ਸ਼ਮੂਲੀਅਤ ਕਰਨਗੇ। ਪਵਨ ਸਿੰਘ ਵਰਜੀਨੀਆ, ਭਾਈ ਤਰਲੋਚਨ ਸਿੰਘ, ਡਾਕਟਰ ਅਮਰਜੀਤ ਸਿੰਘ, ਜੀਤ ਸਿੰਘ ਆਲੋਰਕ ਅਤੇ ਬੀਬੀ ਗੁਰਦੀਪ ਕੌਰ ਸਮੇਤ ਹੋਰ ਪੰਥਕ ਬੁਲਾਰੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਵਾਉਣਗੇ। ਸਮੂਹ ਸਿੱਖ ਸੰਗਤ ਨੂੰ ਇਸ ਪੰਥਕ ਕਾਨਫਰੰਸ ਅਤੇ ਯੂਬਾ ਸਿਟੀ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਵਿਚਲੇ ਬਹੁਤ ਸਾਰੇ ਸਿੱਖ ਕਾਰਕੁਨ ਅਤੇ ਸਿੱਖ ਧਿਰਾਂ ਇੱਕ ਦੂਸਰੇ ਦੀ ਨਿੰਦਾ ਬਦਖੋਈ ਵਿੱਚ ਰੁੱਝੇ ਹੋਏ ਹਨ। ਜਾਣੇ ਅਣਜਾਣੇ ਬਹੁਤੀਆਂ ਧਿਰਾਂ ਇੰਡੀਅਨ ਸਟੇਟ ਦੇ ਹੱਥਾਂ ਵਿੱਚ ਹੀ ਖੇਡ ਰਹੀਆਂ ਨੇ ਔਰ ਭਾਈ ਅਮਰਪਾਲ ਸਿੰਘ ਦੇ ਇਮੇਜ ਨੂੰ ਗੰਦਲਾ ਕਰਨ ਲਈ ਭਾਰਤੀ ਏਜੰਸੀਆਂ ਪੱਬਾਂ ਭਾਰ ਨੇ। ਸੋ ਪਰ ਸਾਹਮਣੇ ਜਿਹੜੇ ਚਿਹਰੇ ਨੇ ਉਹ ਆਪਣੇ ਹੈ। ਸੋ ਕਿੰਨੀ ਸ਼ਰਮ ਦੀ ਗੱਲ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅੱਜ ਇੱਕ ਪੋਸਟ ਘੁੰਮ ਰਹੀ ਸੀ ਕਿਸੇ ਪੁਰਾਣੇ ਫਿਲਾਸਫਰ ਨੂੰ ਕੋਟ ਕਰਕੇ ਕਿ ਜਿਹੜੀਆਂ ਕੌਮਾਂ ਕ੍ਰਾਈਸਿਸ ਦੇ ਵੇਲੇ, ਮੁਸੀਬਤ ਦੇ ਵੇਲੇ ਜਦੋਂ ਉਹਨਾਂ ਦੀ ਹੋਂਦ ਨੂੰ ਚੈਲੰਜ ਹੁੰਦਾ ਵੰਡੀਆਂ ਜਾਂਦੀਆਂ ਨੇ ਜੀ, ਤੇ ਜਿੰਨੇ ਉਹਦੇ ਟੁਕੜੇ ਹੁੰਦੇ ਨੇ ਉਹ ਸਾਰੇ ਹੀ ਆਪਣੇ ਆਪ ਨੂੰ ਮੁੱਖ ਧਾਰਾ ਸਮਝਦੇ ਨੇ ਔਰ ਦੂਸਰੇ ਨੂੰ ਨੀਵਾਂ ਦਿਖਾਉਣਾ ਜਿਹੜਾ ਉਹ ਉਹਨਾਂ ਦਾ ਮੁੱਖ ਏਜੰਡਾ ਬਣ ਜਾਂਦਾ ਹੈ। ਤੇ ਫਿਰ ਉਹਨਾਂ ਕੌਮਾਂ ਦੀ ਤਬਾਹੀ ਨੂੰ ਕੋਈ ਨਹੀਂ ਬਚਾ ਸਕਦਾ। ਹਾਲਾਂਕਿ ਮੈਨੂੰ ਇਹ ਜੇ ਮੈਂ ਇਹ ਕਹਾਂ ਕਿ ਭਾਈ ਸਾਡਾ ਇੱਕ ਤਬਕਾ, ਮੈਂ ਸਮੁੱਚੀ ਕੌਮ ਦੀ ਗੱਲ ਨਹੀਂ ਕਰਾਂਗਾ ਕਿਉਂਕਿ ਇੱਕ ਪਾਸੇ ਅਸੀਂ ਇਹ ਹੋਪ ਦੇਖ ਰਹੇ ਹਾਂ ਕਿ ਜਿਵੇਂ ਕੈਨੇਡਾ, ਅਮਰੀਕਾ ਔਰ 5 ਆਈਜ਼ ਕੰਟਰੀਜ਼ ਨੇ ਇੰਡੀਅਨ ਰੋਗ ਸਟੇਟ ਨੂੰ ਐਕਸਪੋਜ਼ ਕਰਨਾ ਸ਼ੁਰੂ ਕੀਤਾ ਹੈ। ਸਿੱਖਾਂ ਦੇ ਲਈ ਇੱਕ ਹਮਦਰਦੀ ਦਾ ਜਾਂ ਇੱਕ ਇੰਟਰਸਟ ਕ੍ਰੀਏਟ ਹੋਇਆ ਹੈ। ਸਿੱਖ ਫੈਕਟਰ ਜਿਹੜਾ ਉਹ ਰਡਾਰ ਸਕਰੀਨ ਤੇ ਹੈ ਔਰ ਅਸੀਂ ਆਉਣ ਵਾਲੇ ਪੀਰੀਅਡ 'ਚ ਇਸ 'ਚ ਹੋਪ ਦੇਖ ਸਕਦੇ ਹਾਂ। ਪਰ ਜਦੋਂ ਅਸੀਂ ਪਿੱਛੇ ਔਰ ਬਾਹਰਲੇ ਮੁਲਕਾਂ ਦੇ ਵਿੱਚ 5 ਮਿਲੀਅਨ ਸਿੱਖ ਡਾਇਸਪੋਰਾ, ਵਰਲਡ ਸਿੱਖ ਪਾਰਲੀਮੈਂਟ ਦਾ ਪਲੇਟਫਾਰਮ ਹੋਏ, ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਦਾ ਪਲੇਟਫਾਰਮ ਹੋਏ ਜਾਂ ਸਿੱਖਸ ਫਾਰ ਜਸਟਿਸ ਦਾ ਪਲੇਟਫਾਰਮ ਹੋਏ, ਅਸੀਂ ਬੇਸ਼ੱਕ ਡਿਫਰ ਵੀ ਕਰਦੇ ਹਾਂ ਔਨ ਟਾਈਮਸ, ਔਨ ਏਜੰਡਾਜ਼ ਜਾਂ ਕੋਈ ਚੀਜ਼, ਲੇਕਿਨ ਅਸੀਂ ਸਾਰੇ ਇੱਕ ਦੂਜੇ ਦੇ ਪੂਰਕ ਹੈ, ਇੱਕ ਦੂਸਰੇ ਦੇ ਨਾਲ ਤਾਵਨ ਕਰਦੇ ਹਾਂ। ਔਰ ਖਾਲਿਸਤਾਨ ਰੈਫਰੈਂਡਮ ਦੇ ਮੁੱਦੇ ਦੇ ਉੱਤੇ ਅਸੀਂ ਦੇਖਿਆ ਕਿ ਕਿਵੇਂ ਸਮੁੱਚੀ ਕੌਮ ਜਿਹੜੀ ਹੈ ਉਹ ਨਿਕਲ ਕੇ ਬਾਹਰ ਆਈ ਹੈ। ਲੇਕਿਨ ਜੋ ਕੁਛ ਅਸੀਂ ਪੰਜਾਬ 'ਚ ਭਾਵੇਂ ਸਾਡੀਆਂ ਧਿਰਾਂ ਨੂੰ ਉਹਨਾਂ ਨੇ ਇੱਕ ਤਾਂ ਪੂਰੀ ਨੌਜਵਾਨੀ ਮਾਰੀ, ਫਿਰ ਇੱਕ ਡਰੱਗ ਦੇ ਹਵਾਲੇ ਕੀਤੀ,
ਜੇ ਦੀਪ ਸਿੱਧੂ ਜਾਂ ਸਿੱਧੂ ਮੂਸੇਵਾਲਾ ਰਾਹੀਂ ਜਾਂ ਵਾਰਿਸ ਪੰਜਾਬ ਦੇ ਜਿਹੜਾ ਦੀਪ ਸਿੱਧੂ ਦਾ ਮਾਈਂਡ ਬ੍ਰੇਨ ਚਾਈਲਡ ਸੀ, ਉਹਦੇ ਰਾਹੀਂ ਇੱਕ ਤਬਦੀਲੀ ਵੱਲ ਗੱਲ ਵਧੀ, ਜਿਸ ਦੀ ਲੇਟੈਸਟ ਉਦਾਹਰਣ ਭਾਈ ਅੰਮ੍ਰਿਤਪਾਲ ਸਿੰਘ ਜਾਂ ਸਰਬਜੀਤ ਸਿੰਘ ਦਾ ਪਾਰਲੀਮੈਂਟ ਚੋਣਾਂ ਜਿੱਤਣਾ ਸੀ। ਤੇ ਸਾਡਾ ਜਿਹੜਾ ਇੱਕ ਹੁਣ ਏਜੰਸੀਆਂ ਨੂੰ ਤਾਂ ਸਮਝ ਆਇਆ ਕਿ ਵੀ ਇਹ ਜਿਹੜਾ ਪੰਜਾਬ ਦੇ ਵਿੱਚ ਖਾਲਿਸਤਾਨੀ ਸੋਚ ਜਾਂ ਸਿੱਖ ਫੈਕਟਰ ਦਾ ਉਭਾਰ ਹੈ, ਜਿਹੜਾ ਬੰਦਾ ਅੱਗੇ ਆ, ਅਸੀਂ ਕਿਸੇ ਦੇ ਕੋਈ ਝੰਡਾ ਬਰਦਾਰ ਨਹੀਂ ਹੈ ਕਿ ਵੀ ਅਸੀਂ ਕਿਸੇ ਨੂੰ ਜਿਹੜਾ ਕਿਸੇ ਦਾ ਗੁਣ ਗਾਇਨ ਕਰਨਾ ਹੈ। ਅਸੀਂ ਇੱਕ ਬਾਹਰ ਬੈਠੇ ਹਾਲਾਂ ਨਾ ਮੇਰੀ ਕਦੇ ਭਾਈ ਅੰਮ੍ਰਿਤਪਾਲ ਸਿੰਘ ਨਾਲ ਗੱਲ ਹੋਈ, ਨਾ ਜਦੋਂ ਬਾਹਰ ਵੀ ਸਾਨੂੰ, ਨਾ ਕਦੇ ਭਾਈ ਸਰਬਜੀਤ ਸਿੰਘ ਨਾਲ ਹੋਈ, ਪਰ ਅਸੀਂ ਜੇ ਐਟ ਏ ਡਿਸਟੈਂਸ ਬੈਠੇ ਹਾਂ ਦੇਖ ਸਕਦੇ ਹਾਂ ਵੀ ਕੁਝ ਚੀਜ਼ਾਂ ਕਮਜ਼ੋਰੀਆਂ ਦੇ ਬਾਵਜੂਦ, ਕਮੀਆਂ ਦੇ ਬਾਵਜੂਦ ਇੱਕ ਤਬਦੀਲੀ ਦਾ ਲਖਾਇਕ ਹੁੰਦੀਆਂ ਨੇ ਲੋਕਾਂ ਦੇ ਲਈ। ਇੱਕ ਹਾਲਾਂ ਸਾਡਾ ਤਾਂ ਇੰਡੀਅਨ ਸਿਸਟਮ 'ਚ ਫੇਥ ਹੀ ਨਹੀਂ ਹੈ ਕਿ ਬਈ ਉਹਨਾਂ ਦੇ ਪਾਰਲੀਮੈਂਟਰੀ ਸਿਸਟਮ 'ਚੋਂ ਸਾਡੀ ਆਜ਼ਾਦੀ ਨਿਕਲਣੀ ਹੈ, ਪਰ ਤੁਹਾਨੂੰ ਲੋਕਾਂ ਨੂੰ ਕੁਛ ਨਾ ਕੁਛ ਸਪੇਸ ਚਾਹੀਦਾ ਹੁੰਦਾ ਹੈ ਵਕਤਨ ਬਾ ਵਕਤਨ ਆਪਣੇ ਆਈਡੀਆਜ਼ ਨੂੰ ਐਕਸਪ੍ਰੈਸ ਕਰਨ ਦਾ। ਉਹ ਉਹਨਾਂ ਦੇ ਸਾਹਮਣੇ ਹੁਣ ਜਿਨ੍ਹਾਂ ਨੇ ਮਿੱਥਿਆ ਹੋਇਆ ਸੀ ਕਿ ਵੀ ਉਹਨਾਂ ਨੇ ਉਹੀ ਦੀਪ ਸਿੱਧੂ ਦੇ ਵੇਲੇ ਵੀ ਮਰੇ ਤੇ ਜੋ ਸ਼ਹੀਦ ਕਹਿ ਦਿਓ ਜਾਂ ਤੁਸੀਂ ਬੜੇ ਗੁਣ ਗਾਇਨ ਕਰੋ ਜਾਂ ਅਥਰੂ ਘੇਰੀ ਜਾਓ, ਪਰ ਦੀਪ ਸਿੱਧੂ ਦੇ ਉਹ ਦਿਨ ਵੀ ਅਸੀਂ ਦੇਖੇ ਨੇ 26 ਜਨਵਰੀ ਤੋਂ ਬਾਅਦ, ਜਦੋਂ ਲਾਲ ਕਿਲੇ ਤੇ ਝੰਡਾ ਲਹਿਰਾਇਆ ਕਿ ਉਹ ਵਿਚਾਰਾ ਭਈਆਂ ਦੇ ਘਰ ਬੈਠਾ ਉਹ ਬਨਾਨਾ ਖਾ ਰਿਹਾ ਔਰ ਉਹ ਜਿਹੜਾ ਉਹ ਕਰਸ ਕਰ ਰਿਹਾ ਕਿ ਵੀ ਸਾਡਿਆਂ ਦਾ ਆਪਣਿਆਂ ਦਾ ਇਹ ਹਾਲ ਹੈ। ਔਰ ਉਸ ਵੇਲੇ ਵੀ ਅਸੀਂ ਦੇਖਿਆ ਕਿ ਲੇਕਿਨ ਇਹਦੇ ਬਾਵਜੂਦ ਇਹ ਨਹੀਂ ਹੈ ਕਿ ਵੀ ਇਹ ਸਾਨੂੰ ਅਹਿਸਾਸ ਨਹੀਂ ਹੈ ਵੀ ਜੋ ਗੱਲ ਹੁਣ ਮੈਂ ਕਹਿਣ ਲੱਗਾ ਉਹਦਾ ਅਲਟੀਮੇਟ ਕੀ ਹੁੰਦਾ ਹੈ ਜਾਂ ਉਸ ਨੂੰ ਕਿਵੇਂ ਸਾਰੀਆਂ ਧਿਰਾਂ ਲੈਣਗੀਆਂ, ਕਿਉਂਕਿ ਇਸ ਵੇਲੇ ਇੱਕ ਟ੍ਰੈਂਡ ਬਣ ਗਿਆ ਕਿ ਵੀ ਜੇ ਤੁਸੀਂ ਜਿਹੜਾ ਜਿਸ ਧੜੇ 'ਚੋਂ ਉਹਦੀ ਗੱਲ ਨਹੀਂ ਕਰਦੇ ਤੇ ਤੁਸੀਂ ਪੰਥ ਦੇ ਵੀ ਦੋਖੀ ਹੋ, ਤੁਸੀਂ ਸਰਕਾਰ ਦੇ ਏਜੰਟ ਹੋ ਔਰ ਇੰਨੇ ਕੁ ਸਰਟੀਫਿਕੇਟ ਵੰਡਣ ਲੱਗੇ ਹੋਏ ਹੈ। ਔਰ ਇਹ ਡਾਕਟਰ ਚੀਮਾ ਇਕਦਾਰ ਕਰਾਮਤ ਚੀਮਾ ਨੇ ਇੱਕ ਇਕੱਠ ਦੇ ਵਿੱਚ ਕਿਹਾ ਸੀ ਕਿ ਵੀ ਜਿੰਨਿਆਂ ਨੂੰ ਅਸੀਂ ਇੰਡੀਅਨ ਏਜੰਟ ਬਣਾਉਣ ਤੇ ਲੱਗੇ ਹੋਏ ਹਾਂ, ਜੇ ਇਹ ਨੇ ਤਾਂ ਕਹਿੰਦਾ ਵੀ ਫਿਰ ਕੌਮ ਦੀ ਗੱਲ ਕਰਨ ਵਾਲਾ ਕੌਣ ਹੈ? ਫਿਰ ਤਾਂ ਇਹਦਾ ਮਤਲਬ ਹੈ ਵੀ ਸਾਰਾ ਪੰਥ ਏਜੰਟਾਂ ਦਾ ਹੀ ਪੰਥ ਹੋ ਗਿਆ। ਔਰ ਹਾਲਾਤ ਇਹੀ ਨੇ ਬਿਲਕੁਲ। ਹੁਣ ਇਹ ਸਾਰੇ 'ਚ ਸੋਸ਼ਲ ਮੀਡੀਆ, ਜਿਵੇਂ ਮੈਂ ਕਿਹਾ ਵੀ ਇਹ ਦੋ ਧਾਰੀ ਤਲਵਾਰ ਹੈ, ਇੱਕ ਪਾਸੇ ਜਾਣਕਾਰੀ ਉਹਦੇ 'ਚੋਂ ਨਿਕਲਦੀ ਹੈ, ਦੂਸਰੇ ਪਾਸੇ ਮਿਸ ਇਨਫੋਰਮੇਸ਼ਨ ਉਹਦੇ ਤੇ ਆਪਸ 'ਚ ਉਲਝਦੇ ਨੇ। ਉਹਦੇ ਤੋਂ ਬਾਅਦ ਫਿਰ ਧਮਕੀਆਂ ਤੇ ਆ ਜਾਂਦੇ ਨੇ ਕਿ ਭਾਈ ਇੱਥੇ ਦੇਖ ਲੈ, ਉੱਥੇ ਦੇਖ ਲੈ, ਤੇਰਾ ਇਹ ਉਹਦਾ ਉਹ, ਉਹਦੇ 'ਚ ਕੋਈ ਨੋ ਬਾਰਸ, ਕਿਸੇ ਦੀ ਕੋਈ ਇੱਜ਼ਤ ਅਜ਼ਮਤ। ਉਹਨਾਂ ਨੂੰ ਇਹ ਭੁੱਲ ਜਾਂਦਾ ਵੀ ਅਸੀਂ ਸਿੱਖੀ ਬਾਣਾ ਦੂਜਾ ਪਾਇਆ, ਤੁਸੀਂ ਕਿਸੇ ਦੀਆਂ ਮਾਵਾਂ ਭੈਣਾਂ ਧੀਆਂ ਜਿਨ੍ਹਾਂ ਦੇ ਨਾਲ ਕੱਲ ਤੱਕ ਤੁਸੀਂ ਸਹਿਯੋਗੀ ਲਾਈ ਸੀ, ਉਹਨਾਂ ਬਾਰੇ ਤੁਸੀਂ ਕੀ ਗੱਲ ਕਰਦੇ ਹੋ? ਕੌਣ ਕੀ ਹੈ, ਕੌਣ ਕਿਹਦੀ ਪਿਕਚਰ ਐਡਿਟ ਕਰਕੇ ਪਾ ਰਿਹਾ, ਕੀ ਚੱਲ ਰਿਹਾ? ਹੁਣ ਇਸ ਕਿਸਮ ਦੀ ਬਿਟਰਨੈਸ 'ਚੋਂ ਗੁਰਪ੍ਰੀਤ ਸਿੰਘ ਹਰੀ ਨਾਂ ਦਾ ਨੌਜਵਾਨ, ਜਿਹੜਾ ਕਿਸੇ ਵੇਲੇ ਸਾਥੀ ਸੀ ਭਾਈ ਅੰਮ੍ਰਿਤਪਾਲ ਸਿੰਘ ਦਾ, ਫਿਰ ਕਿਵੇਂ ਵਿਰੋਧੀ ਹੋਇਆ, ਕੀ ਰੀਜ਼ਨ ਨੇ? ਮੈਂ ਨਾ ਇਹਨੂੰ ਕਦੇ ਦੇਖਿਆ, ਨਾ ਮੇਰਾ ਕੋਈ ਦਿਲਚਸਪੀ ਹੁੰਦੀ ਹੈ ਸੋਸ਼ਲ ਮੀਡੀਆ 'ਚ, ਪਰ ਇਹ ਗੱਲ ਸਾਹਮਣੇ ਆਈ ਕਿ ਵੀ ਪਿਛਲੇ ਦਿਨਾਂ ਜਦੋਂ ਗੁਰਪ੍ਰੀਤ ਸਿੰਘ ਹਰੀ ਨਾਂ ਦਾ ਮਰਡਰ ਹੋਇਆ ਔਰ ਉਦੋਂ ਇਹ ਸਾਹਮਣੇ ਆਇਆ ਕਿ ਭਾਈ ਇਹਨਾਂ ਦੋਨਾਂ ਗਰੁੱਪਾਂ ਦੇ ਵਿੱਚ ਆਪਸੀ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਬਿਟਰਨੈਸ ਚੈਲੰਜ ਚੱਲ ਰਿਹਾ ਸੀ। ਏਜੰਸੀਆਂ ਨੇ ਆਪਣਾ ਕੰਮ ਕਰ ਦਿੱਤਾ। ਹੁਣ ਇੱਕ ਔਰ ਜੋ ਹੀ ਇਹ ਹੋਇਆ, ਕਿਉਂਕਿ ਬਿਟਰਨੈਸ ਆਲਰੇਡੀ ਚੱਲ ਰਹੀ ਸੀ, ਤੇ ਜਿਹੜਾ ਉਹ ਯਾਦਵ ਨਾਂ ਦਾ ਡੀਜੀਪੀ ਹੈ ਪੰਜਾਬ ਦਾ ਕਿ ਕੌਣ ਹੈ, ਉਹਨੇ ਕਰਕੇ ਅੰਮ੍ਰਿਤਪਾਲ ਸਿੰਘ ਨੂੰ ਵੀ ਨਾਲ ਕਿਹਾ ਜੀ ਕਿ ਇਸ ਜਿਹੜਾ ਮਰਡਰ ਹੈ ਇਹਦੇ 'ਚ ਉਹਦਾ, ਕਿ ਭਾਈ ਉਹ ਪਹਿਲਾਂ ਹੀ ਦੂਸਰਾ ਸਾਲ ਉਹਦਾ ਸ਼ੁਰੂ ਹੋ ਗਿਆ NSA ਦੇ ਥੱਲੇ, ਉਹ ਛੱਡਣ ਨੂੰ ਤਿਆਰ ਨਹੀਂ ਨੇ, ਸਹੁੰ ਚੁਕਾਉਣਾ ਉਹਨਾਂ ਦੀ ਮਜਬੂਰੀ ਬਣ ਗਈ। ਲੇਕਿਨ ਉਹ ਤਾਂ ਅੱਗੋਂ ਦੀ ਤਿਆਰੀ ਉਹਨੂੰ ਲੈ ਕੇ ਜਿਹੜਾ ਹੁਣ ਇੱਕ ਗਰੁੱਪ ਜਿਹੜਾ ਆਲਰੇਡੀ ਇਸ ਬੰਦੇ ਦੇ ਨਾਲ ਸੀ, ਉਹ ਉਸ ਥਿਊਰੀ ਨੂੰ ਜਸਟੀਫਾਈ, ਔਰ ਜਦੋਂ ਇਹਨਾਂ ਦਾ ਭੋਗ ਪਿਆ ਗੁਰਪ੍ਰੀਤ ਸਿੰਘ ਉਹਨਾਂ ਦਾ ਜਿਹੜਾ ਉਹਨਾਂ ਦਾ ਹਰੀ ਨਾਂ ਕਿ ਕੀ ਉਹਨਾਂ ਦਾ ਸ਼ਾਇਦ ਪਿੰਡ ਦੇ ਨਾਂ ਨਾਲ ਹੋਏਗਾ, ਉੱਥੇ ਜਿਹੜੀਆਂ ਧਿਰਾਂ ਇਕੱਠੀਆਂ ਹੋਈਆਂ, ਉਹਨਾਂ ਚਲੋ ਕੁਛ ਨੇ ਤਾਂ ਜ਼ਬਤ ਰੱਖਿਆ, ਕੁਛ ਜਿਹੜੇ ਨੇ ਤੁਸੀਂ ਜਦੋਂ ਖਾਲਸਾਈ ਬਾਣੇ 'ਚ ਦੇਖਦੇ ਹੋ ਖਲੋ ਕੇ ਇਸ ਕਿਸਮ ਦਾ ਮੂੰਹ 'ਚੋਂ ਉਹ, ਮੈਂ ਹੁਣ ਉਹਨੂੰ ਜ਼ਹਿਰ ਕਵਾਂ ਕਿ ਕੀ ਕਵਾਂ, ਵੀ ਕੱਢ ਰਹੇ ਹੁੰਦੇ ਨੇ, ਤੇ ਤੁਹਾਨੂੰ ਲੱਗਦਾ ਹੈ ਕਿ ਵੀ ਕੋਈ ਮਹਿਫੂਜ਼ ਨਹੀਂ ਹੈ ਜਿਹਨੂੰ ਅਸੀਂ ਜਿਹੜਾ ਕੋਈ ਸਕਾਰਾਤਮਕ ਢੰਗ ਦੇ ਨਾਲ ਕਿਸੇ ਸਿਚੁਏਸ਼ਨ ਨੂੰ ਸਮਝੀਏ। ਦੁਸ਼ਮਣ ਦੇਖ ਰਿਹਾ ਵੀ ਕੀ ਚੱਲ ਰਿਹਾ ਹੈ, ਅਸੀਂ ਕਿਹੜੇ ਕੰਮ 'ਚ ਪਏ ਹੋਏ ਆ, ਇਹੀ ਕੰਮ ਰਹਿ ਗਿਆ। ਹਰ ਇੱਕ ਦਾ ਦੂਜਾ ਏਜੰਟ ਬਣ ਗਿਆ, ਦੂਜਾ ਇਹ ਬਣ ਗਿਆ, ਹਰ ਕੋਈ ਕਹਿੰਦਾ ਮੇਰੇ ਕੋਲ ਸਬੂਤ ਨੇ, ਮੇਰੇ ਕੋਲ ਸਬੂਤ ਨੇ। ਤੇ ਉਹੀ ਫਿਰ ਹਾਲ ਹੈ ਕਿ ਬਈ ਖੁਆਰੀ ਤੋਂ ਬਿਨਾਂ ਕੁਛ ਨਹੀਂ ਨਿਕਲਦਾ। ਔਰ ਇਸ ਮੁੱਦੇ ਦੇ ਉੱਤੇ
ਦੋ ਲਿਖਤਾਂ ਜਿਹੜੀਆਂ ਅੱਜ ਮੇਰੀ ਨਜ਼ਰ ਚੋਂ ਗੁਜ਼ਰੀਆਂ, ਕ੍ਰੈਡਿਟ ਉਹਨਾਂ ਦਾ ਹੀ ਹੈ। ਉਹਨਾਂ ਨੇ ਕੌਮ ਨੂੰ ਸੁਚੇਤ ਕੀਤਾ ਹੈ, ਐਕਟਿਵਿਸਟ ਨੂੰ ਸੁਚੇਤ ਕੀਤਾ ਕਿ ਭਾਈ ਤੁਸੀਂ ਕਿਹੜਾ ਰਸਤਾ ਫੜ ਲਿਆ। ਔਰ ਉਹਨਾਂ ਦੇ ਵਿੱਚ ਬਲਜੀਤ ਸਿੰਘ ਖਾਲਸਾ ਜਿਹੜੇ ਵੰਗਾਰ ਮੈਗਜ਼ੀਨ ਦੇ ਮੁੱਖ ਸੰਪਾਦਕ ਨੇ, ਉਹਨਾਂ ਨੇ ਫੁੱਲ ਪੇਜ ਇੱਕ ਇਸ ਦੇ ਉੱਤੇ ਅਪੀਲ ਵਾਂਗ ਕੀਤਾ, ਸਿੱਖੋ ਦੁਸ਼ਮਣ ਦੀ ਚਾਲ ਪਛਾਣੋ ਤੇ ਪਛਾੜੋ। ਗੱਲ ਧਿਆਨ ਨਾਲ ਸਮਝਣ ਵਾਲੀ ਤੇ ਬਹੁਤ ਗੰਭੀਰ ਹੈ। ਭਾਈ ਹਰਦੀਪ ਸਿੰਘ ਨਿੱਜਰ ਤੇ ਗੁਰਪਤਵੰਤ ਸਿੰਘ ਪੰਨੂ ਦੇ ਮਾਮਲੇ ਉੱਤੇ ਭਾਰਤੀ ਸਟੇਟ ਦੁਨੀਆ ਭਰ ਵਿੱਚ ਨੰਗੀ ਹੋ ਚੁੱਕੀ ਹੈ ਕਿ ਇਹ ਆਜ਼ਾਦੀ ਮੰਗਦੇ ਸਿੱਖਾਂ ਨੂੰ ਕਤਲ ਕਰਵਾਉਣ ਲਈ ਗੈਂਗਸਟਰਾਂ ਤੱਕ ਦੀ ਵਰਤੋਂ ਕਰ ਰਹੀ ਹੈ। ਬਿਲਕੁਲ ਕਲੀਅਰ ਹੈ ਵੀ ਕਿੱਥੇ ਹਮਦਰਦੀ ਫੈਕਟਰ ਹੈ। ਜੀ ਦੁਨੀਆ ਭਰ ਵਿੱਚ ਹੋ ਰਹੀ ਇਸ ਬਦਨਾਮੀ ਚੋਂ ਨਿਕਲਣ ਲਈ ਭਾਰਤੀ ਸਟੇਟ ਲਈ ਇਹ ਜ਼ਰੂਰੀ ਹੈ ਕਿ ਉਹ ਇਹ ਸਿੱਧ ਕਰੇ ਕਿ ਸਿੱਖ ਤਾਂ ਗੈਂਗਵਾਰ ਕਰਨ ਵਾਲੇ ਤੇ ਆਪੋ ਵਿੱਚ ਇੱਕ ਦੂਜੇ ਦੇ ਕਤਲ ਕਰਨ ਵਾਲੇ ਲੋਕ ਹਨ। ਭਾਰਤੀ ਸਟੇਟ ਦਾ ਤਾਂ ਐਵੇਂ ਹੀ ਨਾਂ ਲੱਗ ਜਾਂਦਾ ਹੈ। ਇਸ ਲਈ ਸਿੱਖਾਂ ਅੰਦਰਲੇ ਵੱਖ-ਵੱਖ ਧੜਿਆਂ ਵਿੱਚੋਂ ਇੱਕ ਧੜੇ ਚੋਂ ਕਤਲ ਕਰਵਾ ਕੇ ਇਸ ਦਾ ਇਲਜ਼ਾਮ ਦੂਜੇ ਧੜੇ ਸਿਰ ਮੜਨ ਦੀ ਮੁਹਿੰਮ ਭਾਰਤੀ ਸਟੇਟ ਲਈ ਜ਼ਰੂਰੀ ਸੀ। ਬਿਲਕੁਲ ਠੀਕ ਬੈਕਗਰਾਉਂਡ ਉਹਨਾਂ ਨੇ ਕੀਤੀ ਕਿ ਵੀ ਇਸ ਵੇਲੇ ਫਸੇ ਹੋਏ ਨੇ ਪੰਜਾਬ 'ਚ, ਉਹਨਾਂ ਲਈ ਕੋਈ ਜ਼ਰੂਰੀ ਸੀ ਕਿ ਬਾਹਰਲਿਆਂ ਨੂੰ ਕਹਿਣ ਇਹ ਤਾਂ ਜੀ ਦੇਖੋ ਕਰਦੇ ਨੇ ਇੱਕ ਦੂਜੇ ਦਾ ਕਤਲ, ਇਹ ਤਾਂ ਗੈਂਗਸਟਰਾਂ ਦੀ ਕੌਮ ਹੈ, ਕ੍ਰਿਮੀਨਲ ਟ੍ਰਾਈਬ ਹੈ, ਅਸੀਂ ਇਹਨਾਂ ਨੂੰ ਤਾਂ ਪਹਿਲਾਂ ਹੀ 10 ਅਕਤੂਬਰ 1947 ਨੂੰ ਜ਼ਰਾਇਮ ਪੇਸ਼ਾ ਕਬੀਲਾ ਐਲਾਨਿਆ। ਹੁਣ ਤੇ ਉਹਨਾਂ ਨੇ ਕਿਹਾ ਵੀ ਭਾਰਤੀ ਸਟੇਟ ਨੇ ਇਹ ਮੁਹਿੰਮ ਆਰੰਭ ਕਰ ਦਿੱਤੀ ਹੈ। ਗੁਰਪ੍ਰੀਤ ਸਿੰਘ ਹਰੀ ਨਾਂ ਦਾ ਕਤਲ ਇੱਕ ਸਿੱਖ ਦਾ ਕਤਲ ਹੈ ਅਤੇ ਇਹ ਭਾਰਤੀ ਸਟੇਟ ਦੀ ਨਵੀਂ ਰਣਨੀਤੀ ਦੀ ਆਰੰਭਤਾ ਜਾਪਦੀ ਹੈ। ਜਾਣੇ ਜਾਂ ਅਣਜਾਣੇ ਇਸ ਕਤਲ ਨੂੰ ਜਾਇਜ਼ ਠਹਿਰਾਉਣ ਵਾਲੇ ਵੀ ਭਾਰਤੀ ਸਟੇਟ ਦੇ ਹੱਥਾਂ 'ਚ ਖੇਡ ਰਹੇ ਨੇ, ਜਿਹੜੇ ਜਸਟੀਫਾਈ ਕਰ ਰਹੇ ਨੇ ਜੀ ਇਹ ਤਾਂ ਬਹੁਤ ਨੈਗੇਟਿਵ ਕਰਦਾ ਸੀ ਜੀ, ਇਹ ਇਵੇਂ ਹੀ ਸੀ, ਵਾਜਬੁਲ ਕਤਲ ਸੀ, ਮਾਰੇ ਜਾਣ ਦੇ ਉਹ ਵੀ ਇੰਡੀਅਨ ਸਟੇਟ ਦੀ ਗੇਮ ਖੇਡ ਰਹੇ ਨੇ। ਅਤੇ ਦੂਜੇ ਪਾਸੇ ਇਸ ਕਤਲ ਦਾ ਇਲਜ਼ਾਮ ਸਟੇਟ ਦੀ ਬਜਾਏ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਗਰੁੱਪ ਉੱਤੇ ਲਾਉਣ ਵਾਲੇ ਵੀ ਭਾਰਤੀ ਸਟੇਟ ਦੇ ਹੱਥਾਂ 'ਚ ਖੇਡ ਰਹੇ ਨੇ, ਉਹ ਵੀ ਉਹੀ ਖੇਡ ਰਹੇ ਨੇ। ਜਾਣੇ ਜਾਂ ਅਣਜਾਣੇ ਇਹ ਗੱਲ ਬਹੁਤ ਮਾਇਨੇ ਨਹੀਂ ਰੱਖਦੀ, ਪਰ ਜੇਕਰ ਸਮੁੱਚੀਆਂ ਸਿੱਖ ਜਥੇਬੰਦੀਆਂ ਨੇ ਨੀਂਦ ਵਿੱਚੋਂ ਜਾਗ ਕੇ ਭਾਰਤੀ ਸਟੇਟ ਦੀ ਸਾਜ਼ਿਸ਼ੀ ਰਣਨੀਤੀ ਵਿਰੁੱਧ ਆਵਾਜ਼ ਬੁਲੰਦ ਨਾ ਕੀਤੀ ਤਾਂ ਫਿਰ ਹੋਰ ਵੀ ਬਹੁਤ ਕੁਝ ਹੋਏਗਾ। ਇਹ ਅਸੀਂ ਬਿਲਕੁਲ ਜੋ ਬਲਜੀਤ ਸਿੰਘ ਖਾਲਸਾ ਜੀ ਨੇ ਵਾਰਨਿੰਗ ਦਿੱਤੀ ਹੈ ਉਸ ਦੇ ਉੱਤੇ ਆਪਣੀ ਮੋਹਰ ਲਾਉਂਦੇ ਜੀ। ਔਰ ਇਹ ਸਾਡਾ ਹਾਲ ਕੀ ਹੈ, ਔਰ ਕਈ ਵਾਰੀ ਜਿਹੜੀਆਂ ਕਹਾਣੀਆਂ ਰੂਪ ਦੇ ਵਿੱਚ ਕੋਈ ਗੱਲ ਕਹੀ ਜਾਂਦੀ ਹੈ ਉਸ ਦੇ ਡੀਪ ਮਤਲਬ ਹੁੰਦੇ ਨੇ। ਔਰ ਇਸੇ ਲਾਈਨ ਦੇ ਉੱਤੇ ਜਿੱਥੇ ਅੱਜ ਸਾਡੇ ਐਕਟਿਵਿਸਟ ਫਸੇ ਹੋਏ ਨੇ ਇੱਕ ਦੂਜੇ ਤੇ ਇਲਜ਼ਾਮਬਾਜ਼ੀ, ਸੁਖਵਿੰਦਰ ਸਿੰਘ ਹੋਰਾਂ ਦੀ ਇੱਕ ਲਿਖਤ ਮੇਰੀਆਂ ਨਜ਼ਰਾਂ 'ਚੋਂ ਗੁਜ਼ਰੀ ਇਸੇ ਇਸ਼ੂ ਨੂੰ ਜੋ ਅੱਜ ਬਣਿਆ ਹੋਇਆ ਹਾਲਾਤ ਉਹਦੇ ਤੇ ਹੀ ਉਹਨਾਂ ਨੇ ਇੱਕ ਬੜੀ ਖੂਬਸੂਰਤ ਜਿਹੜੀ ਹੈ ਉਹ ਕਹਾਣੀ ਰਾਹੀਂ ਇਸ ਨੂੰ ਜਿਹੜਾ ਹੈ ਉਹ ਬਿਆਨਿਆ, ਉਹ ਵੀ ਮੈਂ ਸਾਂਝੀ ਕਰਨਾ ਚਾਹੁੰਦਾ। ਅੱਛਾ। ਉਹ ਕਹਿੰਦੇ ਨੇ ਕੇਰਾਂ ਗਾਜਰਾਂ ਦੇ ਖੇਤਾਂ ਦੁਆਲੇ ਰਹਿੰਦੇ ਖਰਗੋਸ਼ਾਂ ਵਿੱਚ ਕਿਸੇ ਗੱਲੋਂ ਮਤਭੇਦ ਪੈਦਾ ਹੋ ਗਏ। ਕਹਿੰਦੇ ਹਨ ਕਿ ਮਤਭੇਦ ਵੀ ਇੱਕ ਸ਼ਰਾਰਤੀ ਧਿਰ ਵੱਲੋਂ ਪਾਏ ਗਏ ਜੋ ਸਾਰੇ ਖਰਗੋਸ਼ਾਂ ਨੂੰ ਆਪਣੇ ਹਿਸਾਬ ਨਾਲ ਚਲਾਉਣਾ ਚਾਹੁੰਦੀ ਸੀ, ਕ੍ਰੀਏਟ ਵੀ ਕੀਤੇ ਗਏ। ਗੱਲ ਵੱਧਦੇ ਇੰਨੀ ਵੱਧ ਗਈ ਕਿ ਸਦੀਆਂ ਤੋਂ ਸਕੇ ਭਰਾਵਾਂ ਵਾਂਗ ਇੱਕ ਦੂਜੇ ਲਈ ਮਰਨ ਲਈ ਤਿਆਰ ਖਰਗੋਸ਼ਾਂ ਦੀ ਕੁੱਲ ਆਬਾਦੀ ਦੋ ਧਿਰਾਂ 'ਚ ਵੰਡੀ ਗਈ। ਦੋਵੇਂ ਧਿਰਾਂ ਦੇ ਆਗੂ ਤੇ ਸਿਆਣੇ ਜਿੱਥੇ ਕਿੱਥੇ ਮਿਲਦੇ ਤਾਂ ਚਰਚਾ ਕਰਦੇ। ਪਹਿਲਾਂ ਤਾਂ ਚਰਚਾ ਸੁਹਿਰਦ ਹੁੰਦੀ ਰਹੀ, ਪਰ ਹੌਲੀ ਹੌਲੀ ਤਲਖੀ ਵੱਧਦੀ ਗਈ। ਮਤਭੇਦ ਕਦੋਂ ਝਗੜਾ ਬਣ ਗਏ ਪਤਾ ਹੀ ਨਹੀਂ ਲੱਗਾ। ਧਿਰਾਂ ਹੁਣ ਇੱਕ ਦੂਜੇ ਦੀਆਂ ਦੁਸ਼ਮਣ ਹੋ ਗਈਆਂ ਸਨ, ਪਰ ਰਾਮ ਰੌਲੇ 'ਚ ਇਹ ਪਤਾ ਲਾਉਣਾ ਔਖਾ ਹੋ ਗਿਆ ਕਿ ਕੌਣ ਕੀ ਬੋਲ ਰਿਹਾ। ਵੈਸੇ ਰੌਲਾ ਆਪੂ ਬਣੇ ਆਗੂ ਹੀ ਪਾ ਰਹੇ ਸਨ। ਦੇਖਾ ਦੇਖੀ ਵੇਲੜ ਛੋਰ ਵੀ ਇਧਰੋਂ ਉਧਰੋਂ ਸੁਣਾ ਕੇ ਖੱਪ ਗਿਆਨ ਝਾੜਨ ਉੱਤਰ ਆਏ। ਕਹਿ ਲਵੋ ਆਪਾ ਤਾਪੀ ਬਣ ਗਈ। ਆਮ ਮਿਹਨਤੀ ਖਰਗੋਸ਼ ਕੁਝ ਸਮਝ ਨਹੀਂ ਪਾ ਰਹੇ ਸੀ ਕਿ ਹੋ ਕੀ ਰਿਹਾ। ਇੱਧਰ ਵੀ ਆਪਣੇ ਭਾਈਬੰਦ, ਉਧਰ ਵੀ ਆਪਣੇ ਸਕੇ, ਕਿਹਦੇ ਨਾਲ ਖੜੀਏ ਤੇ ਕਿਹਦੇ ਨਾਲ ਵੈਰ ਪਾਈਏ। ਕਿਉਂਕਿ ਜੇ ਕਿਸੇ ਇੱਕ ਦੀ ਗੱਲ ਨੂੰ ਸਹੀ ਆਖਦੇ ਤਾਂ ਦੂਜੇ ਝੱਟ ਠੱਪਾ ਲਾ ਦਿੰਦੇ। ਦੇਖੋ ਇਹ ਖਰਗੋਸ਼ ਹੀ ਨਹੀਂ, ਇਹ ਤਾਂ ਪਿੱਟਿਆ ਗਿਆ। ਜੋ ਇਹ ਆਪਣੀ ਹਾਲਤ ਬਿਆਨ ਰਹੇ ਨੇ ਵੀ ਅੱਜ ਅਸੀਂ ਕਿਸ ਲੈਵਲ ਤੇ। ਖੇਤਾਂ ਦੇ ਨੇੜੇ ਕੁਝ ਲੂਮੜ ਰਹਿੰਦੇ ਸੀ।
ਇੱਕ ਚਲਾਕ ਲੂਮੜ ਨੇ ਕੇਰਾਂ ਇੱਕ ਰੱਜੇ ਪੁੱਜੇ ਛੋਰ ਨੂੰ ਆਖਿਆ, ਦੇਖ ਮੇਰੀ ਖੁੱਡ ਦੇ ਉੱਤੇ ਉੱਚੀ ਥਾਂ ਹੈ, ਤੂੰ ਜੇ ਇਹਦੇ ਉੱਤੇ ਬਹਿ ਕੇ ਮੇਰੇ ਨਾਲ ਗੱਲਾਂ ਕਰ, ਤੂੰ ਵਿਗੜੇ ਹੋਏ ਖਰਗੋਸ਼ਾਂ ਬਾਰੇ ਜੋ ਜੀ ਆਏ ਬੋਲੀ ਜਾਈਂ, ਮੈਂ ਤੇਰੀ ਗੱਲ ਤੇ ਵਾਹ ਵਾਹ ਕਰੀ ਜਾਊਂ, ਦੇਖੀ ਕਿਵੇਂ ਤੇਰੀ ਜੈ ਜੈਕਾਰ ਹੁੰਦੀ ਹੈ। ਬਸ ਤੂੰ ਮੇਰੇ ਲਈ 2-2.5 ਸੇਰ ਗਾਜਰਾਂ ਲੈਂਦਾ ਆਵੀਂ। ਛੋਰ ਖਰਗੋਸ਼ ਨੂੰ ਗਲ ਪਾ ਗਈ। ਉਹਨੇ ਚੋਰੀਓਂ ਗਾਜਰਾਂ ਲੂਮੜ ਨੂੰ ਦਿੱਤੀਆਂ ਤੇ ਅਨਾਪ ਸ਼ਨਾਪ ਬੋਲ ਕੇ ਉਹ ਗਿਆ। ਪਰ ਰਾਤੋਂ ਰਾਤ ਸਾਰੇ ਲੰਮੇ ਕੰਨਾਂ ਵਾਲਿਆਂ ਦੀ ਮੰਡਲੀ ਵਿੱਚ ਨਾਮ ਹੋ ਗਿਆ ਕਿ ਦੇਖੋ ਜੀ ਵਾਹ ਵਾਹ ਵਾਹ, ਕਿਆ ਉਹਨੇ ਜਿਹੜੀ ਹੈ ਉਹ ਲਾਈ ਹੈ ਦੂਜਿਆਂ ਖਰਗੋਸ਼ਾਂ ਦੇ। ਖੇਤ ਦੀ ਪਰਲੀ ਨੁਕਰੇ ਰਹਿੰਦੇ ਇੱਕ ਆਲਮ ਫਾਜ਼ਲ ਦੇ ਹਲਕ ਇਹ ਗੱਲ ਉਤਰੀ ਨਾ। ਕੋਈ ਲਰਨਡ ਜਿਹੜਾ ਸੀ ਉਹਨੂੰ ਲੱਗਿਆ ਵੀ ਇਹ ਕੀ ਹੋਣ ਲੱਗ ਗਿਆ। ਆਖਰ ਉਹ ਲੂਮੜ ਨੂੰ ਕਹਿੰਦਾ ਹੈ, ਜਿਹਨੂੰ ਆਪਣੀ ਛੱਤ ਤੇ ਬਿਠਾਇਆ ਸੀ ਉਹਨੇ ਕੱਖ ਨਹੀਂ ਪੜਿਆ, ਤੂੰ ਕਾਹਤੋਂ ਉਹਨੂੰ ਬੁਲਾਇਆ। ਲੂਮੜ ਕਹਿੰਦਾ, ਭਰਾਵਾ ਮੈਨੂੰ ਤੁਹਾਡੇ ਗਿਆਨ ਦਾ ਇਲ ਤੇ ਕੁੱਕੜ ਨਹੀਂ ਪਤਾ, ਮੈਨੂੰ ਨਹੀਂ ਹੈ। ਉਹਨੇ 2.5 ਸੇਰ ਕੂਲੀਆਂ ਗਾਜਰਾਂ ਦਿੱਤੀਆਂ ਤੇ ਮੈਂ ਬਹਿ ਗਿਆ ਉਹਦੇ ਨਾਲ। ਗੱਲ ਤਾਂ ਮੇਰੀ ਸਾਰੀ ਉੱਤੋਂ ਦੀ ਲੰਘ ਗਈ। ਐ ਕਰ, ਤੂੰ ਮੈਨੂੰ 4 ਸੇਰ ਗਾਜਰਾਂ ਲਿਆ ਦੇ, ਤੂੰ ਮਰ ਜਾ, ਜੋ ਮਰਜੀ ਬੋਲੀ ਜਾ, ਤੇਰੀ ਵੀ ਬੱਲੇ ਬੱਲੇ ਕਰਾ ਦੂੰ। ਹੁਣ ਇਹ ਹਾਲਾਤ ਕਨਕਲੂਡ ਉਹਨਾਂ ਨੇ ਕੀਤਾ। ਬਸ ਫੇਰ ਕੀ ਸੀ, ਤੋਰਾ ਤੁਰ ਪਿਆ। ਖੇਤਾਂ ਦੇ ਚਾਰੇ ਪਾਸੇ ਦਰਜਨਾਂ ਲੂਮੜਾਂ ਨੇ ਆਪੋ ਆਪਣੇ ਕੋਠੇ ਸਜਾ ਲਏ। ਸਾਰੇ ਖਰਗੋਸ਼ ਗਾਜਰਾਂ ਦੇ ਝੋਲੇ ਫੜੀ ਕਤਾਰਾਂ 'ਚ ਖਲੋ ਕੇ, ਕਦੋਂ ਮੇਰੀ ਵਾਰੀ ਆਊ, ਸੁਣੋ ਭੂਰੇ ਕੰਨਾਂ ਵਾਲੇ ਦੇ ਬੜ ਬੋਲ, ਆਵੋ ਕੋਈ ਬੁੱਧੀਮਾਨ, ਮੈਂ ਆਪਣਾ ਕੰਨ ਕੁਤਰੂ ਆਪਣਾ ਕੁਤਰੇ। ਛੋਟੇ ਵਾਲੇ ਖਰਗੋਸ਼ ਦੀਆਂ ਖੱਟੀਆਂ ਗੱਲਾਂ ਪਹਿਲੀ ਵਾਰ ਡੱਬ ਖੜੱਬਾ ਖਰਗੋਸ਼ ਸਾਡੀ ਛੱਤ ਤੇ ਸੁਣ ਕੇ ਕੰਨਾਂ ਨੂੰ ਹੱਥ ਲੱਗ ਜਾਣਗੇ। ਹੌਲਾ ਹੌਲਾ ਪਹਿਲਾਂ ਨਾਲੋਂ ਇਹ ਹੁਣ ਨਾਰੇ ਵੱਜਣ ਲੱਗ ਗਏ। ਉਹ ਉੱਥੇ ਉਹਨੇ ਆਪਣੀ ਸਟੇਜ ਸਜਾਈ ਹੈ, ਉੱਥੇ ਸਜਾਈ ਹੈ, ਆ ਜਾਓ ਭਰਾਓ ਜਿਹੜਾ ਇਹ ਗੱਲ ਸੁਣੋ। ਲੂਮੜਾਂ ਦੇ ਕੋਠੇ ਗਾਜਰਾਂ ਨਾਲ ਭਰ ਰਹੇ ਸੀ। ਗਾਜਰਾਂ ਲਿਆ, ਉਹਨਾਂ ਕਹਿੰਦੇ ਸਾਡੇ ਕੋਠੇ ਤੇ ਕਰੋ, ਲਿਆਓ ਜੀ ਗਾਜਰਾਂ। ਉਹ ਨਿਤ ਨਵੇਂ ਤੋਂ ਨਵਾਂ ਤੇ ਘਟੀਏ ਤੋਂ ਘਟੀਆ ਸ਼ੋਸ਼ਾ ਛੱਡੀ ਜਾ ਰਹੇ ਸੀ। ਸਿਆਣਿਆਂ ਨੇ ਬਥੇਰਾ ਕਿਹਾ, ਓਏ ਕਮਲਿਓ ਨਾ ਘਰ ਲਟਾਓ, ਕੱਖ ਨਹੀਂ ਜੇ ਪਿਆ ਇਹਨਾਂ ਗੱਲਾਂ 'ਚ, ਸਿਰ ਜੋੜ ਕੇ ਬੈਠੋ, ਏਕਾ ਬਣਾਓ। ਸਾਰੇ ਪਸ਼ੂ ਪੰਛੀਆਂ 'ਚ ਸਾਡੀ ਜੱਗ ਹਸਾਈ ਹੁੰਦੀ ਪਈ ਹੈ। ਨਾਲੇ ਖੇਤ ਦੇ ਰਾਖੇ ਤੋਂ ਉਹ ਮਾਰ ਪਾਊ ਕਿ ਆਪਣੇ ਜੋਗੀਆਂ ਗਾਜਰਾਂ ਤੋਂ ਵੀ ਜਾਂਦੇ ਲੱਗੋਗੇ। ਪਰ ਅਫਸੋਸ ਕਿਸੇ ਨੇ ਨਹੀਂ ਸੁਣਿਆ। ਇਹ ਹੈ ਜਿਹੜੀ ਬਜ਼ ਲਾਈਨ ਹੈ ਕਿ ਅੱਜ ਜੋ ਸਾਡੀ ਹਾਲਤ ਅਸੀਂ ਇੱਕ ਦੂਸਰੇ ਦੀ ਕਰ ਰਹੇ ਹਾਂ, ਜਿਹੜਾ ਕੋਈ ਕਹਿਣ ਦਾ ਯਤਨ ਕਰਦਾ ਉਹਨੂੰ ਵੀ ਘੜੀਸ ਲੈਂਦੇ ਨੇ ਕਿ ਵੀ ਨਹੀਂ ਇਹ ਜ਼ਰੂਰ ਇਹਦੇ ਤਾਰ ਉਧਰ ਜੁੜੇ ਹੋਣੇ ਨੇ, ਤੇ ਅਲਟੀਮੇਟਲੀ ਅਸੀਂ ਕਿਹਦਾ ਫਾਇਦਾ ਕਰ ਰਹੇ ਹਾਂ। ਇਹ ਨਹੀਂ ਹੈ ਵੀ ਕੋਈ ਸਾਰੇ ਸਟੇਟ ਦੇ ਏਜੰਟ ਨੇ। ਮੇਰਾ ਖਿਆਲ ਹੈ ਵੀ ਜੋ ਸਾਡਾ ਕਮਲਾਪਨ ਅਸੀਂ ਦਿਖਾ ਰਹੇ ਹਾਂ, ਸਟੇਟ ਨੂੰ ਸਾਡੇ ਚੋਂ ਏਜੰਟਾਂ ਨੂੰ ਕੋਈ ਦੇਣ ਦੀ ਲੋੜ ਹੀ ਨਹੀਂ ਹੈ। ਇੱਥੇ ਬੈਠੇ ਬਹੁਤੇ ਪਾਸਪੋਰਟ ਵੀਜ਼ੇ ਤੋਂ ਵਿਕ ਜਾਂਦੇ ਨੇ, ਉੱਥੇ ਬੈਠੇ ਇਸ ਗੱਲ ਤੋਂ ਦੇਖੋ ਜੀ ਮੈਂ ਜੋ ਮੈਂ ਕੂੜ ਕਬਾੜ ਬੋਲਿਆ ਉਹਦੇ ਥੱਲੇ ਦੇਖੋ ਕਿੰਨੀਆਂ ਲਾਈਕਸ ਆਈਆਂ, ਕਿੰਨੇ ਉਹਦੇ ਇਸੇ ਤੇ ਹੀ ਜਿਹੜੇ ਨੇ ਖੁਸ਼ ਹੋ ਰਹੇ ਨੇ। ਔਰ ਇਹ ਬਹੁਤ ਮੈਂ ਇਹਨੂੰ ਬੜੇ ਦਰਦ ਦੇ ਨਾਲ, ਦਿਲ 'ਚ ਦਰਦ ਲੈ ਕੇ ਇਹ ਸਾਰੀ ਗੱਲ ਕਰ ਰਿਹਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ। सा धरती पई हरियावली। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਹਾੜੇ ਨੂੰ ਸਮਰਪਿਤ ਯੂਬਾ ਸਿਟੀ ਨਗਰ ਕੀਰਤਨ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੱਲੋਂ ਪੰਥਕ ਕਾਨਫਰੰਸ ਕਰਵਾਈ ਜਾ ਰਹੀ ਹੈ। 2 ਨਵੰਬਰ 2024 ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਗੁਰਦੁਆਰਾ ਰਵਿਦਾਸ ਟੈਂਪਲ ਵਿਖੇ ਪੰਥਕ ਬੁਲਾਰੇ ਇਸ ਕਾਨਫਰੰਸ ਵਿੱਚ ਸ਼ਮੂਲੀਅਤ ਕਰਨਗੇ। ਪਵਨ ਸਿੰਘ ਵਰਜੀਨੀਆ, ਭਾਈ ਤਰਲੋਚਨ ਸਿੰਘ, ਡਾਕਟਰ ਅਮਰਜੀਤ ਸਿੰਘ, ਜੀਤ ਸਿੰਘ ਆਲੋਰਕ ਅਤੇ ਬੀਬੀ ਗੁਰਦੀਪ ਕੌਰ ਸਮੇਤ ਹੋਰ ਪੰਥਕ ਬੁਲਾਰੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਵਾਉਣਗੇ। ਸਮੂਹ ਸਿੱਖ ਸੰਗਤ ਨੂੰ ਇਸ ਪੰਥਕ ਕਾਨਫਰੰਸ ਅਤੇ ਯੂਬਾ ਸਿਟੀ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ।
ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਅਖੀਰਲੇ ਸੈਗਮੈਂਟ ਦੇ ਵਿੱਚ ਆਪਾਂ ਨਜ਼ਮਾਂ ਸ਼ੇਅਰ ਕਰਨ ਜਾ ਰਹੇ ਹਾਂ ਪੰਜਾਬੀ ਤੇ ਇੰਗਲਿਸ਼ ਦੀਆਂ। ਪੰਜਾਬੀ ਵਿੱਚ ਜੋ ਨਜ਼ਮ ਹੈਗੀ ਹੈ ਉਹ ਭਾਈ ਸੰਤੋਖ ਸਿੰਘ ਭਾਊ ਜੀ ਦੀ ਹੈ, ਔਰ ਜਿਹੜੀ ਇੰਗਲਿਸ਼ ਵਿੱਚ ਹੈ ਉਹ ਹੈਗੀ ਹੈ ਸ਼ੇਰਬਾਜ਼ ਸਿੰਘ ਢਿੱਲੋਂ ਜੀ ਹੋਰਾਂ ਦੀ। ਸੋ ਜਿਹੜੀਆਂ ਕਿ ਖਾਲਿਸਤਾਨ ਨੂੰ ਸਮਰਪਿਤ ਨੇ। ਸੋ ਨਾਲ ਹੀ ਜਿਹੜੇ ਤੁਹਾਡੇ ਮੈਸੇਜ ਨੇ ਉਹ ਵੀ ਆਪਾਂ ਐਂਟਰਟੇਨ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਡਾਕਟਰ ਸਾਹਿਬ ਦੱਸੋ ਕਿਹੜੀਆਂ ਨਜ਼ਮਾਂ ਨੇ, ਸ਼ੇਅਰ ਕਰੋ ਸਾਡੇ। ਹਾਂਜੀ, ਅਸੀਂ ਭਾਈ ਸੰਤੋਖ ਸਿੰਘ ਭਾਊ ਜੀ ਉਹਨਾਂ ਦੀ ਨਜ਼ਮ ਪੰਜਾਬ। ਜੀ। ਪੰਜਾਬ ਸਾਡੇ ਤੇ ਪੂਰਾ ਈਮਾਨ ਰੱਖੀ, ਬਣ ਕੇ ਆਵਾਂਗੇ ਸ਼ੇਰੇ ਪੰਜਾਬ ਮੁੜ ਕੇ, ਸਾਂਝੀ ਵਾਲਤਾ ਦਾ ਹੋਊ ਬੋਲ ਬਾਲਾ, ਸਾਰੇ ਧਰਮਾਂ ਦਾ ਹੋਊ ਸਤਕਾਰ ਮੁੜ ਕੇ। ਬਿਲਕੁਲ ਨਾਈਸ। ਪੰਜਾਬ ਸਾਡੇ ਤੇ ਪੂਰਾ ਈਮਾਨ ਰੱਖੀ, ਬਣ ਕੇ ਆਵਾਂਗੇ ਸ਼ੇਰੇ ਪੰਜਾਬ ਮੁੜ ਕੇ, ਸਾਂਝੀ ਵਾਲਤਾ ਦਾ ਹੋਊ ਬੋਲ ਬਾਲਾ, ਸਾਰੇ ਧਰਮਾਂ ਦਾ ਹੋਊ ਸਤਕਾਰ ਮੁੜ ਕੇ। ਕੋਈ ਅੱਖ ਨਾ ਕਰੂ ਪੰਜਾਬ ਵੱਲੇ, ਐਸਾ ਸੁਰਮਾ ਪਾ ਦਿਆਂਗੇ ਫੇਰ ਮੁੜ ਕੇ, ਖੋਣ ਦੇਵਾਂਗੇ ਨਾ ਇੱਕ ਵੀ ਬੂੰਦ ਪਾਣੀ, ਐਸਾ ਬੰਨ ਲਾ ਦਿਆਂਗੇ ਫੇਰ ਮੁੜ ਕੇ। ਬਿਜਲੀ ਜਾਣ ਨਾ ਦਿਆਂਗੇ ਭਾਖੜੇ ਦੀ, ਐਸਾ ਤਾਰਾਂ ਤੇ ਲਾਵਾਂਗੇ ਕੱਟ ਮੁੜ ਕੇ, ਐਸਾ ਸਬਕ ਸਿਖਾਵਾਂਗੇ ਬਿਪਰਾਂ ਨੂੰ, ਅਕਾਲ ਤਖਤ ਵੱਲ ਤੱਕਣ ਨਾ ਫੇਰ ਮੁੜ ਕੇ। ਜਿਹੜੀ ਫੌਜ ਦਾ ਇਹ ਘਮੰਡ ਕਰਦੇ, ਸਿੱਧੇ ਕਰ ਦੇਣੇ ਜੁੱਤੀ ਫੇਰ ਮੁੜ ਕੇ, ਜਦੋਂ ਅਕਾਲ ਦਾ ਲੱਗਾ ਨਾਰਾ, ਸੁਸਰੀ ਵਾਂਗ ਸੁਲਾ ਦਿਆਂਗੇ ਫੇਰ ਮੁੜ ਕੇ। ਝੂਠੀ ਸ਼ੇਰ ਦੀ ਖੱਲ ਜੋ ਪਾਈ ਫਿਰਦੇ, ਲਾ ਕੇ ਗਿੱਦੜ ਬਣਾ ਦਿਆਂਗੇ ਫੇਰ ਮੁੜ ਕੇ। ਅਸੀਂ ਝੂਠੇ ਇਤਿਹਾਸ ਦੇ ਨਹੀਂ ਵਾਰਸ, ਰਾਜੇ ਰਾਣੇ ਹਰਾਏ ਕਈ ਵਾਰ ਮੁੜ ਕੇ, ਭਾਊ ਐਸਾ ਬੰਨ ਲਾਵਾਂਗੇ ਬਾਰਡਰਾਂ ਤੇ, ਪੈਰ ਪਾਊ ਨਾ ਵੈਰੀ ਪੰਜਾਬ ਮੁੜ ਕੇ। ਖੂਬਸੂਰਤ। ਔਰ ਹੁਣ ਅਸੀਂ ਸਰ ਸ਼ੇਰਬਾਜ਼ ਸਿੰਘ ਢਿੱਲੋਂ ਜਿਨ੍ਹਾਂ ਦੀਆਂ ਆਲਮੋਸਟ 3 ਨਜ਼ਮਾਂ ਮੇਰੇ ਕੋਲ ਨੇ, ਪਰ ਅੱਜ ਮੈਂ ਇੱਕ ਸ਼ੇਅਰ ਕਰਾਂਗਾ। ਸਟੈਪ ਇਨਟੂ ਦਾ ਲਾਈਟ। Get up, my children, you must rise. No matter the darkness outside your eyes, when you step forward just a little stride, I am certain that nature will give you light. कि मेरे बच्चों उठो, get up my children, you must rise. ਬਿਲਕੁਲ। ਇਸ ਵੇਲੇ ਵਕਤ ਹੈ ਖਲੋਣ ਦਾ। No matter the darkness outside your eyes, ਜਦੋਂ ਤੁਸੀਂ ਅੱਖਾਂ ਖੋਲ ਕੇ ਦੇਖਦੇ ਹੋ ਚਾਰ ਚਫੇਰੇ ਹਨੇਰਾ ਪਸਰਿਆ ਹੋਇਆ, ਹਨੇਰਾ ਹੈ, ਪਰ ਉਠੋ, ਖੜੇ ਹੋ। ਵੈਨ ਯੂ ਸਟੈਪ ਫਾਰਵਰਡ ਜਸਟ ਏ ਲਿਟਲ ਸਟਰਾਈਡ, ਜਦੋਂ ਤੁਸੀਂ ਇੱਕ ਛੋਟਾ ਜਿਹਾ ਕਦਮ ਵੀ ਅੱਗੇ ਨੂੰ ਵਧਾਓਗੇ, ਆਈ ਐਮ ਸਰਟਨ ਦੈਟ ਨੇਚਰ ਵਿਲ ਗਿਵ ਯੂ ਲਾਈਟ, ਕਿ ਜੋ ਹੀ ਤੁਸੀਂ ਕਦਮ ਚੁੱਕੋਗੇ ਕੁਦਰਤ ਅਕਾਲ ਪੁਰਖ ਤੁਹਾਨੂੰ ਰੋਸ਼ਨੀ ਬਖਸ਼ਣਗੇ। ਬਿਲਕੁਲ। If you fear the dangers waiting out there, you are no safer in the comfort you share, for a mamba may lie beneath your feet, but the cobra in your bedroom is no retreat. ਹੁਣ ਇਹ 2 ਸੱਪਾਂ ਦਾ ਜ਼ਿਕਰ ਹੈ। ਕੋਬਰਾ ਜ਼ਾਹਰ ਹੈ ਅਸੀਂ ਫਨੀਅਰ ਸੱਪ ਨੂੰ ਕਹਿੰਦੇ, ਔਰ ਮੰਬਾ ਇਹ ਬੜਾ ਖਤਰਨਾਕ ਅਫਰੀਕਾ ਦਾ ਸੱਪ ਹੈ, ਜਿਸ ਬਾਰੇ ਹੈ ਕਿ ਵੀ ਦੱਸਿਆ ਪਾਣੀ ਨਹੀਂ ਮੰਗਦਾ। ਸੋ ਉਹਨਾਂ ਨੇ ਜੋ ਅੱਜ ਚੈਲੰਜਸ ਨੇ ਕੌਮ ਦੇ ਸਾਹਮਣੇ, ਉਹਨਾਂ ਨੂੰ ਮੰਬਾ ਔਰ ਫਨੀਅਰ ਉਸ ਦੇ ਨਾਲ ਤਸ਼ਬੀਹ ਦਿੱਤੀ ਹੈ। ਇਫ ਯੂ ਫੀਅਰ ਦਾ ਡੇਂਜਰਸ ਵੇਟਿੰਗ ਆਊਟ ਦੇਅਰ, ਯੂ ਆਰ ਨੋ ਸੇਫਰ ਇਨ ਦਾ ਕੰਫਰਟ ਯੂ ਸ਼ੇਅਰ। ਜੇ ਤੁਹਾਨੂੰ ਲੱਗਦਾ ਹੈ ਵੀ ਬਾਹਰ ਨਿਕਲਿਆ, ਚੈਲੰਜ ਕੀਤੇ ਆ, ਹਨੇਰੇ ਨੂੰ ਖਤਰਾ ਹੈ, ਤੇ ਜਿੱਥੇ ਤੁਸੀਂ ਬੈਠੇ ਹੋ ਜਿਹਨੂੰ ਤੁਸੀਂ ਸੇਫ ਸਮਝਦੇ ਹੋ, ਸੇਫ ਉਹ ਵੀ ਨਹੀਂ ਹੈ। ਫॉर ए ਮੰਬਾ ਮੇ ਲਾਈ ਬੈਨੀਥ ਯੂਰ ਫੀਟ, ਤੁਹਾਡੇ ਪੈਰਾਂ ਦੇ ਥੱਲੇ ਅਫਰੀਕਾ ਦਾ ਉਹ ਮੰਬਾ ਸੱਪ ਹੈ। ਬਟ ਦਾ ਕੋਬਰਾ ਇਨ ਯੂਰ ਬੈਡਰੂਮ ਇਜ਼ ਨੋ ਰਿਟਰੀਟ। ਇੱਕ ਪਾਸੇ ਪੈਰਾਂ ਦੇ ਥੱਲੇ ਮੰਬਾ ਹੈ, ਦੂਜੇ ਪਾਸੇ ਕੋਬਰਾ ਹੈ। ਬਾਹਰ ਨਿਕਲੋ, ਚੈਲੰਜ ਕਰੋ, ਗੁਲਾਮੀ ਦੇ ਸੰਗਲ ਕੱਟੋ। The serpent within won't let you be, but outside there is a chance for victory. Hard work may greet you as you roam, yet in return you'll find your home. ਕਿ ਇਹ ਤੁਹਾਡੇ ਅੰਦਰ ਬੈਠਾ ਜਿਹੜਾ ਸੱਪ ਹੈ, ਮੇਬੀ ਤੁਹਾਨੂੰ ਇਹ ਰੋਕ ਰਿਹਾ ਹੈ, ਪਰ ਬਾਹਰ ਤੁਹਾਡੇ ਕੋਲ ਚਾਂਸ ਨੇ ਜਿੱਤ ਦੇ। ਸਖਤ ਮਿਹਨਤ ਜਿਹੜੀ ਹੈ, ਜਿਉਂ ਹੀ ਤੁਸੀਂ ਬਾਹਰ ਨਿਕਲੋਗੇ, ਸਖਤ ਮਿਹਨਤ ਨਾਲ ਆਪਣੀ ਮੰਜ਼ਿਲ ਵੱਲ ਵਧੋਗੇ, ਯੈਟ ਇਨ ਰਿਟਰਨ ਯੂ ਵਿਲ ਫਾਈਂਡ ਯੂਰ, ਉਹਦੇ ਚੋਂ ਤੁਹਾਡਾ ਘਰ ਨਿਕਲ ਸਕਦਾ। ਅੰਦਰ ਤਾਂ
ਜੋ ਬੈਠੇ ਹੋ ਤਾਂ ਉਹਨਾਂ ਨੇ ਮੰਬਾ ਮਾਰੇਗਾ ਡੰਗ ਪੈਰਾਂ 'ਚ, ਜਾਂ ਜਿਹੜਾ ਦੂਜੇ ਪਾਸੇ ਸਰਪੈਂਟ ਹੈ, ਖੜਪਾ ਹੈ, ਫਨੀਅਰ ਹੈ, ਉਹਨੇ ਤੁਹਾਨੂੰ ਦੱਸਣਾ ਹੀ ਦੱਸਣਾ ਹੈ, ਤੁਹਾਨੂੰ ਉਹਨਾਂ ਨੇ ਜਿਹੜਾ ਹੈ ਉਹ ਐਸਿਮੀਲੇਟ ਕਰਨਾ ਹੀ ਕਰਨਾ ਹੈ। ਬਿਲਕੁਲ। ਔਰ ਅਦਰਵਾਈਜ਼ ਤੁਹਾਡੇ ਕੋਲ ਜੇ ਤੁਸੀਂ ਚੈਲੰਜ ਕਰਦੇ ਹੋ ਤਾਂ ਫਿਰ ਤੁਸੀਂ ਆਪਣਾ ਘਰ ਬਣਾ ਸਕਦੇ ਹੋ। The shadows of doubt won't fade away while hiding inside you wither and fray, but out in the world freedom awaits where sovereignty opens golden gates। ਇਹ ਜਿਹੜੇ ਸ਼ੱਕ ਦੇ ਦਾਇਰੇ ਨੇ ਜਿਨ੍ਹਾਂ 'ਚ ਤੁਸੀਂ ਫਸ ਜਾਂਦੇ ਹੋ, ਇਹ ਕਦੇ ਵੀ ਤੁਹਾਡੇ 'ਚੋਂ ਨਿਕਲਣਗੇ ਨਹੀਂ ਜੇ ਤੁਸੀਂ ਅੰਦਰ ਬੈਠੇ ਰਹਿੰਦੇ ਹੋ। ਪਰ ਜੇ ਤੁਸੀਂ ਬਾਹਰ ਨਿਕਲ ਕੇ ਚੈਲੰਜ ਕਰਦੇ ਹੋ, ਤੁਹਾਡੇ 'ਚ ਹੌਸਲਾ ਆਏਗਾ। ਸ਼ੱਕ ਦੇ ਦਾਇਰੇ ਘੇਰਿਆਂ 'ਚ ਤੁਸੀਂ ਬਾਹਰ ਨਿਕਲੋਗੇ, ਬਾਹਰ ਤੁਹਾਨੂੰ ਆਜ਼ਾਦੀ ਉਡੀਕ ਰਹੀ ਹੈ। ਬਟ ਆਊਟ ਇਨ ਦਾ ਵਰਲਡ ਫਰੀडम ਅਵੇਟਸ ਵੇਅਰ ਸੋਵਰਨਿਟੀ ਓਪਨਸ ਗੋਲਡਨ ਗੇਟਸ। ਜਿਹੜੀ ਪ੍ਰਭੂ ਸੱਤਾ ਹੈ, ਸੋਵਰਨਿਟੀ ਹੈ, ਬਾਦਸ਼ਾਹਤ ਹੈ, ਉਸ ਦੇ ਦਰਵਾਜ਼ੇ ਖੁੱਲਣਗੇ। ਐਜ਼ ਏ ਸਲੇਵ ਟੂ ਫੀਅਰ ਯੂ ਸਟੇ ਅਨਨੋਨ ਬਟ ਬਰੇਵ ਦਾ ਸਟੋਰਮ ਐਂਡ ਦਾ ਵਰਲਡ ਇਜ਼ ਯੋਰ ਥਰੋਨ। ਕੋਵਾਰਡਿਸ ਹਾਈਡਸ in a fleeting breath but heroes embrace the challenge of death। ਕਿ ਜੇ ਤੁਸੀਂ ਇੱਕ ਗੁਲਾਮ ਵਾਂਗ ਡਰ ਦੇ ਵਿੱਚ ਜੀਓਗੇ, ਗਵਾਚ ਜਾਓਗੇ ਇਤਿਹਾਸ ਦੇ ਕੱਟੇ ਦੇ ਵਿੱਚ। ਪਰ ਜੇ ਤੁਸੀਂ ਤੂਫਾਨਾਂ ਦੇ ਨਾਲ ਜੂਝਣ ਦੀ ਹਿੰਮਤ ਪੈਦਾ ਕਰੋਗੇ ਤੇ ਫਿਰ ਇਹ ਦੁਨੀਆ ਹੀ ਤੁਹਾਡਾ ਤਖਤ ਹੈ, ਜਿਹੜੀ ਤੁਹਾਡੀ ਪ੍ਰਾਪਤੀ ਹੋਏਗੀ। ਜਿਹੜੇ ਭੱਜ ਰਿਹਾ ਹੁੰਦਾ ਹੈ ਉਸ ਦੇ ਅੰਦਰ ਇੱਕ ਜਿਹੜਾ ਹੈ ਉਹ ਡਰ ਉਸ ਦੀ ਤਹਿ 'ਚ ਬੈਠਾ ਹੁੰਦਾ ਹੈ। ਪਰ ਜਿਹੜੇ ਹੀਰੋ ਹੁੰਦੇ ਨੇ, ਨਾਇਕ ਹੁੰਦੇ ਨੇ, ਜਿਹੜੇ ਇਤਿਹਾਸ ਨੂੰ ਬਣਾਉਂਦੇ ਨੇ, ਉਹ ਬਟ ਹੀਰੋਜ਼ ਐਮਬਰੇਸ ਦਾ ਚੈਲੰਜ ਆਫ ਡੈਥ। ਉਹ ਤਾਂ ਮੌਤ ਦੀ ਵੰਗਾਰ ਨੂੰ ਸਵੀਕਾਰਦੇ ਨੇ। ਅਖੀਰਲਾ ਉਹਨਾਂ ਦਾ ਪੈਰਾਗ੍ਰਾਫ ਹੈ, ਸੋ ਰਾਈਜ਼ ਮਾਈ ਚਿਲਡਰਨ ਫੇਸ ਦਾ ਕਾਲ, ਦੋਜ਼ ਹੂ ਟੇਕ ਚਾਂਸਿਸ ਵਿਲ ਸਟੈਂਡ ਟਾਲ ਐਂਡ ਲੌਂਗ ਰਿਮੈਂਬਰਡ ਦੇਅਰ ਨੇਮਸ ਵਿਲ ਗਰੋ, eternal heroes in the light they will glow। ਪਰ ਉਹ ਮੇਰੇ ਬੱਚਿਓ, so rise my children face the call। ਇਹ ਚੈਲੰਜ ਕਰੋ ਇਸ ਹਨੇਰੇ ਨੂੰ, ਨਿਕਲੋ ਬਾਹਰ ਇਸ ਆਪਣੀ ਆਰਾਮਦੇਹ ਗੁਲਾਮੀ ਦੇ ਉਸ ਮਾਹੌਲ ਚੋਂ। those who take chances will stand tall। ਉਹਨਾਂ ਦੇ ਕੱਦ ਵੱਡੇ ਹੁੰਦੇ ਨੇ, ਲੰਬੇ ਹੁੰਦੇ ਨੇ, ਜਿਹੜੇ ਚੈਲੰਜਸ ਨੂੰ ਕਬੂਲਦੇ ਨੇ, ਵੰਗਾਰਦੇ ਨੇ, ਨਿਕਲਦੇ ਨੇ ਜੰਗ ਦੇ ਮੈਦਾਨ ਦੇ ਵਿੱਚ ਯੋਧੇ ਬਣ ਕੇ। ਐਂਡ ਲੌਂਗ ਰਿਮੈਂਬਰਡ ਦੇਅਰ ਨੇਮਸ ਵਿਲ ਗਰੋ। ਉਹਨਾਂ ਨੂੰ ਕਦੇ ਕੋਈ ਨਹੀਂ ਭੁੱਲਦਾ ਹੈ, ਹਮੇਸ਼ਾ ਇਤਿਹਾਸ ਦੇ ਨਾਇਕ ਬਣਦੇ ਨੇ। ਐਟਰਨਲ ਹੀਰੋਜ਼ ਇਨ ਦਾ ਲਾਈਟ ਦੇ ਵਿਲ ਗਲੋ। ਐਟਰਨਲ ਹੀਰੋਜ਼ ਉਹ ਹਮੇਸ਼ਾ ਦੇ ਲਈ ਨਾਇਕ ਨੇ, ਜਿਨ੍ਹਾਂ ਦੇ ਚਿਹਰੇ ਜਿਹੜੇ ਨੇ ਉਹ ਗਲੋ ਕਰ ਰਹੇ ਹੁੰਦੇ ਨੇ, ਚਮਕ ਰਹੇ ਹੁੰਦੇ ਨੇ, ਕਿਉਂਕਿ ਇਸ ਰਸਤੇ ਤੇ ਤੁਰਨ ਵਾਲਾ ਉਸ ਦੀ ਜ਼ਿੰਦਗੀ ਵੀ ਗਲੋ ਹੈ, ਉਸ ਦੀ ਜ਼ਿੰਦਗੀ 'ਚ ਵੀ ਚਮਕ ਹੈ, ਉਸ ਦੀ ਜ਼ਿੰਦਗੀ 'ਚ ਵੀ ਕੌਮ ਦੀ ਜ਼ਿੰਦਗੀ ਹੈ, ਔਰ ਉਸ ਦੀ ਮੌਤ 'ਚੋਂ ਵੀ कौम की जिंदगी निकलती है। शहीद की जो मौत है वो कौम की हयात है। हयात तो हयात है, मौत भी हयात है। खूबसूरत जी। राज साहब तुहाडा बहुत बहुत शुक्रिया। सो हुण अपन जिहड़े व्यूअर्स मैसेज ने लैन जा रहे हैं, सब का बहुत बहुत शुक्रिया अदा करते हैं। साडे पहले व्यूअर ने निहंग सिंह जी सानू फतेह बुलाते हैं। वाहिगुरू जी का खालसा, वाहिगुरू जी की फतेह। और बसरा जी, फिर इसी तरह सुखजीवन बच्चू जी, इंद्रजीत सिंह संधू जी, सोयन माल जी, हरदीप सिंह जी, धर्म सिंह जी, जरनैल सिंह गरेवाल जी, स्टे सेफ जी, फिर इसी तरह राजनप्रीत सिंह जी, फिर हैगे अमरजीत सैनी जी, कैनेडा रिन्यूएबल एनर्जी जी, ये सब सानू फतेह बुलाने और खालसा जिंदाबाद कहते हैं। जिंदाबाद। कैनेडा रिन्यूएबल एनर्जी कहते 1984 सिक्खी जेनोसाइड वाज प्लेड बाय पापन इंदिरा गांधी सन। फिर इसी तरह कैनेडा रिन्यूएबल एनर्जी तो तुसी बहुत चंगी तुहाडी आइडेंटिटी है, पर इत्थे तुसी ज़्यादा एनर्जी वेस्ट की हुई है। 8-10 मैसेज ज़्यादा ही 8-10 तो ज़्यादा ही लिख दो ताकि बाकियां लिए भी स्पेस बच जाए। हाँ जी। कहते हैं कि people who forget their history are deemed to repeat it, never forget 1984 खालसा जिंदाबाद। और इसी तरह stay safe जी कहते हैं डॉक्टर साहब will to reach out to Bhajan Singh Pinder, he does incredible in depth research and connect the dots। स्टे सेफ जी, ਅਸੀਂ ਪਿੰਡਰ ਸਾਹਿਬ ਨਾਲ ਬਹੁਤ ਪੁਰਾਣੇ ਸਾਡੇ ਸੰਬੰਧ ਨੇ अर्ली 90s ਦੇ।
ਵਿਚਾਰਾਂ ਦੇ ਮਤਭੇਦ ਜ਼ਰੂਰ ਨੇ, ਪਰ ਜੋ ਵੀ ਕੰਮ ਚੰਗਾ ਕਰਦਾ ਅਸੀਂ ਉਸ ਨੂੰ ਹਮੇਸ਼ਾ ਅਪਰੀਸ਼ੀਏਟ ਕਰਦੇ appreciate ਕਰਦੇ ਹਾਂ। ਪਰਮਿੰਦਰ ਜੀ ਖਾਲਸਾ ਜ਼ਿੰਦਾਬਾਦ। ਸਰਬਜੀਤ ਸਿੰਘ ਗਿੱਲ ਜੀ ਕਹਿੰਦੇ ਸਕੈਜੂਲਡ ਭਾਰਤ ਅਤੇ ਯੂਕੇ ਵਿੱਚ ਕਹਿੰਦੇ ਨੇ, ਔਰ ਡਾਕਟਰ ਸਾਹਿਬ ਅਸੀਂ ਸਕੈਜੂਲਡ ਕਹਿੰਦੇ ਆ। ਹਾਂ, ਮੈਨੂੰ ਵੀ ਬਾਅਦ ਚ ਲੱਗਾ ਕਿ ਵੀ ਇਹ ਜਿਹੜਾ ਕੈਨੇਡਾ ਵਾਲੇ ਸਕੈਜੂਅਲ ਹੀ ਕਹਿੰਦੇ ਹੋਣੇ, ਕਿਉਂਕਿ ਅਮਰੀਕਾ ਦਾ ਅਸਰ ਜ਼ਿਆਦਾ ਹੈ। ਅਵਤਾਰ ਸਿੰਘ ਜੀ ਫਤਿਹ ਬੁਲਾਉਂਦੇ ਨੇ ਜੀ, ਇੱਕ ਓਂਕਾਰ ਲਿਖਦੇ ਨੇ। ਜਸਪਾਲ ਸਿੰਘ ਕਹਿਲੇ ਜਣੇ ਕਹਿੰਦੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਤੇਜ ਸਿੰਘ ਜੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਪਲੀਜ਼ ਐਕਸਪਲੇਨ that how the International Court of Justice proceeds, implications and consequences to so-called Gandhi's India। ਗੁਰਤੇਜ ਸਿੰਘ ਜੀ, ਮੈਨੂੰ ਜਿੰਨਾ ਕਿ ਇਸ ਦਾ ਇਲਮ ਹੈ, ਇੰਟਰਨੈਸ਼ਨਲ ਕੋਰਟ ਆਫ ਜਸਟਿਸ ਯੂਨਾਈਟਿਡ ਨੇਸ਼ਨਸ ਦੀ ਅਫੀਸ਼ੀਅਲ ਬਾਡੀ ਹੈ। ਇਹਦੇ 'ਚ ਵੈਸੇ ਦੋਵੇਂ ਧਿਰਾਂ ਦੀ ਰਜ਼ਾਮੰਦੀ ਦੇ ਨਾਲ ਜਾਇਆ ਜਾਂਦਾ, ਪਰ ਦੂਸਰੀ ਬਾਡੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਵੀ ਹੈ। ਅਸੀਂ ਇਹ ਸਮਝਦੇ ਹਾਂ ਵੀ ਜਿਸ ਡਾਇਰੈਕਸ਼ਨ ਵੱਲ ਕੈਨੇਡਾ ਦੀ ਇਨਵੈਸਟੀਗੇਸ਼ਨ ਜਾ ਰਹੀ ਹੈ, ਔਰ ਅੱਜ ਜਿਵੇਂ ਸਿੱਧੇ ਤੌਰ ਤੇ ਇੰਡੀਅਨ ਹੋਮ ਮਿਨਿਸਟਰ ਅਮਿਤ ਸ਼ਾਹ ਇਸ ਸਾਰੇ ਦਾ ਸਰਗਣਾ ਸਾਬਤ ਹੋਇਆ ਹੈ, ਡਿਪਲੋਮੈਟਸ ਜੋ ਉੱਥੇ ਕਰ ਰਹੇ ਨੇ, ਅਲਟੀਮੇਟਲੀ ਇਹ ਇੰਟਰਨੈਸ਼ਨਲ ਫੋਰਮ ਦੇ ਉੱਤੇ ਉਹ ICC ਹੋਏ ਜਾਂ ICJ ਹੋਏ, ਉਹਦੇ 'ਚ ਵੀ ਇਹਨਾਂ ਨੂੰ ਜਿਹੜਾ ਹੈ ਉਹ ਐਜ਼ ਏ ਟੈਰਰਿਸਟ ਸਟੇਟ ਦੇ ਤੌਰ ਤੇ, ਐਜ਼ ਏ ਵਾਰ ਕ੍ਰਿਮੀਨਲ, ਕਿਉਂਕਿ ਜੇ ਅਮਿਤ ਸ਼ਾਹ ਦੇ ਡਾਇਰੈਕਟ ਆਰਡਰਸ ਥੱਲੇ ਹੈ ਤੇ ਇਹ ਜਿਹੜੇ ਨੇ ਫਿਰ ਜਦੋਂ ਹੀਨਸ ਕ੍ਰਾਈਮ ਅਗੇਂਸਟ ਹਿਊਮੈਨਿਟੀ, ਔਰ ਕੁਝ ਮਾਮਲਿਆਂ ਦੇ ਵਿੱਚ ਜਿਵੇਂ ਨਰਮਬਰਗ ਟ੍ਰਾਇਲਸ ਤੋਂ ਲੈ ਕੇ ਸਪੈਸ਼ਲ ਕੋਰਟਸ ਵੀ ਬਣਾਏ ਜਾਂਦੇ ਨੇ। ਬੋਸਨੀਅਨ ਜਿਹੜਾ ਜੈਨੋਸਾਈਡ ਸੀ ਉਹਨੂੰ ਲੈ ਕੇ ਅੱਡ ICJ ਨੇ ਆਪਣਾ ਕੋਰਟ ਬਣਾਇਆ ਸੀ। ਲੇਕਿਨ ਇਸ ਦੇ ਉੱਤੇ ਅਸੀਂ ਆਉਣ ਵਾਲੇ ਪੀਰੀਅਡ 'ਚ ਜਿਉਂ-ਜਿਉਂ ਇਹ ਗੱਲ ਅੱਗੇ ਵਧੇਗੀ ਇਸ ਤੇ ਅਸੀਂ ਗੱਲਬਾਤ ਕਰਾਂਗੇ। ਬਲਵਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ। ਅਮਨ ਸਿੰਘ ਖਾਲਸਾ ਜੀ ਵੀ ਫਤਿਹ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਇਸੇ ਤਰ੍ਹਾਂ ਗੁਰਦੇਵ ਸਿੰਘ ਜੀ ਔਰ ਇਸ ਤਰ੍ਹਾਂ ਸਿੰਘ ਜੀ, ਬਲਵਿੰਦਰ ਸਿੰਘ ਜੀ ਔਰ ਗੁਰਤੇਜ ਸਿੰਘ ਜੀ। ਫਿਰ ਉਹਨਾਂ ਦਾ ਮੈਸੇਜ ਕਹਿੰਦੇ ਆਈ ਐਮ ਸੋ ਸਰਪ੍ਰਾਈਜ਼ਡ that after the involvement of such names why the opposition is not seeking their registration and ask for explanation seems like everyone is one page against Sikhs। ਗੁਰਤੇਜ ਸਿੰਘ ਜੀ, ਤੁਸੀਂ ਠੀਕ ਕਿਹਾ, ਆਪੋਜੀਸ਼ਨ ਨੇ ਤਾਂ ਕੀ ਅਸਤੀਫਾ ਮੰਗਣਾ ਹੈ, ਉਹਨਾਂ ਨੇ ਤਾਂ ਐਂਡੋਸ ਤੁਹਾਨੂੰ ਸਿੱਖ ਜਥੇਬੰਦੀਆਂ, ਤੁਸੀਂ ਪੰਜਾਬ ਦੀਆਂ ਧਿਰਾਂ ਜਿੰਨੀਆਂ ਮੇਨ ਸੋ ਕਾਲਡ ਮੁੱਖ ਧਾਰਾ ਪਾਰਟੀਆਂ ਨੇ, ਕਾਂਗਰਸ ਹੋਏ, BJP ਤਾਂ ਉਹਨਾਂ ਦੀ ਆਪਣੀ ਪਾਰਟੀ ਹੈ, ਆਮ ਆਦਮੀ ਪਾਰਟੀ ਹੋਏ, ਬਾਰਿੰਗ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ, ਤੁਹਾਨੂੰ ਤੀਸਰੀ ਕੋਈ ਧਿਰ ਨਜ਼ਰ ਨਹੀਂ ਆਉਂਦੀ। ਉਸ ਤੋਂ ਅੰਦਾਜ਼ਾ ਲਾਓ ਕਿ ਕਿਵੇਂ ਸਾਰਾ ਸਿਸਟਮ ਹੀ ਸਿੱਖਾਂ ਦੇ ਖਿਲਾਫ ਇਸ ਟੋਟਲ ਵਾਰ ਦਾ ਹਿੱਸਾ ਹੈ। ਇਸ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਓਕੇ ਜੀ। ਮਿਸ਼ਰਾ ਸਿੰਘ ਜੀ ਔਰ ਇਸੇ ਤਰ੍ਹਾਂ ਗੁਰਪ੍ਰੀਤ ਕੌਰ ਜੀ ਕਹਿੰਦੇ ਗੁਰਫਤਿਹ ਜੀ, ਖਾਲਸਾ ਜ਼ਿੰਦਾਬਾਦ। ਰਿਕੁਐਸਟ ਟੂ ਕੈਨੇਡੀਅਨ citizens and permanent residents kindly sign the petition E5100 of Fresh Air India Inquiry 1985. I will be greatly appreciated. Thanks। ਭੈਣ ਜੀ ਗੁਰਪ੍ਰੀਤ ਕੌਰ ਜੀ, ਤੁਸੀਂ ਅੱਗੇ ਵੀ ਲਾਸਟ ਮੈਸੇजेस ਵੀ ਲਿਖਿਆ ਸੀ, ਅਸੀਂ ਤੁਹਾਡੇ ਇਸ ਜੋ ਤੁਸੀਂ ਕਿਹਾ ਉਸ ਨੂੰ ਐਂਡੋਰਸ ਕਰਦੇ ਹਾਂ। ਜੇ ਅਮਰੀਕਾ 'ਚ ਵੀ ਅਸੀਂ ਸਾਈਨ ਕਰ ਸਕਦੇ ਹੁੰਦੇ ਤੇ ਅਸੀਂ ਇਸ ਦੀ ਪੂਰੀ ਮੁਹਿੰਮ ਚਲਾਉਂਦੇ, ਪਰ ਅਸੀਂ ਜਿਹੜੇ ਸਾਡੇ ਨਾਲ ਜੁੜੇ ਹੋਏ ਕੈਨੇਡੀਅਨ ਵੀਰ ਭੈਣਾਂ ਨੇ, ਬਹੁਤ ਵਾਰ ਜਸਟ ਇੱਕ ਕਲਿੱਕ ਅਵੇ ਹੁੰਦਾ ਇਸ ਪਟੀਸ਼ਨ ਦੇ ਉੱਤੇ, ਕਿਉਂਕਿ ਅੱਜ ਜਦੋਂ ਅਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਦੇਖਦੇ ਹਾਂ ਕਿਸ ਲੈਵਲ ਤੱਕ ਹੈ, ਔਰ ਇਸ ਦੀ ਸ਼ੁਰੂਆਤ ਤਾਂ 4 ਦਹਾਕੇ ਤੋਂ ਵੀ ਪਹਿਲਾਂ ਹੋਈ ਸੀ, ਔਰ 1985 'ਚ ਜਿਹੜਾ 에ਅਰ ਇੰਡੀਆ ਕਨਿਸ਼ਕਾ ਹਾਦਸਾ ਕਰਵਾਇਆ ਗਿਆ ਇੰਡੀਅਨ ਏਜੰਸੀਆਂ ਦਾ ਕੰਮ ਸੀ, ਔਰ ਸੁਖ ਧਾਲੀਵਾਲ ਹੋਰਾਂ ਨੇ ਇਸ ਪੈਟੀਸ਼ਨ ਨੂੰ ਲੀਡ ਕੀਤਾ। ਵੱਧ ਤੋਂ ਵੱਧ ਜੇ ਕੈਨੇਡੀਅਨ ਸਿੱਖ ਔਰ ਈਵਨ ਜਸਟਿਸ ਲਵਿੰਗ ਲੋਕ, ਦੂਜੇ ਵੀ ਗੈਰ ਸਿੱਖ ਵੀ ਜੇ ਇਸ ਤੇ ਦਸਤਖਤ ਕਰਦੇ ਨੇ, ਇਹ ਮੈਸੇਜ ਵੀ ਜਾਏਗਾ ਵੀ ਅਸੀਂ ਇਨੋਸੈਂਟ ਕਿਲਿੰਗਸ ਦੇ ਖਿਲਾਫ ਹੈ, ਇੰਡੀਅਨ ਏਜੰਸੀਜ਼ ਇਹ ਕਾਰਾ ਕਰ ਰਹੀਆਂ ਨੇ, ਔਰ ਅਸੀਂ ਐਂਡੋਰਸ ਕਰਦੇ ਹਾਂ ਤੁਹਾਡੀ ਇਸ ਅਪੀਲ ਨੂੰ। ਦਵਿੰਦਰ ਸੰਧੂ ਜੀ, ਰਾਮ ਸਿੰਘ ਜੀ, ਪ੍ਰਭਜੋਤ ਗੇਮਿੰਗ ਜੀ ਔਰ ਇਸ ਤਰ੍ਹਾਂ ਦਿਲਰਾਜ ਸਿੰਘ ਜੀ ਕਹਿੰਦੇ ਦੀਵਾਲੀ ਨਹੀਂ ਮਨਾਵਾਂਗੇ, ਔਰ ਸਿੰਘ ਜੀ ਕਹਿੰਦੇ ਰੱਬ ਤੁਹਾਡੀ ਉਮਰ ਲੰਮੀ ਕਰੇ ਡਾਕਟਰ ਸਾਹਿਬ, ਤੇ ਤੁਸੀਂ ਖਾਲਿਸਤਾਨ ਦੇ ਰੱਖਿਆ ਮੰਤਰੀ ਬਣੋ ਤੇ ਖਾਲਿਸਤਾਨ ਟਾਈਮਜ਼ ਅਖਬਾਰ ਦੇ ਫਰੰਟ ਪੇਜ ਤੇ ਲਿਖਿਆ ਹੋਵੇ ਖਾਲਿਸਤਾਨ ਦੇ ਰੱਖਿਆ ਮੰਤਰੀ ਡਾਕਟਰ ਅਮਰਜੀਤ ਸਿੰਘ ਦੀ ਮੀਟਿੰਗ ਅਮਰੀਕਾ ਦੇ ਰਾਸ਼ਟਰਪਤੀ ਨਾਲ ਕੱਲ। ਜੀ ਬਹੁਤ ਬਹੁਤ ਸ਼ੁਕਰੀਆ ਇਸ ਕਾਮਨਾ ਲਈ। ਅਸੀਂ ਤਾਂ ਇੱਕ ਫੁੱਟ ਸੋਲਜਰ ਹੈ, ਆਮ ਇੱਕ ਐਕਟਿਵਿਸਟ। ਸਾਡੀ ਇਹ ਚਾਹਨਾ ਹੈ ਤੁਹਾਡੇ ਸਾਰੇ ਵੀਰਾਂ ਭੈਣਾਂ ਦੇ ਸਹਿਯੋਗ ਨਾਲ, ਸਤਿਗੁਰੂ ਦੀ ਰਹਿਮਤ ਨਾਲ ਖਾਲਸਾ ਪੰਥ ਦੇ ਕੋਲ ਆਪਣਾ ਘਰ ਹੋਏ, ਦਰਿਆਏ ਜਮਨਾ ਤੋਂ ਵਾਘਾ ਤੱਕ ਸਾਡੇ ਪੰਥ ਦੇ ਝੰਡੇ ਝੂਲਣ, ਖਾਲਿਸਤਾਨ ਦੇ ਝੰਡੇ ਝੂਲਣ।
ਅਸੀਂ ਤੁਹਾਡੇ ਵਰਗੇ ਪਿਆਰਿਆਂ ਦੀ ਖਿਦਮਤ ਕਰਕੇ ਸਭ ਤੋਂ ਜ਼ਿਆਦਾ ਖੁਸ਼ੀ ਹਾਸਲ ਕਰਾਂਗੇ। ਬਾਕੀ ਜਿਵੇਂ ਸਤਿਗੁਰੂ ਨੂੰ ਭਾਉਂਦਾ। ਸਿੰਘ ਜੀ ਕਹਿੰਦੇ ਨੇ ਬਾਈਕਾਟ ਇੰਡੀਅਨ ਬਿਜ਼ਨੈਸਸ ਐਂਡ ਰੈਸਟੋਰੈਂਟਸ ਔਰ ਜ਼ੋਰਾ ਰਾਏ ਕਹਿੰਦੇ ਨੇ ਕਿ ਸਿੱਖ ਲੀਡਰਸ ਜੇਲ੍ਹ 'ਚ ਨੇ ਤੇ ਧੋਖੇਬਾਜ਼ ਜਿਹੜੇ ਨੇ ਉਹ ਮਹੰਤ ਦੀਪਾਵਲੀ ਮਨਾ ਰਹੇ ਨੇ। ਹਾਂ ਬਿਲਕੁਲ ਠੀਕ, ਸਾਹਮਣੇ ਨਜ਼ਰ ਆ ਰਿਹਾ ਵੀ ਕੀ ਕਰਤੂਤਾਂ ਨੇ। ਔਰ ਹਰਮਨ ਪੰਜੂ ਖਾਲਸਾਨ ਜ਼ਿੰਦਾਬਾਦ ਕਹਿੰਦੇ ਨੇ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਸੌਫਟ ਟਾਰਗੇਟ ਬੁੱਕ 1986 에ਅਰ ਇੰਡੀਆ ਬੰਬ ਬਲਾਸਟ ਉੱਪਰ ਹੈ ਕਿ ਉਹ ਬੁੱਕ ਠੀਕ ਹੈ, ਨੌਲੇਜ ਲਈ ਜ਼ਰੂਰ ਦੱਸਣਾ। ਸਿੰਘ ਜੀ ਤੁਸੀਂ ਇਹ 1986 ਨਹੀਂ 1985 ਦੇ ਵਿੱਚ ਇਹ ਹੁੰਦਾ ਹੈ। ਕਨਿਸ਼ਕਾ ਜਿਹੜਾ ਇੰਡੀਅਨ ਏਜੰਸੀਆਂ ਨੇ ਕਰਵਾਇਆ, ਜਿਹੜੇ ਦੋਨੋਂ ਰਿਪੋਰਟਰ ਸੀ, ਟੋਰਾਂਟੋ ਸਟਾਰ ਐਂਡ ਗਲੋਬ ਐਂਡ ਮੇਲ ਦਾ ਬੜੇ ਕ੍ਰੈਡੀਬਲ ਜਰਨਲਿਸਟ ਸੀ। ਉਹਨਾਂ ਨੇ ਜੋ ਵੀ ਕਿਹਾ, ਹੋ ਸਕਦਾ ਉਹਦੇ 'ਚ ਥੋੜ੍ਹਾ ਬਹੁਤ ਜਿਹੜਾ ਐਲੀਮੈਂਟ ਨਾ ਵੀ ਪ੍ਰੋਪਰ ਹੋਏ, ਲੇਕਿਨ ਜਿਨ੍ਹਾਂ ਨੂੰ ਉਹਨਾਂ ਨੇ ਦੋਸ਼ੀ ਦੱਸਿਆ ਜਾਂ ਜਿਨ੍ਹਾਂ ਦੇ ਨਾਮ ਲਏ, ਕਿਸੇ ਨੇ ਵੀ ਕਦੇ ਉਹਨਾਂ ਦੇ ਖਿਲਾਫ ਲਾ ਸੂਟ ਨਹੀਂ ਕੀਤਾ ਕਿਤਾਬ ਦੇ ਜਾਂ ਪਬਲਿਸ਼ਰਸ ਦੇ। ਸੋ ਮੈਨੂੰ ਇਹ ਲੱਗਦਾ ਵੀ ਬਹੁਤ ਸਾਰੀ ਜਾਣਕਾਰੀ ਉਹਦੇ 'ਚ ਸਟੀਕ ਹੈ। ਕੁਛ ਜਿਹੜੀ ਹੈ ਜਦੋਂ ਤੁਸੀਂ ਫਿਲਿੰਗ ਗੈਪ ਹੁੰਦਾ ਹੈ ਉਹਦੀ ਉਹ ਤੁਹਾਡਾ ਸਪੋਜੀਸ਼ਨ ਹੁੰਦੀ ਹੈ, ਬਟ ਇਹ ਵਰਥ ਰੀਡਿੰਗ ਹੈ ਔਰ ਵਰਥ ਰੈਫਰਿੰਗ ਹੈ। ਕੌਰ ਸ਼ਰਨਜੀਤ ਆਜ਼ਾਦੀ ਹਾਲ ਹੈ ਮਿਲਤਨ ਸਿੰਘ ਜਨੇ ਕਹਿੰਦੇ ਨੇ ਕਿ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਭਾਰਤਵਾਜ ਜੀ ਵੀ ਆਏ ਨੇ। ਹਾਂਜੀ ਹਾਂਜੀ, ਫਤਿਹ ਬੁਲਾਈ ਹੈ ਜੀ ਉਹਨਾਂ ਨੇ, ਸਾਨੂੰ ਸਾਹਿਬ ਵੀ ਕਿਹਾ। ਹਾਂਜੀ, ਔਰ ਫਿਰ ਉਹਨਾਂ ਨੇ ਤਨੰਤਰਸ ਕੀ शुभ कर्माएं। My comment yesterday was in response to you opposing interfaith marriage by law since ਰਹਿਤ ਮਰਿਆਦਾ forbids it। ਭਾਰਦਵਾਜ ਜੀ ਤੁਸੀਂ ਅਗੇਨ ਆਉਂਦੇ ਹੋ, ਚੰਗਾ ਲੱਗਦਾ ਹੈ ਕਿ ਬਈ ਚਲੋ ਕੋਈ ਕ੍ਰਿਟਿਕ ਵੀ ਆ ਕੇ ਕ੍ਰਿਟਿਸਿਜ਼ਮ ਕਰਦਾ ਹੈ, ਪਰ ਮੇਰਾ ਖਿਆਲ ਹੈ ਵੀ ਟਿੰਡ ਚਕਾਨਾ ਪਾਉਣਾ ਇਹ ਤੁਹਾਡਾ ਸ਼ੌਕ ਵੀ ਲੱਗਦਾ ਹੈ, ਹੋ ਸਕਦਾ ਹੈ ਤੁਹਾਡੀ ਬਿਜ਼ਨਸ ਵੀ ਹੋਏ, ਪਰ ਇਹ ਵਰਥ ਵੀ ਨਹੀਂ ਹੈ ਇਹਨੂੰ ਰਿਸਪੌਂਡ ਕਰਨਾ। ਹਰ ਧਰਮ ਦੇ ਆਪਣੇ ਉਹਨਾਂ ਦੀ ਮਰਿਆਦਾ ਹੈ, ਉਹਨਾਂ ਦੇ ਅਸੂਲ ਨੇ, ਔਰ ਬਹੁਤ ਵਾਰ ਜਿਹੜੇ ਹੁਣ ਵੀ ਭਾਵੇਂ ਕੋਈ ਕਿਸੇ ਸੁਸਾਇਟੀ 'ਚ ਰਹਿੰਦਾ ਹੈ, ਤੁਹਾਡੇ ਆਪਣੇ ਸਨਾਤਨ ਮਤ ਦੇ ਅਸੂਲ ਨੇ, ਸਿੱਖ ਰਹਿਤ ਮਰਿਆਦਾ ਦੇ ਆਪਣੇ ਨੇ। ਸੋ ਇਸ ਨੂੰ ਤੁਸੀਂ ਖਾਲਿਸਤਾਨ ਨਾਲ ਜੋੜ ਕੇ ਔਰ ਇਹਨੂੰ ਇੰਟਰਫੇਥ ਬਣਾ ਕੇ, ਇੰਟਰਫੇਥ ਕੋਈ ਕਨਸਟੀਟਿਊਸ਼ਨ ਨਹੀਂ ਦੁਨੀਆ ਦਾ ਕਿਸੇ ਨੇ ਲਿਖਿਆ ਹੋਇਆ, ਹਰ ਕੋਈ ਆਪਣੀ ਇੱਕ ਮਰਿਆਦਾ 'ਚ ਹੁੰਦਾ ਹੈ। ਔਰ ਮੇਰੇ ਖਿਆਲ ਜਵਾਬ ਵੀ ਦੇ ਰਹੇ ਸਟੇ ਸੇਫ ਕਹਿੰਦੇ ਰਿਸ਼ੀ ਭਾਰਤਵਾਜ that is a blanket statement। ਡਾਕਟਰ ਸਾਹਿਬ answered your question, I don't think you listened। ਨਹੀਂ, ਜੇ ਤੁਸੀਂ ਸਿਰਫ ਲਿਖਣ ਦੀ ਖਾਤਰ ਹੀ ਲਿਖਦੇ ਹੋ ਤੇ ਇਤਰਾਜ਼ ਕਰਨ ਦੀ ਖਾਤਰ ਹੀ ਕਰਦੇ ਹੋ, ਇਹ ਵੀ ਤੁਹਾਨੂੰ ਮੁਬਾਰਕ ਹੈ, ਲੇਕਿਨ ਜੇ ਸੱਚਮੁੱਚ ਕੋਈ ਰੀਅਲ ਇਸ਼ੂ ਦੇ ਉੱਤੇ ਕੋਈ ਡਿਸਕਸ਼ਨ ਦੂਜਾ ਹੁੰਦਾ ਹੈ, ਅਸੀਂ ਤੁਹਾਡੇ ਵਿਊਜ਼ ਨੂੰ ਹਮੇਸ਼ਾ ਜਿਹੜਾ ਰਿਸਪੈਕਟ ਦੇਵਾਂਗੇ। ਸਿੰਗਰ ਸਰ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ, ਸੁਖਦੇਵ ਸਿੰਘ ਜੀ ਕਹਿੰਦੇ, ਡਾਕਟਰ ਅਮਰਜੀਤ ਸਿੰਘ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ, ਪੰਜਾਬ ਹਾਲ ਖਾਲਸਾ ਜ਼ਿੰਦਾਬਾਦ, ਸਿੱਖ ਫॉर ਜਸਟਿਸ ਜ਼ਿੰਦਾਬਾਦ। ਫਿਰ ਭਰਤਵਾਜ ਜੀ ਦਾ ਮੈਸੇਜ ਹੈਗਾ, ਦੇਖ ਲਓ ਤੁਸੀਂ ਇੰਟਰਟੇਨ ਕਰਨਾ ਕਿ ਨਹੀਂ ਕਰਨਾ। ਮੁਹੰਮਦ ਮਸੂਦ ਖਾਲਸਾ ਵੀ ਉਸੇ ਨੂੰ ਹੀ ਬਾਰ-ਬਾਰ ਪਾਣੀ ਦੇ ਵਿੱਚ ਮਧਾਣੀ ਪਾਈ ਹੋਈ ਹੈ। ਹਾਂਜੀ, ਔਰ ਇਹਦੇ ਫਿਰ ਜਿਹੜੇ ਜਵਾਬ ਦੇਣ ਦੇ ਰਹੇ ਨੇ, ਹਾਂ ਉਹਨਾਂ ਦੇ ਦਿੱਤਾ ਆਲਰੇਡੀ ਜਵਾਬ। ਉਹ ਵੀ ਜਿਹੜੇ ਨੇ ਕੁਝ ਨਾਲ ਰਲੇ ਹੋਏ ਨੇ, ਕੁਝ ਅਦਰਵਾਈਜ਼ ਨੇ, ਸੋ ਇਹ ਵੇਸਟ ਆਫ ਟਾਈਮ ਹੈ ਇਸ ਦੇ ਉੱਤੇ। ਓਕੇ ਜੀ, ਰਾਜਕੌਰ ਜੀ ਗੁਰਮਹਿੰਦਰ ਸਿੰਘ ਵੱਲੋਂ ਬਾਬਾ ਅਮਰਜੀਤ ਸਿੰਘ ਜੀ ਨੂੰ ਤੇ ਭੈਣ ਨੀਲਮ ਕੌਰ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਖਾਲਸਾ ਜ਼ਿੰਦਾਬਾਦ। ਫਿਰ ਕਹਿੰਦੇ ਨੇ ਕਿ ਵਾਹਿਗੁਰੂ ਜੀ ਮੇਰਾ ਪਟਿਆਲਾ ਬਣੇਗਾ ਖਾਲਿਸਤਾਨ, ਮੇਰਾ ਪੰਜਾਬ ਬਣੇਗਾ ਖਾਲਿਸਤਾਨ। ਨਿਹੰਗ ਸਿੰਘ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਮਨਤਿੰਤ ਸਿੰਘ ਜੀ ਕਹਿੰਦੇ ਇਟਸ ਅ ਸ਼ੇਮ ਫॉर ਅਸ that our leaders don't understand that they are playing in the wrong side by blaming each other. If Bhai Amartpal Singh was not in the jail, he would have handled it better। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਨਿਹੰਗ ਸਿੰਘ ਜੀ ਕਹਿੰਦੇ ਜੀਓ ਬਾਪੂ ਪਾਉ, ਸੰਤੋਖ ਸਿੰਘ ਜੀ, ਗੁਰਜੀਤ ਸਿੰਘ ਜੀ, ਫਿਰ ਰਾਜਕੌਰ ਜੀ। ਬਾਬਾ ਜੀ ਸਾਡੇ ਪੰਜਾਬ ਵਾਲੇ ਸਿੰਘ ਆਪਸ ਵਿੱਚ ਲੜਨ ਵਿੱਚ ਲੱਗੇ ਨੇ ਤੇ ਕੀ ਕਰੀਏ। ਔਰ ਇਸੇ ਤਰ੍ਹਾਂ ਕਹਿੰਦੇ ਤਲਵਾੜਾ ਆਪਣੀ ਚਾਲ, ਅਸੀਂ ਆਪਣਾ ਜਿਹੜਾ ਦੁੱਖ ਤੁਹਾਡੀ ਕਚਹਿਰੀ 'ਚ ਰੱਖਿਆ ਕਿ ਭਾਈ ਇਹ ਛੱਡੋ ਇਸ ਪਾਰਟ ਨੂੰ, ਕੌਮ ਦਾ ਘਰ ਬਣਾਉਣ ਵੱਲ ਸਿਰ ਜੋੜ ਕੇ ਬੈਠੋ। ਔਰ ਮੁਹੰਮਦ ਜਾਵੇਦ ਜੀ ਅਸਲਾਮ ਵਾਲੇਕਮ ਕਹਿੰਦੇ ਨੇ। ਔਰ ਨੂਪਾ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਪ੍ਰੋਗਰਾਮ ਮਿਸ ਨਾ ਕਰਿਆ ਕਰੋ, ਫਿਰ ਸਾਰਾ ਦਿਨ ਜੀ ਨਹੀਂ ਲੱਗਦਾ। ਓਕੇ ਜੀ, ਕੁਲਦੀਪ ਕੌਰ ਜੀ ਫਤਿਹ ਬੁਲਾਉਂਦੇ ਨੇ। ਕਹਿੰਦੇ ਤੁਹਾਨੂੰ ਤੇ ਭੈਣ ਜੀ ਨੂੰ ਨਾ ਦੇਖੀਏ। ਦੇਖੋ ਨੂਪਾ ਜੀ, ਤੁਹਾਡੇ ਪਿਆਰ ਲਈ ਅਸੀਂ ਸਾਡਾ
ਆਪਣਾ ਆਪਾ ਵੀ ਭਿੱਜਦਾ ਜਦੋਂ ਤੁਹਾਡੇ ਵਰਗੇ ਸਾਡੇ ਨਾਲ ਇਸ ਕਦਰ ਮੁਹੱਬਤ ਕਰਦੇ ਨੇ। ਜੀ ਲੇਕਿਨ ਸਮਾਜਿਕ ਜ਼ਿੰਮੇਵਾਰੀਆਂ ਵੀ ਨੇ, ਬਾਕੀ ਥਾਵਾਂ ਤੇ ਵੀ ਜਾਣਾ ਜ਼ਰੂਰਤ ਬਣਦਾ ਹੈ, ਪਰ ਅਸੀਂ ਤੁਹਾਡੀ ਰਾਏ ਨੂੰ ਜਿਹੜਾ ਉਹ ਅਹਿਮੀਅਤ ਦਿੰਦੇ ਹਾਂ ਹਮੇਸ਼ਾ। ਕੁਲਦੀਪ ਕੌਰ ਜੀ ਵੀ ਫਤਿਹ, ਮੁਹੰਮਦ ਸ਼ਾਹਜਾਦ ਲਵ ਫਰੋਮ ਪਾਕਿਸਤਾਨ ਤੋਂ ਸਾਨੂੰ ਦੇਖ ਰਹੇ ਨੇ, ਬਹੁਤ ਬਹੁਤ ਸ਼ੁਕਰੀਆ। ਜਸਵੀਰ ਸਿੰਘ ਬਰਾਜ ਜੀ ਫਤਿਹ। ਰਾਜਕੌਰ ਕਹਿੰਦੇ ਨੇ ਇਹ ਤਾਂ ਦੀਪ ਸਿੱਧੂ ਇਕੱਠੇ ਕਰ ਸਕਦਾ ਸੀ, ਪਰ ਪੰਜਾਬ ਵਾਲੇ ਸਿੱਖਾਂ ਨੂੰ। ਬਿੱਲੂ ਬਦਮਾਸ਼ ਕਹਿੰਦੇ ਸਪੋਰਟ ਕਿ ਆਨਰੇਬਲ ਪ੍ਰੈਜ਼ੀਡੈਂਟ ਡੋਨਾਲਡ ਟਰੰਪ। ਫਿਰ ਕਹਿੰਦੇ ਪਾਪੀ ਨਿੱਜਰ ਹੈ ਨਹੀਂ, ਇਹਨੂੰ ਇਹ ਕੋਈ ਬਿੱਲੂ ਬਦਮਾਸ਼ ਜਿਹੜਾ ਓਕੇ ਬਦਮਾਸ਼ੀਆਂ ਕਰ ਰਿਹਾ। ਓਕੇ ਹਾਂ, ਇਹ ਸੋ ਓਕੇ ਇਹ ਅਮਿਤ ਸ਼ਾਹ ਬਦਮਾਸ਼ ਦਾ ਇੱਕ ਬਦਮਾਸ਼ ਹੋਰ ਆ ਗਿਆ ਇੱਥੇ। ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋ ਇਸ ਤਰ੍ਹਾਂ ਆਪਣੇ ਪ੍ਰੋਗਰਾਮ ਤੂੰ ਲੈਣੇ ਆਪਾਂ ਸਾਰੇ ਆਪਣੇ ਜਿਹੜੇ ਵਿਊਅਰਸ ਇਜਾਜ਼ਤ। ਵਿਊਅਰ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੀ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।